ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਮੇਰੇ ਜੀ। ਇੱਕ ਮੱਝ ਸੀ, ਦੋ ਵੱਡੀਆਂ ਝੋਟੀਆਂ ਸੀਗੀਆਂ ਜੀ। ਚਾਲੀ 50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ, ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਭਾਗੇ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30,000 ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਇਹ ਨਹੀਂ ਸੀ ਉਦਾਂ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5-6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਹੀ 7-14 ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ? ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਹੈਗੇ। ਉਹ ਕੋਈ ਪਿੰਡ ਦਾ ਸਾਡਾ ਦਾ ਤਕੜਾ ਨੁਕਸਾਨ ਹੋ ਗਿਆ। ਹਾਂ, ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਦੇ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਤੁਸੀਂ ਜੁੜ ਚੁੱਕੇ ਹੋ। ਤਾਂ ਅੱਜ ਅਸੀਂ ਹੁਣ ਤੱਕ ਦੀ ਜੋ ਖਬਰ ਦੇ ਰਹੇ ਹਾਂ, ਇਸ ਖਬਰ ਦੇ ਵਿੱਚੋਂ ਬਹੁਤ ਕੁਝ ਨਿਕਲੂਗਾ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਤੁਰੇ ਫਿਰ ਰਹੇ ਹਾਂ। ਪਿੰਡਾਂ ਦੇ ਵਿੱਚੋਂ ਜੋ ਖਬਰਾਂ ਨਿਕਲਦੀਆਂ ਨੇ, ਜੋ ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਵੀ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚੇ ਹਾਂ। ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਪੈ ਜਾਂਦਾ, ਖਿਆਲਾ ਕਲਾਂ। ਵਿਧਾਨ ਸਭਾ ਹਲਕਾ ਮਾਨਸਾ ਪੈਂਦਾ, ਤੇ ਜੇਕਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਬਠਿੰਡਾ ਪੈ ਜਾਂਦਾ। ਇਸ ਪਿੰਡ ਦਾ ਦਰਦ ਕੀ ਆ? ਪਿਛਲੇ ਦਿਨਾਂ ਦੇ ਦੌਰਾਨ ਤੁਹਾਨੂੰ ਅਸੀਂ ਲੋਕ ਸਭਾ ਹਲਕਾ ਸੰਗਰੂਰ ਦਾ ਇੱਕ ਪਿੰਡ ਧੂਰਕੋਟ, ਜਿਹੜਾ ਕਿ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਸ਼ੂਆਂ ਦਾ, ਪਸ਼ੂ ਨੁਕਸਾਨੇ ਗਏ ਸੀ। ਤੇ ਲੋਕਾਂ ਦਾ ਜਿਹੜਾ ਨੁਕਸਾਨ ਸੀ ਘੱਟੋ ਘੱਟ 4 ਤੋਂ 5 ਕਰੋੜ ਦਾ ਹੋਇਆ ਸੀ। 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤਾਂ ਇਸ ਪਿੰਡ ਦਾ ਨੁਕਸਾਨ ਇਸ ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ। ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇੱਥੇ ਕਿਉਂ ਨਹੀਂ ਕੋਈ ਨੁਮਾਇੰਦਾ ਪਹੁੰਚਿਆ, ਕਿਉਂ ਨਹੀਂ ਕੋਈ ਇੱਥੇ ਸਰਕਾਰ ਦਾ ਜਾਂ ਵਜ਼ੀਰ ਆਇਆ, ਨਾ ਹੀ ਇੱਥੇ ਕੋਈ ਮੰਤਰੀ ਆਇਆ, ਨਾ ਹੀ ਕੋਈ ਸੰਤਰੀ ਆਇਆ। ਇਹ ਸਵਾਲ ਆ ਜਿਹੜਾ ਇਹ ਉਹਨਾਂ ਸਰਕਾਰਾਂ ਦੇ ਉੱਪਰ ਖੜਾ ਹੁੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਕਿੱਥੋਂ ਜੇ ਸ਼ੁਰੂ ਕਰੀਏ ਜੀ? ਨੁਕਸਾਨ ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਮੇਰੇ ਜੀ। ਇੱਕ ਮੱਝ ਸੀ, ਦੋ ਵੱਡੀਆਂ ਝੋਟੀਆਂ ਸੀਗੀਆਂ ਜੀ। ਦਰਸ਼ਨ ਸਿੰਘ ਮੇਰਾ ਨਾਮ ਹੈ ਜੀ, ਗੁਰਦੇਵ ਸਿੰਘ ਪਿਤਾ ਦਾ ਨਾਮ। ਤੇ ਇੱਥੇ ਕੋਈ ਨਹੀਂ ਆਇਆ ਸਾਡੇ ਜੀ। ਟਰੈਕਟਰਾਂ ਨੂੰ ਤਾਂ ਜ਼ਰੂਰ ਆ ਗਏ ਸੀਗੇ, ਵੀ ਸਾਡੇ 40-50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ, ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਭਾਗੇ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ। ਕੋਈ ਜਿਹੜੀ ਸੱਤਾ ਧਿਰ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਆਇਆ ਜੀ ਇੱਥੇ, ਸਾਡੇ ਕੋਈ ਨਹੀਂ ਆਇਆ ਜੀ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30,000 ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਉਦੋਂ ਕਿੰਨਾ ਕੁ ਨੁਕਸਾਨ ਹੋ ਗਿਆ ਸੀ? ਉਦੋਂ ਵੀ ਬਹੁਤ ਗਊਆਂ ਗੁਜ਼ਰੀਆਂ ਸੀ, ਬਲਦ ਵੀ ਮਰੇ ਸੀਗੇ ਜੀ ਬਹੁਤ। ਉਦੋਂ ਗੋਕਿਆਂ ਨੂੰ ਬਾਹਲੀ ਉਹ ਬਿਮਾਰੀ ਪਈ ਸੀਗੀ ਜੀ, ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਜੀ ਸਾਨੂੰ। ਜਿਹੜੇ ਇਸ ਵਾਰ ਤੁਹਾਡੇ 3 ਪਸ਼ੂ ਮਰੇ ਨੇ, 3 ਲੱਖ ਦੇ ਤਾਂ ਹੋਣੇ ਆ ਉਹ ਤਾਂ ਜੀ ਹੁਣ ਆਪਾਂ ਕਿਹੜਾ ਵੇਚਦੇ ਸੀਗੇ ਜੀ। ਐਂ ਤਾਂ ਹੁਣ ਪਸ਼ੂ ਤਾਂ ਹੋਣਗੇ ਜੀ। ਇੰਨੇ ਪੈਸਿਆਂ ਦੀ ਗੱਲ ਕਰ ਵੀ ਅਸੀਂ ਤਾਂ ਆਪਦੇ ਘਰੇ ਦੁੱਧ ਪੀਣ ਵਾਸਤੇ ਹੀ ਰੱਖੇ ਹੋਏ ਸੀ, ਕੋਈ ਮਾਸੇ ਨਹੀਂ ਵੀ ਆਪਾਂ ਵੇਚਣੇ ਆ ਜੀ। ਤੇ ਉਹ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਿਆ ਜੀ। ਤਾਂ ਚਲੋ ਇਹ ਪਿੰਡ ਦੇ ਅਸੀਂ ਇੱਥੋਂ ਹੀ ਸ਼ੁਰੂਆਤ ਕਰੀ ਹੈ ਬਜ਼ੁਰਗਾਂ ਤੋਂ, ਕਿ ਇਸ ਪਿੰਡ ਦਾ ਜੋ ਨੁਕਸਾਨ ਹੋਇਆ, ਇਹਨਾਂ ਬਜ਼ੁਰਗਾਂ ਦੇ 3 ਪਸ਼ੂ ਮਰੇ ਨੇ। ਜੇਕਰ ਮੋਟਾ ਹਿਸਾਬ ਲਾਇਆ ਜਾਵੇ ਤਾਂ 3 ਪਸ਼ੂ 3 ਲੱਖ ਦੇ ਹੋ ਗਏ ਆ, ਤੇ 3 ਲੱਖ ਰੁਪਇਆ ਇਹਨਾਂ ਨੂੰ ਹੋਰ ਲਾਉਣਾ ਪੈਣਾ ਤਾਂ ਕਿ ਇਹਨਾਂ ਦਾ ਜਿਹੜਾ ਘਾਟਾ ਹੈਗਾ ਉਹ ਫੇਰ ਕਿਤੇ ਜਾ ਕੇ ਪੂਰਾ ਹੋਣਾ। 6-7 ਲੱਖ ਰੁਪਏ ਦਾ ਨੁਕਸਾਨ ਇਹਨਾਂ ਬਜ਼ੁਰਗਾਂ ਦਾ ਹੋਇਆ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਪਿੰਡ ਦੇ ਕੋਲ ਤਾਂ ਡੰਗਰ ਹੈ ਨਹੀਂ ਸੀ। ਹੈ ਨਹੀਂ ਸੀ? ਉਦਾਂ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5-6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਹੀ 7-14 ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਜੀ ਹਾਂ ਜੀ। ਇੱਕ ਇੱਥੇ ਆ ਬਾਈ ਖੜਾ ਹਲਵਾ ਦੀ ਮਸ਼ੀਨਾਂ ਨਾਲ ਦੱਬੇ ਨੇ। ਮਸ਼ੀਨਾਂ ਲਿਆ ਇਹਨਾਂ ਦਾ ਸਾਰਾ ਘਰ ਖਾਲੀ ਹੋ ਗਿਆ। 8 ਪਸ਼ੂ ਮਰੇ ਜੀ। ਅੱਛਾ। ਹਾਂ, ਮੈਂ ਤਾਂ ਸੌਦਾ ਲਿਆਉਣਾ ਦੁਕਾਨ ਤੋਂ, ਇਹਦੇ 8 ਪਸ਼ੂ ਮਰੇ ਬਾਈ ਦੇ।
ਤੁਹਾਡਾ ਬਈ ਹਾਂ ਭਾਈ ਦੇ ਕਿੰਨੇ 5 ਪਸ਼ੂ ਮੇਰੇ ਮਰੇ ਨੇ ਜੀ ਤੇ 3 ਮੇਰੇ ਭਰਾ ਦੇ ਜੀ 8 ਹੋ ਗਏ ਸਾਰੇ। 8 ਪਸ਼ੂ ਹਾਂ 2 ਮੱਝਾਂ ਸੀ, ਇੱਕ ਕੱਟਾ ਤੇ ਕੱਟੀ ਤੇ ਇੱਕ ਗਾਂ ਜੀ। 2 ਮੱਝਾਂ ਮੇਰੇ ਭਰਾ ਦੀਆਂ, ਇੱਕ ਕੱਟੀ। ਕੋਈ ਪਹੁੰਚਿਆ ਤੁਹਾਡੇ ਤੱਕ, ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ ਤੇ ਹੋਰ ਨਹੀਂ ਕੋਈ ਆਇਆ। ਸਾਡੇ ਚੱਕਣ ਵਾਲੇ ਆ ਗਏ ਸੀਗੇ ਜੀ, ਹੋਰ ਨਹੀਂ ਕੋਈ। ਪਸ਼ੂ ਚੱਕਣ ਵਾਲੇ ਤਾਂ ਆ ਗਏ ਸੀ, ਹੋਰ ਨਹੀਂ ਆਇਆ ਜੀ ਮਰਨ ਤੋਂ ਬਾਅਦ। ਹਾਂ ਮਰਨ ਵਾਲੇ ਚੱਕਣ ਵਾਲੇ ਆ ਗਏ ਸੀ ਪਸ਼ੂ, ਤੇ ਵੀ ਹੋਰ ਬੰਦਾ ਨਹੀਂ ਸਾਡੇ ਕੋਈ ਆਇਆ ਜੀ। ਜੋ ਡਾਕਟਰ ਡੱਪੇ ਜੇ ਆਏ ਤਾਂ ਹਣਾ ਡਾਕਟਰ ਮਗਰੋਂ ਆਏ ਨੇ ਜਦੋਂ ਜ਼ਿਆਦਾ ਨੁਕਸਾਨ ਹੋ ਮੱਛਰ ਗਿਆ। ਵਾਲੇ ਆਉਂਦੇ, ਜਦੋਂ ਮੱਛਰ ਮਰ ਜਾਂਦਾ ਉਦੋਂ ਦਵਾਈ ਛਿੜਕਦੇ ਆਪਾਂ ਵੀ ਮੱਛਰ ਦਿਖਾਓ ਸਾਨੂੰ ਕਿੱਥੇ। ਉਹ ਆਏ ਮੈਂ ਬਾਅਦ ਚ ਆਏ ਸੀ, ਟੀਮਾਂ ਬਾਅਦ ਚ ਆਈਆਂ ਸੀ। ਪਹਿਲਾਂ 40,000 ਦੀ ਦਵਾਈ ਮੈਂ ਲਵਾਤੀ ਆਪਦੇ ਪਸ਼ੂਆਂ ਦੇ ਪ੍ਰਾਈਵੇਟ ਤੋਂ। ਜੋ ਮੁੰਡਾ ਖੇਤਾਂ 'ਚ ਰਹਿੰਦਾ ਉਹ ਤੋਂ ਪੁੱਛਿਆ ਜਾਵੇ ਭਾਵਾਂ। ਆਹ ਗੱਲ ਹੋਈ ਹੈ। ਤਾਂ ਪੈਸਾ ਵੀ ਲੱਗਿਆ, ਲੁੱਟੇ ਵੀ ਗਏ, ਪੁੱਟੇ ਵੀ ਗਏ, ਤੇ ਫਿਰ ਵੀ ਹੱਥ ਪੱਲੇ ਕੁਛ ਨਹੀਂ ਪਿਆ ਇਹਨਾਂ ਲੋਕਾਂ ਦੇ। ਤਾਂ ਅਸੀਂ ਇਹਨਾਂ ਲੋਕਾਂ ਦੇ ਵਿੱਚ ਇੱਕ ਦੁੱਖ 'ਚ ਸ਼ਰੀਕ ਹੋਣ ਦੇ ਲਈ ਆਏ ਹਾਂ। ਅੱਜ ਸੋਚਿਆ ਕਿ ਚਲੋ ਜੇਕਰ ਕੋਈ ਮੰਤਰੀ ਨਹੀਂ ਪਹੁੰਚਿਆ, ਜੇਕਰ ਕੋਈ ਇੱਥੇ ਸਰਕਾਰ ਦਾ ਵਜ਼ੀਰ ਨਹੀਂ ਪਹੁੰਚਿਆ, ਤਾਂ ਚਲੋ ਚੱਲ ਕੇ ਇੱਕ ਦੁੱਖ ਆ ਜਿਹੜਾ ਉਹ ਸਾਂਝਾ ਕਰੀਏ। ਕੀ ਪਤਾ ਕਿ ਇਹ ਆਵਾਜ਼ ਆ ਜਿਹੜੀ ਉਹਨਾਂ ਸਰਕਾਰਾਂ ਤੱਕ ਪਹੁੰਚ ਜੇ ਜਿਹੜੀਆਂ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ, ਵੱਡੇ ਵੱਡੇ ਬੋਰਡ ਲਾਏ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ, ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਨੇਗੇ ਜੀ। ਸਾਡੇ ਥੋੜੇ ਨੁਕਸਾਨ ਹੋਇਆ, ਕੋਈ ਐਡਾ ਬੜਾ ਜ਼ਿਆਦਾ ਤੇ ਹੋਰ ਕੋਈ ਪਿੰਡ ਦਾ ਸਾਡਾ ਦਾ ਤਕੜਾ ਨੁਕਸਾਨ ਹੋ ਗਿਆ। ਪਿੰਡ ਦਾ ਜ਼ਿਆਦਾ? ਹਾਂ ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਚੋਂ, ਜਿਹਦੇ ਪੈ ਗਈ ਉਹਦੇ ਉਹ ਹੈ ਜੀ। ਜਿਸ ਬੰਦੇ ਦੇ ਜਾ ਕੇ ਬਿਮਾਰੀ ਪੈ ਗਈ ਉਹਦੇ ਕਈ ਪਸ਼ੂ ਜਿਹੜੀ ਸਾਰੇ ਖਤਮ ਹੀ ਹੋ ਗਏ। ਜਿਹੜਾ ਬਚ ਗਿਆ ਬਸ ਸਾਈਸ ਰੋਡ ਦਾ ਹੋਇਆ। ਹਾਂਜੀ ਹਾਂਜੀ 2 ਵਾਰੀ ਦੀ ਮਾਤਰਾ 'ਚ ਹੋ ਗਏ ਇਹ। ਜਦੋਂ ਗਊਆਂ ਦੇ ਇਹਨਾਂ ਤਾਂ ਫੜ ਹੁੰਦੇ ਸੀਗੇ ਉਦੋਂ ਗਾਈਆਂ ਬਹੁਤ ਮਰ ਗਏ, ਪਸ਼ੂ ਵਿੱਚ ਬਹੁਤ ਨੁਕਸਾਨ ਹੋਇਆ ਲੋਕਾਂ ਦਾ। ਤੇ ਇਹ ਦੂਜੀ ਵਾਰ ਹੋਇਆਗਾ। ਹੁਣ ਦੂਜੀ ਵਾਰ ਇੱਕ ਵਾਰ ਦਾ ਲੋਕ ਕਹਿੰਦੇ ਜੀ ਵੀ ਐਂ ਕਰ ਦੇਣਗੇ, ਡਾਕਟਰ ਆ ਜਾਣਗੇ। ਉਹਨਾਂ ਨੇ ਵੀ ਇੱਕ ਦਿਨ ਆਈ ਸੀ ਟੀਮ ਜੀ, ਟੀਕੇ ਲਾ ਕੇ ਬਾਗੇ, ਮੁੜ ਕੇ ਕੋਈ ਨਹੀਂ ਆਇਆ ਪਹੁੰਚਿਆ ਇੱਥੇ। ਨਾ ਜੀ ਕੋਈ ਨਹੀਂ ਪਹੁੰਚਿਆ। ਨਾ ਸਾਨੂੰ ਕਿਸੇ ਸਰਕਾਰ ਨੇ ਐਂ ਪੁੱਛਿਆਗਾ ਵੀ ਕਿਸੇ ਨੇ ਵੀ ਬੰਦੇ ਨੇ ਵੀ ਤੁਹਾਡਾ ਨੁਕਸਾਨ ਹੋ ਗਿਆ ਜਾਂ ਕਿਸੇ ਨੇ ਵੀ, ਨਾ ਕਿਸੇ ਪੱਤਰਕਾਰ ਨੇ। ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਟੀਮ ਦਾ ਜਿਹੜੇ ਸਾਡੇ ਪਿੰਡ ਤੱਕ ਪਹੁੰਚ ਗਏ। ਹਾਂਜੀ ਇੱਥੇ ਇਸ ਇਲਾਕੇ ਦੇ ਵਿੱਚ ਕੋਈ ਕੁਦਰਤ ਦੀ ਕਰੋਪੀ ਆ, ਕੋਈ ਕੁਦਰਤ ਦੀ ਮਾਰ ਆ? ਪਹਿਲਾਂ ਚਿੱਟੀ ਮੱਖੀ ਨੇ ਨਰਮਾ ਖਾ ਲਿਆ, ਗੁਲਾਬੀ ਸੁੰਡੀ ਨੇ ਨਰਮਾ ਖਾ ਲਿਆ, ਹੁਣ ਇਸ ਵਾਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹ ਦੇਖੋ ਜੀ ਕੁਦਰਤ ਦੇ ਹੱਥ ਹੈ ਗੱਲ, ਬੰਦੇ ਦਾ ਕੋਈ ਵੱਸ ਦਾ ਰੋਗ ਹੈ ਨਹੀਂਗਾ। ਪਰ ਕਾਰਨ ਕੀ ਸਰਕਾਰਾਂ ਦੇ ਵੱਸ 'ਚ ਤਾਂ ਹੈਗਾ ਹੀ ਹੈ, ਕੁਝ ਨਾ ਕੁਝ ਹੱਥ 'ਚ ਵੀ ਬੰਦਾ ਮਾੜਾ ਮੋਟਾ ਔਖ 'ਚ ਹੈਗਾ ਵੀ ਇਹਨਾਂ ਦੇ ਕੋਲੇ ਜਾਈਏ। ਅਸੀਂ ਕਿਸੇ ਨੇ ਹਾਲ ਤੱਕ ਕਿਸੇ ਬਾਂਹ ਫੜੀ, ਕੋਈ ਵੀ ਨਹੀਂ ਆਇਆ ਹੈਗਾ? ਕੋਈ ਡੀਸੀ ਵੱਲੋਂ ਟੀਮ ਭੇਜੀ ਗਈ ਹੋਵੇ? ਕੋਈ ਨਹੀਂ ਪਹੁੰਚਿਆ ਜੀ ਕੋਈ ਵੀ। ਜਦੋਂ ਫਸਲਾਂ ਮਰੀਆਂ ਨੇ ਉਦੋਂ ਕੋਈ ਵੀ ਕਹਿੰਦੇ ਸੀਗੇ, ਉਹਨਾਂ ਦੇ ਉਦੋਂ ਵੀ ਨਹੀਂ ਸਾਡੇ ਲਵੇ ਕੋਈ ਪਹੁੰਚਿਆ। ਹੁਣ ਸਾਡੇ ਸੈਂਕੜੇ ਪਸ਼ੂ ਨਿਕਲਣ ਲੱਗੇ ਜੀ। ਫਿਰ ਸਾਡੀ ਖਬਰ ਇਹ ਚੰਡੀਗੜ੍ਹ ਕਿਤੇ ਉੱਥੇ ਪਹੁੰਚੀ। ਫਿਰ ਉਦੋਂ ਬਾਅਦ ਕਿਤੇ ਟੀਮ ਭੇਜੀ ਬਾਈ ਵਾਲੀ ਗੱਲ, ਜਿਵੇਂ ਦੱਸਿਆ ਇਹਨਾਂ ਨੇ ਵੀ ਜਦੋਂ ਮੱਛਰ ਮਰ ਜਾਂਦਾ ਉਦੋਂ ਬਾਅਦ 'ਚ ਹੁੰਦਾ। ਪਹਿਲਾਂ ਸਾਨੂੰ 30,000 ਰੁਪਇਆ ਮਾਨ ਸਰਕਾਰ ਮੰਨੀ ਸੀ ਵੀ ਕਿ ਜਿਹੜੇ ਲੰਪਕ ਬਿਮਾਰੀ ਨਾਲ ਗਊਆਂ ਦਾ ਨੁਕਸਾਨ ਹੋਇਆ ਸੀ ਜਾਂ ਬਲਦਾਂ ਦਾ ਹੋਇਆ ਸੀਗਾ, ਪਰ ਦੇਣ ਪਾਣ ਨੂੰ ਇਹਦੇ ਪੱਲੇ ਕੁਛ ਨਹੀਂ ਹੈਗਾ। ਪਰ ਲੋਕਾਂ ਦੇ ਸਿਰ ਇਕੱਲੇ ਵਾਅਦੇ ਨੇ ਜਾਂ ਲਾ ਰਹੇ ਨੇ। ਪਰ ਸਰਕਾਰ ਤਾਂ ਕਹਿੰਦੀ ਸੀ ਕਿ ਜਦੋਂ ਹੜ੍ਹ ਆਏ ਸੀ ਇਸ ਇਲਾਕੇ ਦੇ ਵਿੱਚ, ਆ ਸਰਦੂਲਗੜ੍ਹ ਵਾਲੀ ਸਾਈਡ, ਉਦੋਂ ਕਹਿੰਦੇ ਸੀ ਕਿ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ, ਅਸੀਂ ਹਰ ਇੱਕ ਘਰ ਨੂੰ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਕਰਾਂਗੇ। ਕਿਹਾ ਇਹਨਾਂ ਨੇ ਅੱਗੇ ਲੈ ਕੇ ਮੁਰਗੀ ਤੋਂ ਅਸੀਂ ਬੋਤੀ ਤੱਕ ਦੇ ਪੈਸੇ ਦੇਵਾਂਗੇ। ਕੋਈ ਦਿੱਤਾ ਕਿਸੇ ਨੂੰ ਕੁਝ ਨਹੀਂ ਹੈਗਾ। ਅਸੀਂ ਰਾਸ਼ਨ ਵੀ ਵੰਡ ਕੇ ਇੱਧਰ ਹੜ੍ਹਾਂ ਦੀ ਮਾਰ ਦੇ ਵਿੱਚ ਜਾਂਦੇ ਰਹੇ ਹਾਂ, ਪਰ ਉਹ ਲੋਕ ਵੀ ਐ ਨਿਕਲੇ ਬੈਠੇ ਸੀਗੇ ਹੜ੍ਹਾਂ ਦੀ ਮਾਰ ਕੱਢੇ ਹੋਏ ਪਿੰਡਾਂ 'ਚੋਂ, ਤੇ ਮਤਲਬ ਬਹੁਤ ਤੰਗ ਹੋ ਚੁੱਕੇ ਲੋਕ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਨਾ ਜੀ ਆਪਣਾ ਨਹੀਂ ਹੋਇਆ ਨਹੀਂ ਨਾ ਜੀ ਬਈ। ਇੱਕ ਕਹਿੰਦੇ ਸੀ ਕਾਫੀ ਨੁਕਸਾਨ ਤੁਹਾਡਾ ਹੋਇਆ ਨਾ ਨੁਕਸਾਨ? ਜੀ ਕਿਵੇਂ ਲੱਗਦਾ ਘਰੇ? ਜੀ ਲੱਗਦਾ ਨਹੀਂ ਜੀ, ਪਰ ਗਾਈਆਂ ਮਰ ਗਈਆਂ 2, ਐਕਟੀ ਮੈਸਾਂ ਮਰ ਗਈਆਂ ਜੀ। ਐਕਟੀ ਮੇਰਾ 4 ਲੱਖ ਦਾ ਨੁਕਸਾਨ ਹੋ ਗਿਆ। 4 ਲੱਖ? ਹਾਂ ਜੀ, ਗਰੀਬ ਪਰਿਵਾਰ ਹੈ ਜੀ, ਉਹਨਾਂ ਮਸਾਂ ਪਾਲੀਆਂ ਜੀ ਬਸ। ਕਰਕੇ ਮਿਹਨਤ ਕਰਕੇ ਕੰਮ ਹੈ ਜੀ। ਮਿਹਨਤ ਕਰਕੇ ਟਰੈਕਟਰ ਤੇ ਦਿਹਾੜੀ ਦੂੜੀ ਕਰਕੇ ਟਾਈਮ ਪਾਸ ਕਰਦੇ ਨੇ ਜੀ। ਹਾਂ ਪਰਿਵਾਰ ਦੇ ਕੋਲੇ ਕੋਈ ਸਾਧਨ ਨਹੀਂ, ਕੋਈ ਜ਼ਮੀਨ ਜਾਇਦਾਦ ਦਾ ਨਹੀਂ ਕੋਈ ਸਾਧਨ। ਪਸ਼ੂਆਂ ਤੇ ਦੁੱਧ ਦਾ ਕੰਮ ਸੀ ਵਿਚਾਰਿਆਂ ਦਾ, ਉਹ ਟਾਈਮ ਪਾਸ ਕਰਦੇ ਸੀ। ਕਿੱਲੇ ਖਾਲੀ ਹੋ ਗਿਆ, ਠੇਕੇ ਤੇ ਜ਼ਮੀਨ ਜਮੂਨ ਲੈ ਕੇ ਮਾੜੀ ਮੋਟੀ ਖੇਤੀ ਕਰਦੇ ਆ। ਬਾਕੀ ਸਰਕਾਰਾਂ ਨਾ ਜ਼ੋਰ ਦੇ ਰਹੀਆਂ ਨੇ ਜੀ ਵੀ ਨਸਲ ਸੁਧਾਰ ਕਰੋ, ਨਸਲ। ਸਾਨੂੰ 50 ਤੋਂ ਲੈ ਕੇ 60 ਸਾਲ ਲੱਗ ਗਏ ਨਸਲ ਸੁਧਾਰ ਕਰਨ ਤੇ। ਅਸੀਂ ਹੁਣ ਤਿਆਰ ਕੀਤੀਆਂ ਨਸਲਾਂ ਸਾਡੇ ਪਿੰਡ ਨੇ, ਚੰਗੇ ਪਸ਼ੂ ਜਿਹੜੇ ਕਿ 2-2, 2.5, 3-3 ਲੱਖ ਦੇ ਨੇ। ਪਰ ਹੁਣ ਸਾਰਿਆਂ ਦਾ ਫੇਰ ਇੰਨਾ ਨੁਕਸਾਨ ਹੋ ਗਿਆ। ਉਹ ਸਰਕਾਰ ਜ਼ੋਰ ਦਿੰਦੀ ਹੈ ਵੀ ਚੰਗੀਆਂ ਨਸਲਾਂ ਤਿਆਰ ਕੀਤੋ। ਹੁਣ ਸਾਡੇ ਆ ਕੇ ਕਿਸੇ ਨੇ ਮਤਲਬ ਨਹੀਂ ਪੁੱਛਿਆ ਕੋਈ ਵੀ ਕਿਉਂ। ਧੰਨਵਾਦ ਕਰਦੇ ਹਾਂ ਤੁਹਾਡਾ, ਜਿਹੜੇ ਤੁਸੀਂ ਦੁੱਖ ਦੀ ਘੜੀ 'ਚ ਸਾਡੇ ਆਏ ਹੋ। ਤੇ ਵੋਟਾਂ ਦੇ ਸੰਬੰਧ ਵਿੱਚ ਸੁਖਬੀਰ ਬਾਦਲ ਨੇ ਰੈਲੀਆਂ ਕੱਢੀਆਂ, ਟਰੈਕਟਰ ਮੰਗ ਲਏ,
ਪਰ ਦੁੱਖ ਦੇ ਵੰਡਣ ਵਾਸਤੇ ਨਹੀਂ ਕੋਈ ਵੀ ਆਇਆ, ਮੰਤਰੀ ਸ਼ੰਤਰੀ ਕੋਈ ਨਹੀਂ। ਵੋਟਾਂ ਵੇਲੇ ਬਥੇਰੇ ਸਾਰੇ ਇੱਥੇ ਗੇੜੇ ਦੇਣਗੇ। ਤੇ ਨੁਕਸਾਨ ਹੁਣ ਸਾਡੇ ਮੇਰਾ ਆਪਦਾ ਸੀਗਾ ਜੀ, ਇੱਕ ਕੱਟਾ ਤਿਆਰ ਕੀਤਾ ਸੀ 2-2.5 ਲੱਖ ਰੁਪਏ ਦਾ ਸੀਗਾ। ਉਹਦੀ ਮਾਂ ਦੇ ਥੱਲੇ 18-22 ਕਿਲੋ ਦੁੱਧ ਹੈ, ਸਾਰਾ ਉਹਨੂੰ ਪਿਆ ਕੇ ਤਿਆਰ ਕੀਤਾ, ਉਹ ਨਹੀਂ ਰਿਹਾ। ਇੱਕ ਬੜੀ ਚੰਗੀ ਮੱਝ ਦੀ ਝੋਟੀ ਤਿਆਰ ਕੀਤੀ, ਉਹ ਨਹੀਂ ਰਹੀ। ਹੁਣ ਦੁੱਖ ਬੜਾ ਹੈ, ਘਰੇ ਜੀ ਨਹੀਂ ਲੱਗਦਾ। ਦੁਬਾਰੇ ਮੰਨ ਲਓ ਵੀ ਮਨ ਨਹੀਂ ਵੱਧ ਰਿਹਾ ਹੈ ਪਸ਼ੂਆਂ ਕਰਨੀ ਵੀ ਧਿਆਨ ਦੇਈਏ। ਜੇ ਸਰਕਾਰਾਂ ਕੋਈ ਬਾਂਹ ਫੜਨ ਤਾਂ ਕਿ ਫਿਰ ਵੀ ਮਾੜਾ ਮੋਟਾ ਚਲੋ ਮਨ ਨੂੰ ਐ ਹੋ ਜਾਂਦਾ ਵੀ ਇੰਨਾ ਕੁ ਲੜ ਫੜਿਆ, ਪੂਰਾ ਤਾਂ ਨਹੀਂ ਹੁੰਦਾ। ਬਾਕੀ ਠੇਕੇ ਠੱਲੇ ਨੇ ਜ਼ਮੀਨਾਂ ਨੇ ਬਚਦਾ ਕੁਝ ਨਹੀਂ, ਬਿਲਕੁਲ ਮਹਿੰਗਾਈ ਦਾ ਯੁੱਗ ਹੈ। ਤਾਂ ਅਸੀਂ ਜਿਹੜੀ ਇਹ ਗੱਲਬਾਤ ਇਹ ਰੱਖ ਰਹੇ ਹਾਂ ਇੱਥੇ ਬਈ ਆਪਾਂ ਤੁਸੀਂ ਦੱਸ ਰਹੇ ਸੀ ਕਿ ਜ਼ਮੀਨ ਜਿਵੇਂ ਇਹਨਾਂ ਨੇ ਦੱਸਿਆ ਕਹਿੰਦੇ ਠੇਕੇ ਤੇ ਲੈਣ ਨੂੰ ਠੇਕਾ ਵੀ ਕਾਫੀ ਭਰਨਾ ਪੈਂਦਾ ਹੋਊ। 70000 ਰੁਪਇਆ ਕਿੱਲੇ ਦਾ ਜੀ। 70000 ਹਾਂ, ਲੱਖ ਵਾਂਗੂ ਆ ਜਾਂਦਾ ਵਿੱਚ ਖਰਚਾ ਪਾ ਕੇ। ਲੱਖ ਰੁਪਏ ਦੀ ਫਸਲ ਨਹੀਂ ਹੁੰਦੀ ਜੀ। 4 ਲੱਖ ਦਾ ਇਹ ਨੁਕਸਾਨ ਹੋ ਗਿਆ। 4 ਲੱਖ ਦਾ ਹੋ ਗਿਆ ਜੀ। 2 ਲੱਖ 2 ਲੱਖ ਦਾ ਪਾਰ ਹੋ ਗਿਆ ਜੀ ਗਾਈਆਂ ਦਾ। ਹਾਂ, ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਜੀ, 2 ਵਾਰੀ ਜੀਰੀ ਲਾਉਣੀ। ਇੱਕ ਮਿੰਟ ਅਸੀਂ ਆ ਗਏ ਤੁਹਾਡੇ ਕੋਲ। ਹਾਂਜੀ ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਸੀਗਾ, 2 ਵਾਰੀ ਜੀਰੀ ਲਾਉਣੀ ਪੈ ਗਈ। ਡਬਲ ਖਰਚਾ ਉਦੋਂ ਪੈ ਗਿਆ ਲਵਾਈ ਰੇਹ ਦਾ ਸਾਰਾ। ਉੱਥੇ ਘੱਟੋ ਘੱਟ 10-10 ਫੁੱਟ ਪਾਣੀ ਸੀ, ਕਿਸੇ ਨੇ ਜਾ ਕੇ ਨਹੀਂ ਕੋਈ ਸਾਡੇ ਕੋਲੇ ਪਹੁੰਚਿਆ। ਅੱਜ ਤਾਂ ਤਿੰਨੇ ਸਰਕਾਰਾਂ ਦੇ ਜ਼ੋਰ ਲਾ ਦੇਖ ਲਿਆ, ਸਾਨੂੰ ਤਾਂ ਕਿਸੇ ਨੇ, ਸਾਨੂੰ ਤਾਂ ਇਹਦੀ ਮਾੜੀ ਮੋਟੀ ਉਮੀਦ ਸੀਗੀ ਵੀ ਚੱਲ ਜ਼ਿਮੀਂਦਾਰ ਭਾਈ ਕੁਛ ਨਾ ਕੁਛ ਕਰੂਗਾ। ਇਹਨੇ ਵੀ ਸਾਡਾ ਝੰਡਾ ਚੜ੍ਹਦਾ ਸੀ ਵੀ ਕਹਿੰਦੇ ਸੱਥਾਂ ਜੋ ਸਰਕਾਰ ਚੱਲੂ ਇਹ ਤਾਂ ਕਹਿੰਦੇ ਰਹੇ ਆ। ਬਸ ਚੱਲ ਵੀ ਬਸ ਤੁਹਾਨੂੰ ਪਤਾ ਲੱਗ ਹੀ ਰਿਹਾ ਜੀ, ਆਪ ਹੀ ਸਿਆਣੇ ਤੁਸੀਂ। ਸਾਡੇ ਲਵੇ ਤਾਂ ਕੋਈ ਅੱਜ ਤੱਕ ਆਇਆ ਨਹੀਂ ਕੋਈ ਸੱਥਾਂ ਵਾਲਾ, ਨਾ ਇਹ ਆਪ ਆਏ ਨੇ ਕੋਈ। ਤਾਂ ਬਿਲਕੁਲ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਰੱਖ ਰਹੇ ਹਾਂ। ਤੁਹਾਡਾ ਵੀ ਨੁਕਸਾਨ ਹੋਇਆ ਜੀ? ਬਾਹਰੋਂ ਕਿਹੜੇ ਪਿੰਡ ਤੋਂ ਤੁਸੀਂ? ਹੁੰਦੜ ਤੋਂ। ਉਧਰ ਕੋਈ ਬਚਾਅ ਹੈਗਾ ਉਧਰਲੇ ਪਿੰਡਾਂ 'ਚ? ਬਚਾ ਜੀ, ਉਧਰਲੇ ਪਿੰਡਾਂ 'ਚ ਬਚਾ ਹੈ। ਹਾਂਜੀ ਤੁਹਾਡਾ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕੁਲਵੰਤ ਸਿੰਘ, ਇੱਕ ਸਰਵਿਸ ਆਰਮੀ। ਔਰ ਜੋ ਮੰਦਭਾਗੀ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ, ਖਾਸ ਕਰਕੇ ਸਾਡੇ ਪਿੰਡ ਦੇ ਵਿੱਚ 700 ਦੇ ਕਰੀਬ ਪਸ਼ੂ ਖਤਮ ਹੋ ਚੁੱਕਿਆ ਹੈ। ਜਿਹਦੇ ਵਿੱਚ ਹੁਣ ਤੁਹਾਨੂੰ ਪਹਿਲਾਂ ਹੀ ਲੜਕਾ ਦੱਸ ਕੇ ਹਟਿਆ, ਉਹਦੇ ਕੋਲ ਮੇਰਾ ਵਾਹਣ ਠੇਕੇ ਤੇ ਸੀਗਾ, 5-7 ਪਸ਼ੂ ਉਹਦੇ ਵੀ ਖਤਮ ਹੋ ਚੁੱਕਿਆ, ਗਰੀਬ ਬੰਦਾ ਉਹ। ਪਰ ਜੋ ਸਰਕਾਰਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਪਹਿਲਾਂ ਕੋਈ ਦਵਾਈ ਬੂਟੀ ਨਹੀਂ ਹੋਣ ਕਰਕੇ, ਤੇ ਕਰੋਨਾ ਦੀ ਤਰ੍ਹਾਂ ਹੁਣ ਕਹਿੰਦੇ ਵੀ ਟੀਕੇ ਨਹੀਂ ਲੱਗੇ ਜਾਂ ਕੁਛ ਉਹ ਨਹੀਂ ਹੋਇਆ, ਤੇ ਇਸ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਤਾਂ ਜ਼ਿਮੀਂਦਾਰ ਨੂੰ ਖੁਦ ਨੂੰ ਆਪ ਨਹੀਂ ਭਰਨਾ ਪੈ ਰਿਹਾ। ਜੋ ਬੰਦਾ ਦਿਹਾੜੀਦਾਰ ਹੈ ਜਾਂ ਉਹ ਕਿੱਦਾਂ ਆਪਣਾ ਗੁਜ਼ਾਰਾ ਕਰਦਾ ਉਹ ਉਸ ਨੂੰ ਪਤਾ ਹੈਗਾ। ਤੇ ਜੋ ਹੁਣ ਖੇਤੀ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਪਤਾ ਹੈਗਾ, ਮੌਸਮ ਬਦਲੀ ਹੋ ਜਾਂਦਾ ਹੈ। ਕੋਈ ਸਰਕਾਰਾਂ ਬੀਮਾ ਨਹੀਂ ਕਰਦੀਆਂ ਫਸਲਾਂ ਦਾ, ਜਾਂ ਝੋਨੇ ਵੇਲੇ ਝੋਨੇ ਡੁੱਬ ਜਾਂਦੇ ਨੇਗੇ, ਉਦੋਂ ਫਿਰ ਘੱਟ ਰੇਟ ਦੇ ਉੱਤੇ ਫਸਲਾਂ ਵੀ ਚੁੱਕਦੀਆਂ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਹੈ ਇੱਥੇ ਬਈ ਤੁਹਾਡਾ ਆਹੀ ਪਿੰਡ ਆ? ਅੱਛਾ, ਤੁਹਾਡਾ ਵੀ ਕਿੰਨਾ ਨੁਕਸਾਨ ਆ ਇੱਥੋਂ ਦਾ? ਇੱਕ ਮੱਝ ਮਰ ਗਈ ਜੀ, 1.2 ਲੱਖ ਦੀ ਸੀਗੀ। ਇੱਕ ਮੱਝ ਮਰ ਗਈ ਸੀਗੀ ਜੀ, ਪਹਿਲਾਂ 2 ਕਟਰੂ ਮਰ ਗਏ ਸੀਗੇ। ਤੇ ਠੇਕੇ ਡੱਲੇ ਦਾ ਬਾਣ ਹੈ ਜੀ, 8 ਕਿੱਲੇ ਠੇਕੇ ਦੇ ਨੇ 75,000 ਨੂੰ ਜੀ ਆਪਣੇ ਕੋਲੇ ਠੇਕੇ ਦੇ। ਤੇ ਬਈ ਇਹ ਬਸ ਤੋਂ ਵਾਲਾ ਮਾਰ ਪੈ ਗਈ। 81,000 ਦੀ ਲਿਆਂਦੀ ਸੀਗੀ, ਇਹ 1.5 ਲੱਖ ਦੀ ਇਹ ਮਰ ਗਈ। ਹੁਣ 2 ਲੱਖ 'ਚ ਪੈ ਗਈ, ਦੁਬਾਰੇ ਕਿੱਥੋਂ ਲਈ ਜੂ। ਬਿਲਕੁਲ। ਤਾਂ ਅਸੀਂ ਅਪੀਲ ਵੀ ਕਰਦੇ ਆ ਜਿਹੜੇ ਮਦਦ ਕਰਨੀ ਚਾਹੁੰਦੇ ਆ। ਇਹ ਪਿੰਡ ਕਿਹੜੇ ਰੋਡ ਤੇ ਪੈ ਜਾਂਦਾ ਜੀ? ਇਹ ਦੋਨੇ ਬਰਨਾਲਾ ਰੋਡ ਤੇ ਪੈ ਜਾਂਦਾ ਜੀ, ਇੱਕ ਪਟਿਆਲਾ ਰੋਡ ਤੇ ਪੈ ਜਾਂਦਾ। ਦੋਨੇ ਪਿੰਡਾਂ ਦੇ ਵਿਚਾਲੇ, ਸੜਕਾਂ ਦੇ ਵਿਚਾਲੇ ਆ ਜੀ ਇਹ। ਅੱਛਾ। ਹਾਂਜੀ, ਇਹ ਜਿਆਦਾ ਪਟਿਆਲਾ ਰੋਡ ਪੈ ਜਾਂਦਾ ਜੀ, ਇਧਰਲਾ ਬਰਨਾਲਾ ਰੋਡ ਪੈ ਜਾਂਦਾ ਦੂਸਰੀ ਸਾਈਡ। ਖਿਆਲਾ ਕਲਾਂ ਪਿੰਡ? ਖਿਆਲਾ ਕਲਾਂ ਜੀ, 3 ਪਿੰਡ ਨੇ ਜੀ। ਖਿਆਲਾ ਕਲਾਂ ਜੀ, ਖਿਆਲਾ ਖੁਰਦ, ਮਲਕਪੁਰ ਖਿਆਲਾ ਜੀ। ਹਾਂਜੀ। ਤਾਂ ਅਸੀਂ ਜਿਹੜੀ ਕਿ ਅਪੀਲ ਆ ਇਹਨਾਂ ਲੋਕਾਂ ਨੂੰ, ਜਿਵੇਂ ਬਾਈ ਨੇ ਦੱਸਿਆ ਕਿ ਇਹ ਪਿੰਡ ਆ ਜਿਹੜਾ ਇਹ ਜ਼ਿਆਦਾ ਪਟਿਆਲਾ ਰੋਡ ਤੋਂ ਸੌਖਾ ਰਹਿੰਦਾ ਹੈਗਾ। ਜਦੋਂ ਮਾਨਸਾ ਨੂੰ ਆਉਣੇ ਆ ਤਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਖਿਆਲਾ ਕਲਾਂ। ਤੁਸੀਂ ਨੌਜਵਾਨ ਨੂੰ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਦਾ? ਤੁਰਦੇ ਫਿਰਦੇ ਹੋ, ਬੈਠਦੇ ਕਰਦੇ ਹੋਵੋਗੇ ਬਜ਼ੁਰਗਾਂ ਕੋਲ, ਘਰਾਂ ਦੇ ਵਿੱਚ ਵੀ ਕਈ ਵਾਰ ਕੋਈ ਆਵਾਜ਼ਾਂ ਵੱਜ ਜਾਂਦੀਆਂ ਨੇ, ਜਾਂਦੇ ਕਰਦੇ ਰਹੋਗੇ। 700 ਤੋਂ ਪਲੱਸ ਗਿਣਤੀ ਦੇ ਵਿੱਚ ਆਇਆ ਜੀ। ਤੇ ਬਾਕੀ ਦਾ ਹਲੇ ਕੁਝ ਪਸ਼ੂ ਰਹਿ ਗਏ ਹੋਣੇ, ਲਿਖਤੀ ਕਿੰਨੀ ਹੋ। ਤੇ ਹੁਣ ਥੋੜਾ ਜਿਹਾ ਕੁਝ ਫਰਕ ਪਿਆ ਗਿਆ। ਕਿਸੇ ਬੰਨਿਓ ਕੋਈ ਮਦਦ ਦੀ ਅਪੀਲ ਜਾਂ ਗੁਹਾਰ ਕੀਤੀ ਹੈ ਕਿਸੇ ਵੱਲੋਂ, ਕੋਈ ਕਿਹਾ ਹੋਵੇ ਕਿਸੇ ਨੂੰ? ਨਹੀਂ ਜੀ, ਹਾਲੇ ਤੱਕ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਆਪਣੇ ਕੋਲ। ਇੱਕ ਵਾਰੀ ਮਤਲਬ ਪਟਵਾਰੀ ਸਾਹਿਬ ਲਿਖ ਕੇ ਲੈ ਚੁੱਕੇ ਨੇ। ਹਾਲੇ ਦੇਖੋ ਅੱਗੇ ਕੀ ਮਤਲਬ ਕਾਰਵਾਈ ਕਰਦਾ ਪ੍ਰਸ਼ਾਸਨ ਉਹਦੇ ਬਾਰੇ। ਤੁਹਾਡਾ ਵੀ ਜੀ ਨੁਕਸਾਨ ਹੋਇਆ? ਜੀ 2 ਪਸ਼ੂ ਹੋਏ ਜੀ ਮੇਰੇ। 2 ਪਸ਼ੂ? ਹਾਂ, ਇੱਕ ਝੋਟੀ ਸੀ ਅਫਸਰ, ਤੇ ਇੱਕ ਤੀਜੇ ਸੂਏ ਝੋਟੀ ਸੀਗੀ। ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ? ਜਿਹੜੀ ਮੰਗ ਆ, ਜਿਹੜੀ ਸਰਕਾਰ ਕਹਿ ਰਹੀ ਸੀ ਅਸੀਂ ਤੁਹਾਡੇ ਵਿੱਚੋਂ ਆ, ਤੁਹਾਡੀ ਗੱਲ ਕਰਾਂਗੇ। ਨਾ ਜੀ, ਕੋਈ ਲੱਗਦਾ ਨਹੀਂਗਾ ਗੱਲ ਇਹ ਕਰੀ ਨਹੀਂ ਕਿਸੇ ਨੇ ਗੱਲ? ਨਾ, ਕੋਈ ਨਹੀਂ ਆਇਆ ਇੱਥੇ।
ਤੁਹਾਡਾ ਵੀ ਬਾਈ ਜੀ ਨੁਕਸਾਨ ਕੋਈ ਹੋਇਆ? ਹਾਂ ਵੀਰੇ, ਇੱਕ ਮੱਝ ਤੇ 2 ਝੋਟੀਆਂ। ਤੇ ਅਸੀਂ ਕਹਿੰਦੇ ਵੀ ਇਹਦਾ ਮੁਆਵਜ਼ਾ ਨੂੰ ਮਿਲਣਾ ਚਾਹੀਦਾ ਜਿਹੜਾ ਸਾਡਾ ਨੁਕਸਾਨ ਹੋਇਆ ਸਰਕਾਰ ਤੋਂ। ਇਹ ਸਾਡੀ ਬੇਨਤੀ ਹੈ। ਜਦੋਂ ਪਹਿਲਾਂ ਕੰਮ ਤੋਂ ਆਉਂਦੇ ਸੀ, ਘਰੇ ਵੜਦੇ ਸੀ, ਤਾਂ ਦਿਲ ਸੀ ਜਿਹੜਾ ਉਹ ਖੁਸ਼ ਹੁੰਦਾ ਉਹ ਵੀ ਆਪਣੇ ਘਰੇ ਪਸ਼ੂ ਇੰਨੇ ਕਦੇ ਹੈਗੇ ਆ, ਇੰਨੀ ਕੁ ਕਬੀਲਦਾਰੀ ਇਹਨਾਂ ਨਾਲ ਸਾਂਭੀ ਜਾਣੀ ਆ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੇ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ ਆ। ਵਾਧੂ ਖੁਸ਼ ਹੁੰਦਾ ਸੀਗਾ ਜੀ ਬਾਈ। ਹੁਣ ਤਾਂ ਮੇਰੇ ਮੁੰਡੇ ਦੇ ਵੀ ਦਿਮਾਗ ਤੇ ਟੈਨਸ਼ਨ ਪਈ ਆ ਇਹ ਕੰਮ 'ਚ। ਆਪ ਦਾ ਵੀ ਮਨ ਖਰਾਬ ਹੁੰਦਾ। ਘਰੇ ਜਿੰਦਾ ਨਹੀਂ ਕੁਝ ਜੀ ਆਉਂਦਿਆਂ ਨੂੰ। ਅੱਛਾ ਵੀਰੇ। ਤਾਂ ਬਿਲਕੁਲ ਅਸੀਂ ਤੁਹਾਡਾ ਵੀ ਹੋਇਆ ਜੀ ਕੋਈ ਨੁਕਸਾਨ? ਕਿੰਨੇ ਪਸ਼ੂ? ਜੀ ਇੱਕ ਮੱਝ ਦਾ? ਹਾਂ ਜੀ, ਸੂਣ ਵਾਲੀ ਮੱਝ ਸੀ। ਕੰਮ ਕੀ ਕਰਦੇ ਹੋ ਤੁਸੀਂ? ਕੰਮ ਤਾਂ ਖੇਤੀ ਦਾ ਹੀ ਕਰਦੇ ਜੀ। ਠੇਕੇ ਤੇ ਲੈਣੇ ਬਾਹਣ ਕੁਛ ਥੋੜਾ ਜਿਹਾ ਆਉਂਦਾ ਗਾ। ਤਾਂ ਅਸੀਂ ਜਿੰਨੇ ਕੁ ਲੋਕ ਸਾਨੂੰ ਮਿਲ ਰਹੇ ਨੇ, ਅਸੀਂ ਉਨੇ ਕੁ ਲੋਕਾਂ ਨਾਲ ਗੱਲ ਕਰੀਏ। ਇਸ ਪਿੰਡ ਦੇ ਕਾਫੀ ਲੋਕ ਨੇ ਜਿਹੜੇ ਕੰਮਾਂ ਧੰਦਿਆਂ ਤੇ ਗਏ ਹੋਏ ਨੇ, ਜਿਨ੍ਹਾਂ ਦਾ ਨੁਕਸਾਨ ਹੋਇਆ। ਤੁਹਾਡਾ ਵੀ ਬਾਪੂ ਜੀ ਹੋਇਆ ਨੁਕਸਾਨ? ਕਿੰਨੇ ਪਸ਼ੂ ਸੀਗੇ? ਸਾਡੀ ਇੱਕ ਮੈਸ ਹੋਈ ਹੈ, 14 ਲੀਟਰ ਦੁੱਧ ਸੀ ਥੱਲੇ। ਬਹੁਤ ਵਧੀਆ ਝੋਟੀ ਸੀਗੀ ਜੀ। ਹਾਂ ਜੀ, ਉਹ ਬਸ ਕਈ ਦਿਨ ਖੜੀ ਆ, 7 ਹਫ਼ਤਾ ਤੱਕ, ਹਫ਼ਤੇ 'ਚ ਪੂਰੀ ਹੋ ਗਈ। ਆਸਾਂ ਉਮੀਦਾਂ ਕੀ ਸੀਗੀਆਂ ਵੀ ਚਲੋ ਇੰਨਾ ਕੁ ਦੁੱਧ ਪੈ ਜਾਂਦਾ, ਇੰਨਾ ਕੁ ਖਰਚਾ ਹਾਂ ਇੱਧਰੋਂ ਚੱਲੀ 14 ਲੀਟਰ ਦੁੱਧ ਸੀਗਾ ਜੀ, 14-15 ਲੀਟਰ ਦੁੱਧ ਬਹੁਤ ਸੀਗਾ ਜੀ। ਵਧੀਆ ਦੁੱਧ ਦਿੰਦੀ ਸੀ। ਤੁਹਾਡਾ ਵੀ ਹੋਇਆ ਜੀ ਨੁਕਸਾਨ? ਜੀ 2 ਪਸ਼ੂ ਹੋਏ। ਇੱਕ ਤਾਂ ਸੱਜਰ ਝੋਟੀ ਮਰ ਗਈ ਜੀ, 20 ਕੁ ਦਿਨ ਹੋਏ ਸੀ ਸੂਈ ਨੂੰ। ਇੱਕ ਅਸਰ ਝੋਟੀ ਮਰ ਗਈ ਬਸ। 2 ਕੁ ਦਿਨ ਢਿੱਲੇ ਹੋਏ ਨੇ ਬਸ, ਉਹਦੀ ਟੀਕੇ ਲਵਾਤੇ ਬਸ। ਇੱਕ ਦਿਨ ਪਹਿਲੇ ਮਰ ਗਈ, ਕੱਟੀ ਦੀ ਮਗਰ 20 ਕੁ ਦਿਨਾਂ ਦੀ ਸੂਈ ਸੀ, ਉਹ ਦੂਜੇ ਕੁ ਦਿਨ ਹੀ ਮਰ ਗਈ। 2 ਦੀ ਮੌਤ ਹੋ ਗਈ। ਤਾਂ ਬੜੀਆਂ ਆਸਾਂ ਹੁੰਦੀਆਂ ਨੇ ਕਿਸਾਨਾਂ ਨੂੰ ਕਿ ਸਾਡੇ ਸਹਾਇਕ ਕਿੱਤੇ ਦੇ ਨਾਲ ਅਸੀਂ ਚੱਲੇ ਹਾਂ ਤੇ ਸਹਾਇਕ ਕਿੱਤਾ ਸਾਡੇ ਲਈ ਫਾਇਦੇਮੰਦ ਰਹੂਗਾ। ਪਰ ਜਦੋਂ ਸਹਾਇਕ ਕਿੱਤਿਆਂ ਨੂੰ ਮਾਰ ਪੈਂਦੀ ਆ ਤਾਂ ਉਦੋਂ ਕਿਸਾਨ ਦੇ ਗਲ ਦਾ ਰੱਸਾ ਬਣਦੀ ਆ, ਕਿਸਾਨ ਦੇ ਸਿਰ ਦੀ ਪੱਗ। ਖੁਦਕੁਸ਼ੀਆਂ ਦੇ ਰਾਹ ਪੈਂਦਾ ਕਿਸਾਨ। ਪਰ ਅਸੀਂ ਅੱਜ ਜਿਹੜੀ ਇਹ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ, ਇਸ ਤਸਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਲੋਕਾਂ ਦੀ ਜਿਹੜੀ ਮਦਦ ਆ ਉਹ ਹੋ ਸਕੇ। ਤੇ ਅਸੀਂ ਅਪੀਲ ਵੀ ਕਰ ਰਹੇ ਹਾਂ ਵਾਰ-ਵਾਰ ਕਿ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਕੋਈ ਤਾਂ ਸਮਾਜ ਸੇਵੀ ਅੱਗੇ ਆਵੇ, ਕੋਈ ਤਾਂ ਇਹਨਾਂ ਦੀ ਬਾਂਹ ਫੜੇ ਆ ਕੇ। ਬਈ ਤੁਹਾਡਾ ਕਿੰਨਾ ਨੁਕਸਾਨ ਹੋਇਆ? ਸਾਡਾ ਇੱਕ ਝੋਟੀ ਸੀਗੀ ਜੀ, 8 ਮਹੀਨੇ ਦੀ ਗੱਭਣ ਸੀਗੀ। ਤੇ ਮੰਨ ਲਾ ਵੀ ਹੁਣ ਉਹਨੇ ਸੂਣੇ ਸੀਗਾ, 20 ਦਿਨਾਂ ਦਾ ਰਹਿੰਦੇ ਸੀ। ਤੇ ਉਹਦੀ ਜਦੋਂ ਭਰਾ ਦੂਜਾ ਇੱਕ ਦਿਨ ਹੀ ਮੌਤ ਹੋਈ ਦੋਨਾਂ ਦੀ, ਜਿਹੜੀ 15 ਲੀਟਰ ਵਾਲੀ ਸੀਗੀ। ਤੇ ਮੰਨ ਲਾ ਵੀ ਪਸ਼ੂਆਂ ਤੇ ਚੱਲਦਾ ਸੀਗਾ ਯਾਰ ਜੀ, ਵੱਧ ਤੋਂ ਵੱਧ 2000 ਕਿੱਲੇ ਠੇਕੇ ਤੇ ਲੈ ਕੇ ਦੁੱਧ ਦਾ ਡੰਗਾ ਆਪਦਾ ਲਾਈ ਜਾਂਦੇ ਸੀ, ਟਾਈਮ ਪਾਸ ਕਰਦੇ ਸੀਗੇ। ਬਿਲਕੁਲ ਹਾਂ। ਤਾਂ ਕਿਸੇ ਦੀਆਂ ਆਸਾਂ ਸੀ ਕਿ ਅਸੀਂ ਮੱਝਾਂ ਦੇ ਦੁੱਧ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਗਾ ਉਹ ਚਲਾਵਾਂਗੇ। ਕਿਸੇ ਦੀ ਆਸ ਇਹ ਸੀ ਕਿ ਆਹ ਮੱਝ ਸਾਡੀ ਸੂਣ ਵਾਲੀ ਹੈ, ਇਸ ਨੂੰ ਵੇਚ ਕੇ ਅਸੀਂ ਜਵਾਕਾਂ ਦੀ ਫੀਸ ਭਰਾਂਗੇ। ਤੇ ਕਿਸੇ ਦੀ ਇਹ ਵੀ ਆਸ ਸੀ ਕਿ ਆਪਣੇ ਘਰ ਵਾਲੀ ਨੂੰ ਕੱਪੜੇ ਲੈ ਕੇ ਦੇਣੇ ਆ, ਕਿਉਂਕਿ ਬਰੇ ਛਮਾਹੀ ਜਿਹੜੀਆਂ ਡਿਮਾਂਡਾਂ ਹੁੰਦੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਹੁੰਦੀਆਂ। ਬਈ ਕਿੰਨੀਆਂ ਕੁ ਆਸਾਂ ਸੀ ਇਹਨਾਂ ਪਸ਼ੂਆਂ ਤੋਂ? ਅੱਜ ਘਰਾਂ ਦੇ ਘਰ ਖਾਲੀ ਹੋ ਗਏ ਕਹਿੰਦੇ। ਬਾਲੀਆਂ ਸੀ ਬਈ, 4 ਪਸ਼ੂ ਮਰ ਗਏ। 3 ਮੈਸਾਂ ਤੇ ਇੱਕ ਝੋਟੀ ਸੀ ਅਫਸਰ। 15-15, 16-16 ਕਿਲੋ ਵਾਲੀਆਂ ਮਈਆਂ ਰੱਖੀਆਂ ਹੋਈਆਂ ਚੰਗੀਆਂ। ਠੇਕੇ ਠੁਕੇ ਤੇ ਬਾਣ ਲੈ ਕੇ ਗੁਜ਼ਾਰਾ ਕਰਦੇ ਸੀਗੇ। ਹੁਣ ਫਿਰ ਕੀ ਦਿੰਦਾ ਮੂਰੇ? ਕੁਛ ਨਹੀਂ ਬਈ, ਹੁਣ ਟਾਈਮ ਪਾਸ ਆ ਬਸ। ਕਿਸੇ ਤੱਕ ਕੋਈ ਪਹੁੰਚ ਕੀਤੀ ਵੀ ਭਾਈ ਸਾਡਾ ਨੁਕਸਾਨ ਹੋਇਆ? ਪਹੁੰਚ ਆਈ ਨਹੀਂ ਜੀ ਕੋਈ ਸਾਡੇ ਕੋਲ। ਫੇਰ ਹੀ ਕਰੀਏ, ਤੁਸੀਂ ਆਏ ਹੋ ਜੀ, ਤਾਂ ਤੁਹਾਡਾ ਧੰਨਵਾਦ ਹੈ ਜਿਹੜੇ ਆ ਗਏ ਸਾਡੇ ਕੋਲ। ਕੋਈ ਆਈ ਨਹੀਂ ਸਾਡੇ ਕੋਲ। ਤੁਹਾਡਾ ਵੀ ਹੋਇਆ ਬਾਈ? ਪਿੰਡ ਦਾ ਬੜਾ ਨੁਕਸਾਨ ਹੋਇਆ ਜੀ। ਪਿੰਡ ਦਾ? ਹਾਂ, ਪਿੰਡ ਦਾ ਵੱਧ ਹੋਇਆ ਸਾਰਾ। ਤੁਹਾਡਾ ਵੀ ਨੁਕਸਾਨ ਹੋਇਆ ਬਾਈ? ਹਾਂ, ਮੋਹਰਾ ਨਸਲ ਦੀ ਝੋਟੀ ਸੀ ਬਾਈ ਜੀ ਆਪਣੀ। ਮੰਨ ਲਓ ਉਹਦੀ ਮਾਂ ਥੱਲੇ ਹੈਗਾ ਸੀ 18-20 ਲੀਟਰ ਦੁੱਧ, ਤੇ ਵਧੀਆ ਨਸਲ ਦੀ ਤਿਆਰ ਕਰੀ ਹੋਈ ਸੀ, ਸੁਰਗਵਾਸ ਹੋ ਗਈ। ਤੇ ਬਹੁਤ ਔਖਾ ਬਾਈ ਜੀ। ਹੁਣ ਆਪਾਂ ਦੁੱਧ ਵੱਧ ਨਾਲ ਹੀ ਗੁਜ਼ਾਰਾ ਕਰਦੇ, ਟਾਈਮ ਪਾਸ ਕਰਦੇ ਆ, ਤੇ ਬਹੁਤ ਔਖਾ ਹੋ ਜਾਂਦਾ। ਤਾਂ ਬਿਲਕੁਲ ਇਹ ਸਾਰੇ ਲੋਕ ਨੇ ਜਿਹੜੇ ਲੋਕਾਂ ਦਾ ਜਿਹੜਾ ਗੁਜ਼ਾਰਾ ਸੀ ਜ਼ਿਆਦਾਤਰ, ਕਿਉਂਕਿ ਪਿੰਡਾਂ ਨੂੰ ਬੈਕਵਰਡ ਪਿੰਡ ਕਿਹਾ ਜਾਂਦਾ, ਬੈਕਵਰਡ ਇਲਾਕਾ ਕਿਹਾ ਜਾਂਦਾ। ਪਰ ਇਹ ਲੋਕ ਮਿਹਨਤੀ ਨੇ, ਇਹ ਲੋਕ ਮਿਹਨਤੀ ਨੇ, ਮਿਹਨਤ ਕਰਕੇ ਆਪਣਾ ਜਿਹੜਾ ਘਰਾਂ ਦਾ ਗੁਜ਼ਾਰਾ ਹੈਗਾ ਉਹ ਕਰਦੇ ਨੇ। ਤੇ ਇਹ ਜਿਹੜਾ ਇਲਾਕਾ ਹੈਗਾ, ਇਹ ਇਲਾਕਾ ਟਿੱਬਿਆਂ ਦਾ ਇਲਾਕਾ। ਇੱਥੇ ਪਹਿਲੀ ਗੱਲ ਤਾਂ ਫਸਲਾਂ ਜੇਕਰ ਹੁੰਦੀਆਂ ਨੇ ਤਾਂ ਉਹਨਾਂ ਫਸਲਾਂ ਨੂੰ ਕੋਈ ਨਾ ਕੋਈ ਮਾਰ ਪੈ ਜਾਂਦੀ ਆ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਪਿਛਲੇ ਸਾਲਾਂ ਦੇ ਦੌਰਾਨ ਚਿੱਟੀ ਮੱਖੀ ਆਈ, ਗੁਲਾਬੀ ਸੁੰਡੀ ਆਈ, ਜਿਸ ਨੇ ਫਸਲਾਂ ਤਬਾਹ ਕਰਤੀਆਂ। ਤੇ ਇਸ ਵਾਰ ਜੇਕਰ ਇਹ ਲੋਕ ਆਪਣੇ ਪੈਰਾਂ ਸਿਰ ਖੜੇ ਹੋਏ
ਤਾਂ ਇਹਨਾਂ ਲੋਕਾਂ ਦੇ ਇੱਕ ਐਸੀ ਮਾਰ ਪਈ ਕੁਦਰਤ ਦੀ ਕਿ ਇਹਨਾਂ ਦੇ ਘਰਾਂ ਦੇ ਵਿੱਚ ਜੋ ਪਸ਼ੂ ਡੰਗਰ ਰੱਖੇ ਹੋਏ ਸੀ ਉਹ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ। ਕੁਝ ਕਹਿਣਾ ਚਾਹੁੰਦੇ ਆ ਬਈ ਹੋਰ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਹਾਂਜੀ ਹਾਂਜੀ। ਕੁਝ ਦਿਨ ਪਹਿਲਾਂ ਇੱਥੇ ਐਸਡੀਐਮ ਸਾਹਿਬ ਆਏ ਸੀ ਜੀ, ਕੁਛ ਜਿਹਨੇ ਪਸ਼ੂ ਖਤਮ ਹੋਏ ਸੀ ਉਹ ਬੰਦੇ ਵੀ ਉਸ ਟਾਈਮ ਪਹੁੰਚੇ ਸੀਗੇ। ਐਸਡੀਐਮ ਸਾਹਿਬ ਆਪਣਾ ਲਿਪਾ ਪੋਚੀ ਕਰਕੇ ਫਾਈਲਾਂ ਬਣਾ ਕੇ ਇੱਥੋਂ ਚੱਲਦੇ ਬਣੇ। ਉਹਨਾਂ ਨੂੰ ਮੈਂ ਖੁਦ ਕਿਹਾ ਸੀਗਾ ਵੀ ਸਾਡਾ ਹਸਪਤਾਲ ਆ ਜਿਹੜਾ 3 ਪਿੰਡਾਂ ਦਾ ਰੋਡ ਤੋਂ ਪਾਰ ਹੈ, ਜਿੱਥੇ ਰੋਜ਼ ਹਾਦਸੇ ਹੁੰਦੇ ਨੇ ਡੇਲੀ, 1 ਮੌਤ 2 ਮੌਤਾਂ 2-3 ਦਿਨਾਂ ਬਾਅਦ ਹੁੰਦੀਆਂ, ਜਿਹਦੇ ਵਿੱਚ ਸਾਡੀ ਇੱਕ ਭਤੀਜੀ ਵੀ ਸੀ, ਉਹ ਵੀ ਇਸ ਰੋਡ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਸੀਗੀ। ਤੇ ਐਸਡੀਐਮ ਸਾਹਿਬ ਨੂੰ ਮੈਂ ਕਿਹਾ ਜੀ ਸਾਡਾ ਹਸਪਤਾਲ ਹੀ ਤੁਸੀਂ ਪਿੰਡ ਦੇ ਵਿੱਚ ਲਿਆ ਦਿਓ, ਸਾਨੂੰ ਧੰਨਵਾਦ ਕਹਾਂਗੇ। ਪਰ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ। ਪਹਿਲੇ ਵਿਜੇ ਸਿੰਘਲਾ ਵੀ ਇੱਥੋਂ ਫੁੱਲ ਵੋਟਾਂ ਨਾਲ ਜਿੱਤ ਕੇ ਗਿਆ ਗਾ ਆਮ ਆਦਮੀ ਪਾਰਟੀ ਦੇ ਵਿੱਚ, ਤੇ ਜੋ ਪਹਿਲਾਂ ਐਮਐਲਏ ਹੋਏ ਨੇ ਉਹਨਾਂ ਨੇ ਕੋਈ ਨਹੀਂ ਦੇਖਿਆ। ਸਾਡਾ ਹਸਪਤਾਲ ਜਾ ਕੇ ਹੁਣ ਦੇਖ ਲਓ ਸਾਡੇ ਨਾਲ ਢਹਿ ਢੇਰੀ ਹੋਇਆ ਪਿਆਗਾ, ਕੋਈ ਉਹ 'ਚ ਤਖਤਾਂ ਨਹੀਂ, ਕੋਈ ਬਾਰੀ ਨਹੀਂ, ਤੇ ਨਾ ਬੰਦਾ ਉੱਥੇ ਡੰਗਰ ਉੱਥੇ ਬੰਦਾ ਵੀ ਨਹੀਂ ਜਾ ਸਕਦਾ ਜੀ ਰੋਡ ਪਾਰ ਕਰਕੇ। ਇੱਥੇ ਆਇਆ ਕਿ ਨਹੀਂ ਆਇਆ ਬਾਕੀ ਕੋਈ ਪਤਾ ਨਹੀਂ ਲੱਗ ਰਿਹਾ ਜੀ। ਪਹਿਲੀ ਗੱਲ ਤਾਂ 2 ਬੰਦੇ ਵੀ ਨਹੀਂ ਪਸ਼ੂ ਟਪਾ ਸਕਦੇ ਜੀ, ਉੱਥੇ ਇੰਨੀ ਗੱਡੀ ਚੱਲ ਰਹੀ ਹੈ। ਇਹ ਪ੍ਰੋਬਲਮ ਹੈ ਜਿਹੜਾ ਪਸ਼ੂ ਹੈ, ਪਸ਼ੂ ਲਿਆ ਕੇ ਬੰਦਾ ਨਹੀਂ ਜਾ ਸਕਦਾ, ਹਰ ਇੱਕ ਕੋਲੇ ਸਾਧਨ ਨਹੀਂ ਹੈਗਾ ਜਾਂ ਬੰਨ ਕੇ ਲੈ ਜਾਊਗਾ। ਜਿਹੜਾ ਮੇਨ ਗੱਲ ਆ ਪੁਲ ਵਾਲੀ ਦੱਸੋ। ਹਾਂਜੀ ਹਾਂਜੀ। ਪੁਲ ਦਾ ਜੀ ਸਾਡੇ ਪਿੰਡ 'ਚ ਇੰਨਾ ਨੁਕਸਾਨ ਹੋ ਰਿਹਾ, ਐਕਸੀਡੈਂਟ 1-2 ਰੋਜ਼ ਹੀ ਹੁੰਦੇ ਨੇ ਵੀ ਸਾਡੇ ਜਿਹੜਾ ਰੋਡ ਆ ਉਹਦੇ ਉੱਤੇ ਪੁਲ ਜ਼ਰੂਰ ਬਣ ਜੇ, ਕੁਛ ਤਾਂ ਉਹਦਾ ਫਾਇਦਾ ਹੋ ਜੇ। ਬਾਕੀ ਦਾ ਹਸਪਤਾਲ ਤਾਂ ਜੇ ਪਿੰਡ 'ਚ ਆਉਂਦਾ ਬੜੀ ਚੰਗੀ ਗੱਲ ਹੈ। ਤਾਂ ਹੁਣ ਤਾਂ ਬੰਦੇ ਤੋਂ ਵੀ ਨਹੀਂ ਲੰਘੀ ਦਾ, ਪਸ਼ੂ ਲੈ ਕੇ ਕੌਣ ਵਗ ਜੂ ਉੱਧਰ? ਬੰਦਾ ਵੀ ਕੱਲ ਪਹਿਲਾਂ ਖੜਨਾ ਪੈਂਦਾ ਕਿੰਨਾ ਚਿਰ, ਫਿਰ ਜੇ ਕੋਈ ਜੀ ਵੀ ਚੀਜ਼ ਲੈ ਕੇ ਜਾਂਦਾ। 2 ਵਾਰ ਤਾਂ ਮੇਰਾ ਐਕਸੀਡੈਂਟ ਹੋ ਗਿਆ, ਕੱਲ ਕਰ ਬਚ ਗਿਆ। ਚੱਲ ਮੋਟਰਸਾਈਕਲ ਅਗਲਾ ਮਗਰੋਂ ਲੈ, ਮੈਂ ਸਿਆਣਾ ਬੰਦਾ ਗੱਡੀ ਰੋਕ ਦਿੰਦਾ। 2 ਵਾਰਾਂ ਮੇਰੀ ਗੱਡੀ 'ਚ ਮੋਟਰਸਾਈਕਲ ਲੱਗ ਗਿਆ। ਫਿਰ ਸਾਡੇ ਗੁਆਂਢੀਆਂ ਦੀ ਕੁੜੀ ਮਰੀ ਉੱਥੇ ਵਿਚਾਰਿਆਂ ਦੇ, ਕਿੰਨਾ ਹੋਰ ਨੁਕਸਾਨ ਹੋਇਆ। ਇਸ ਬਾਰੇ ਕੋਈ ਨਹੀਂ ਧਿਆਨ ਦੇ ਰਿਹਾ, ਕੋਈ ਨਹੀਂ ਧਿਆਨ ਦੇ ਰਿਹਾ। ਪੁਲ ਜੇ ਸਾਡੇ ਬਣਦਾ, ਕਿਸੇ ਲੋਟ ਕੋਈ ਬਣਦਾ, ਉਹਦਾ ਹੱਲ ਉਹ ਜ਼ਰੂਰੀ ਹੈ। ਚਾਹੇ ਕੋਈ ਉਹ ਸਮਝ ਲਾ ਵੀ ਵਿਚਾਲੇ ਉਹਦੇ ਬਣ ਜੇ ਕੋਈ ਚੀਜ਼, ਵੀ ਬੰਦਾ ਇੱਕ ਸਾਈਡ ਤੋਂ ਖੜ ਜੇ ਦੂਜੀ ਤੇ ਲੰਘ ਜੇ। ਹੁਣ ਵੱਡਾ ਰੋਡ ਆ, ਕੁਝ ਵੀ ਨਹੀਂ ਉਹਦੇ ਜਦ ਨੌਲਿਆਂ ਦੀ ਪੁਲੀ ਆ ਜਿਹੜੀ, ਉਹ ਤੇ ਤਾਂ ਮੈਨੂੰ ਲੱਗਦਾ ਵੀ ਇੱਕ ਦਿਨ ਹੀ ਟੱਪਦਾ ਹੋਊਗਾ ਜੇ ਟੱਪਦਾ ਹੋਇਆ। ਅਸਲ ਤਾਂ ਟੱਪਦੇ ਹੀ ਨਹੀਂ, ਸਪੀਡ ਬ੍ਰੇਕਰ ਨਹੀਂ ਕੋਈ ਇਸਨੇ। ਹਾਂ ਉਹਦੇ ਸਪੀਡ ਬ੍ਰੇਕਾਂ ਨੇ ਮਗਰੋਂ ਪਿੰਡ 'ਚੋਂ ਦੂਰਾ ਸਮਝ ਛੋਟੀ ਮਾਨਸਾ ਤੋਂ ਜਿਹੜਾ ਰੋਡ ਆਉਂਦਾ ਆਪਣੇ ਪਿੰਡ 'ਚ ਵੜਦਾ ਹੈ, ਉਹ ਰੋਡ ਆ ਉੱਥੇ ਵੜਦਾ ਆ ਕੇ ਕੈਂਚੀ ਬਣਦੀ ਆ, ਉਹ ਕੈਂਚੀਆਂ ਦਾ ਉੱਲਾ ਪਹਿਲਾਂ ਉੱਥੇ ਜ਼ਿਆਦਾ ਨਿਸ਼ਾਨਾ ਹੱਥ ਬੰਨ੍ਹ ਕੇ ਪਿੰਡ ਦੀ ਇਹੀ ਬੇਨਤੀ ਆ ਵੀ ਪਹਿਲੀ ਗੱਲ ਤਾਂ ਜੇ ਕੋਈ ਸਰਕਾਰ ਕਰਦੀ ਹੈ ਉਹਦਾ ਬੜੀ ਚੰਗੀ ਗੱਲ ਹੈ ਵੀ ਲੋਕ ਬਚ ਰਹਿਣ, ਜਾਨਾਂ ਬਚ ਰਹਿਣ ਲੋਕਾਂ ਦੀਆਂ। ਬਾਕੀ ਦਾ ਪਸ਼ੂਆਂ ਵਾਲਾ ਤਾਂ ਹੁਣ ਤੁਸੀਂ ਆਪਾਂ ਦੇਖੀ ਜੰਨੇ ਆ ਸਾਰਾ ਕੁਛ ਜਿਹੜਾ ਹੋ ਗਿਆ। ਸਾਡਾ ਤਾਂ ਕੁਦਰਤ ਨੇ ਰੱਖਤਾ, ਇੱਕ ਮੱਝ ਸੀ ਆਪਣਾ, ਉਹ ਹਰੀ ਕੰਮ ਬਚ ਗਏ ਪਸ਼ੂ। ਉਹ ਦੁੱਖ ਇਸ ਗੱਲ ਦਾ ਹੈਗਾ, ਜੇ ਹੁਣ ਹਸਪਤਾਲ 'ਚ ਜਾਈਏ ਕੋਈ ਮਾੜਾ ਮੋਟਾ ਫਾਇਦਾ ਹੋਵੇ, ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ, ਉਹ ਦੂਰ ਕਰਕੇ ਜਾਇਆ ਨਹੀਂ ਜਾਂਦਾ। ਉੱਥੇ ਤਾਂ ਕੋਈ ਉੱਪੜਦਾ ਹੀ ਨਹੀਂ, ਨਾ ਹੀ ਕੋਈ ਉੱਥੋਂ ਇਧਰ ਨੂੰ ਆਵੇ। ਹਾਂਜੀ, ਅਸੀਂ ਤਾਂ ਮੀਡੀਆ ਤੋਂ ਆਏ ਆ, ਤੁਸੀਂ ਦੱਸੋ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਪਿੰਡ? ਬਹੁਤ ਹੈ ਸਾਡਾ ਜੀ, ਬਹੁਤ ਨੁਕਸਾਨ ਹੈ ਸਾਡਾ ਜੀ। ਅੱਛਾ, ਨੁਕਸਾਨ ਤਾਂ ਸਾਡੇ ਲਗਭਗ ਗਰੀਬ ਬੰਦੇ ਬਹੁਤ ਨੁਕਸਾਨ ਹੋ ਗਿਆ ਜੀ। ਇਸ ਦਾ ਇਹੀ ਮੰਗ ਰੱਖਦੇ ਸਾਨੂੰ, ਕੋਈ ਪੁਲ ਦੀ ਨਹੀਂ, ਪੁਲ ਤਾਂ ਕਦੋਂ ਬਣੂ ਤਾਂ ਲਿਖੇ ਜੂ। ਸਾਡਾ ਹਸਪਤਾਲ ਨੂੰ ਇੱਧਰ ਹੀ ਲਿਆਂਦਾ ਜੀ, 3 ਪਿੰਡਾਂ ਦੇ ਵਿੱਚ ਇੱਕ ਜਗ੍ਹਾ ਦੇ ਕੋਈ ਸੀ। ਹਾਂ, ਤੇ ਬਾਕੀ ਜਿਹੜਾ ਮਾਜਵਾ ਜੀ ਸਾਨੂੰ ਜਿਹੜਾ ਹੁਣ ਨੁਕਸਾਨ ਹੋਇਆ, ਕੋਈ ਉਹਦੀ ਭਰਪਾਈ ਦੇ ਲਈ ਕੋਈ ਨੁਮਾਇੰਦਾ, ਕੋਈ ਹੋਰ ਕੋਈ ਵਰਕਰ ਪਹੁੰਚਿਆ ਪਿੰਡ ਦਾ? ਨਾ ਜੀ, ਕੋਈ ਵਰਕਰ ਨਹੀਂ ਪਹੁੰਚਿਆ, ਨਾ ਕੋਈ ਪੰਚਾਇਤ ਪਹੁੰਚੀ ਹੈ। ਅਸੀਂ ਜੀ ਸਾਨੂੰ ਜਿਹੜਾ ਚੱਕਦਾ ਜੀ ਉਹ ਸਾਡਾ ਭੀਖੀ ਤੋਂ ਮੁੰਡਾ, ਉਹਦੇ ਹੱਥ ਖੜੇ ਹੋ ਗਏ, ਉਹ ਕਹਿੰਦੇ ਮੇਥੋਂ ਦੱਬ ਨਹੀਂ ਸਕਦੇ ਪਸ਼ੂ। ਅਸੀਂ ਆਪ ਦੇ ਤੌਰ ਤੇ ਪੈਸੇ ਇਕੱਠੇ ਕਰਕੇ ਪਿੰਡ 'ਚੋਂ ਜੀਬੀਸੀ ਲਾਈ, ਉਹ ਤੋਂ ਬਾਅਦ ਮੈਂ ਤਾਂ ਨਾਲ ਗਏ, ਸਾਡੇ ਟੋਏ ਪਟਾ ਕੇ ਆਏ ਅਸੀਂ, ਤੇ ਉਹ 'ਚ ਦੱਬਿਆ ਜੀ ਪਸ਼ੂ। ਕਿੰਨੇ ਕੁ ਪਸ਼ੂ ਸੀਗੇ ਜਿਹੜੇ ਇੱਥੋਂ? ਪਸ਼ੂ ਇਹ ਲਗਭਗ ਬਹੁਤ ਬੁਰਾ ਹਾਲ ਸੀਗਾ ਜੀ। ਅਸੀਂ ਮੂੰਹ ਬੰਨੇ ਸੀਗੇ, ਜੀਬੀਸੀ 1 ਘੰਟੇ ਲਾ ਕੇ ਭੱਜ ਗਿਆ, ਕਹਿੰਦੇ ਮੇਰੇ ਤੋਂ ਖੜੇ ਬਿਮਾਰ ਹੋ ਜੂ। 2 ਦਿਨ ਮੈਨੂੰ ਵੀ ਰੋਟੀ ਚੰਗੀ ਲੱਗੀ ਉੱਥੇ, ਬਹੁਤ ਬੁਰਾ ਹਾਲ ਸੀਗਾ ਜੀ। ਨਹੀਂ ਬਾਲਾ ਸੀ। ਅੱਛਾ, ਜਿਵੇਂ ਬਾਈ ਦਾ ਜਿਹੜਾ ਗੁਜ਼ਾਰਾ ਜੀ, ਐਡੇ ਪਸ਼ੂ ਚੜੇ ਪਏ ਸੀਗੇ, ਜਿਹੜੇ ਬੜ ਸਿੱਟੇ ਪਏ ਸੀਗੇ, ਬਾਕੀ ਟੋਏ ਪਟੇ ਦੱਬੇ ਪਏ ਸੀਗੇ। ਅੱਛਾ, ਹਾਂ, ਬਹੁਤ ਬੁਰਾ ਹਾਲ ਸੀਗਾ ਜੀ। ਅਜੇ ਪਿੰਡ 'ਚ ਬਹੁਤ ਪਸ਼ੂ ਮਰੀ ਜਾਂਦੇ ਸੀਗੇ। ਜਿਵੇਂ ਆਹ ਬਾਈ ਦਾ ਨੁਕਸਾਨ ਹੋਇਆ, ਇਹਨਾਂ ਦਾ ਕਿੱਲਿਆਂ ਦਾ ਕਿੱਲੇ ਖਾਲੀ ਹੋ ਗਏ ਕਹਿੰਦੇ ਪਿੰਡ 'ਚ। ਨੁਕਸਾਨ ਹੋਇਆ ਜੀ, ਕਾਹ ਮੁੰਡਾ ਖੜਾ ਗਿਆ, ਇਹਦਾ ਬਹੁਤ ਨੁਕਸਾਨ ਦੇ ਸਾਰੇ ਪਿੰਡ ਦੇ ਹੋਏ, 3 ਪਿੰਡਾਂ ਦੇ ਹੋਇਆ ਬਹੁਤ। ਇੱਕ ਟੀਮ ਵੀ ਆਈ ਸੀਗੀ, ਉਹਨਾਂ ਨੇ ਸਾਨੂੰ ਟੀਮ ਵੀ ਦੱਸੀ ਸੀਗੀ, ਤੁਹਾਡੇ ਪਰਿਵਾਰਖਾਨੇ ਆਏ ਸੀਗੀ, ਉਹਨੇ ਜ਼ੋਰ ਤਾਂ ਬਹੁਤ ਲਾਇਆ ਜੀ। ਫਿਰ ਜਦੋਂ ਬਿਮਾਰੀ ਉੱਤੋਂ ਦੀ ਪੈ ਗਈ, ਕੋਸ਼ਿਸ਼ ਤਾਂ ਉਹਨੇ ਬਹੁਤ ਕਰੀ ਸੀਗੀ, ਤੇ ਫਿਰ ਵੀ ਬਿਮਾਰੀ ਉੱਤੋਂ ਦੀ ਪੈ ਗਈ। ਕੋਈ ਹੋਰ ਕਿਸੇ ਨੇ ਕੋਈ ਗੱਲ ਰੱਖਣੀ ਹੋਵੇ ਕਿਸੇ ਦਾ ਜਿਹਦਾ ਜ਼ਿਆਦਾ ਨੁਕਸਾਨ, ਜਿਵੇਂ ਹੁਣ ਬਾਈ ਦਾ ਹੋਇਆ ਹੀ ਆ ਨੁਕਸਾਨ, ਕੋਈ ਨਹੀਂ ਪਹੁੰਚਿਆ ਤੁਸੀਂ ਕਹਿ ਰਹੇ ਹੋ, ਕਿਸੇ ਨੇ ਕੋਈ ਗੱਲ ਰੱਖਣੀ ਹੋਵੇ ਬਈ ਆਪਣੀ, ਹੋਰ ਕੋਈ ਪ੍ਰੋਬਲਮ ਹੋਵੇ, ਸਮੱਸਿਆ ਹੋਵੇ? ਹਾਂਜੀ ਹਾਂਜੀ, 1 ਮਿੰਟ। ਹਾਂਜੀ ਹਾਂਜੀ। ਇੱਥੇ ਕਿਹੜੀ ਟੀਮ ਬੈਠੀ ਸੀਗੀ ਆਪਣੇ ਪਟਵਾਰਖਾਨੇ 'ਚ, ਇਹਨਾਂ ਨੇ ਮੈਨੂੰ ਸਰਕਾਰੂ ਹਸਪਤਾਲ 'ਚ ਭੇਜਤਾ।
ਕਹਿੰਦੇ ਵੀ ਸਰਕਾਰ ਚ ਜਾ ਤੂੰ, ਉਹ ਹੱਲ ਕਰਨਗੇ ਤੇਰਾ। ਉਹਨਾਂ ਕੋਲੇ ਗਿਆ ਜੀ, ਉਹ ਕਹਿੰਦੇ ਸਾਡਾ ਕੋਈ ਹੱਲ ਨਹੀਂ ਗਾ, ਮੈਥੋਂ ਰੁਪਈਆ ਲੈ ਗਏ ਉਹ 500 ਇਲਾਜ ਦਾ। ਮੈਂ ਹੈਗੀ ਨਾ ਸਰਕਾਰ ਨੂੰ, ਤੁਸੀਂ ਕਹਿੰਦੇ ਵੀ ਪੈਸੇ ਮੰਗਦੇ ਪੈਸੇ, ਰੁਪਈਏ ਪੈਸੇ ਦੇ ਕੇ ਫੇਰ ਦਵਾਈ ਲੱਗ ਗਏ। ਕੌਣ ਸੀ ਬੰਦੇ ਉਹ? ਸਰਕਾਰੂ ਹਸਪਤਾਲ 'ਚ ਜਿਹੜੇ ਹੈਗੇ ਨੇ ਹੁਣ ਵੀ ਡਾਕਟਰ, ਹਾਂ ਡਾਕਟਰ ਸਰਕਾਰੂ 'ਚ ਹੈਗੇ ਨੇ ਉਹ ਉਹਨਾਂ ਨੂੰ ਆਖਿਆ ਵੀ ਹੁਣ ਕਦੋਂ ਤੁਸੀਂ ਮੈਂ ਬਾਜੀ ਮੇਰੇ 4 ਰੁਪਈਏ ਲੈ ਲਓ। ਮੈਂ ਇਹਨੇ ਕਾਹਨੂੰ ਬਚਣਾ ਸੀਗਾ, ਕਹਿੰਦੇ ਵੀ ਸਾਡੀ ਤਾਂ ਜ਼ਿੰਮੇਵਾਰੀ ਨਹੀਂ ਇਹ ਗੱਲਾਂ ਤੇ। ਉਹਨਾਂ ਨੇ ਇਹ ਜਵਾਬ ਦਿੱਤਾ ਮੋੜ ਕੇ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਹਾਂਜੀ 5 ਪਸ਼ੂ ਸੀ ਸਾਡੇ ਕੋਲ। 5 ਪਸ਼ੂ? ਹਾਂਜੀ ਪੰਜੇ ਖਤਮ ਹੋ ਗਏ ਜਮਾ। ਹੁਣ ਫਿਰ ਘਰੇ ਕੀ ਗੱਲਾਂ ਚੱਲਦੀਆਂ ਚੁੱਲ੍ਹਿਆਂ ਤੇ? ਕੁਛ ਨਹੀਂ, ਗੱਲਾਂ ਤਾਂ ਬਸ ਖਤਮ ਹੀ ਆਈ। ਤਾਂ ਬਿਲਕੁਲ ਅਸੀਂ ਇਸ ਪਿੰਡ ਦੇ ਵਿੱਚ ਖੜੇ ਆ। ਇਸ ਪਿੰਡ ਦੀ ਜੋ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਹੈ। ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਸਕੀਏ ਜਿਹੜੇ ਲੋਕ ਇਸ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਨੇ, ਇਸ ਪੰਜਾਬ ਨੂੰ ਸਿਜਦਾ ਕਰਨਾ ਚਾਹੁੰਦੇ ਨੇ। ਵਾਕਈ ਤੁਹਾਨੂੰ ਪਤਾ ਹੀ ਆ ਕਿ ਇਸ ਪੰਜਾਬ ਨੂੰ ਛੱਡ ਕੇ ਸਾਰੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ, ਪਰ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਹਨਾਂ ਪਿੰਡਾਂ ਦੀ ਜਿਹੜੀ ਕਿ ਗੱਲ ਆ ਉਹ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਹਨਾਂ ਪਿੰਡਾਂ ਦਾ ਨੁਕਸਾਨ ਹੋਇਆ। ਪਿਛਲੇ ਦਿਨਾਂ ਦੇ ਦੌਰਾਨ ਅਸੀਂ ਪਿੰਡ ਧੂਰਕੋਟ ਦੀ ਜਿਹੜੀ ਕਿ ਇੱਕ ਵੀਡੀਓ ਸਾਂਝੀ ਕਰੀ, ਉਸ ਪਿੰਡ ਦੇ ਵਿੱਚ 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤੇ ਇਸ ਪਿੰਡ ਦੇ ਵਿੱਚ ਇਹ ਦੱਸ ਰਹੇ ਨੇ ਕਿ 700-800 ਪਸ਼ੂ ਆ ਜਿਹੜਾ ਉਹ ਨੁਕਸਾਨਿਆ ਗਿਆ, ਕਿਉਂਕਿ ਇਹਨਾਂ ਪਿੰਡਾਂ ਦੇ ਲੋਕ ਮਿਹਨਤੀ ਨੇ। ਇਹ ਪਿੰਡਾਂ ਦੇ ਲੋਕ ਇਸ ਦੁੱਧ ਤੇ ਗੁਜ਼ਾਰਾ ਕਰਦੇ ਸੀ, ਦੁੱਧ ਵੇਚਦੇ ਸੀ। ਕਿਸੇ ਦਾ ਪਸ਼ੂ ਸੂਣ ਵਾਲਾ ਹੁੰਦਾ ਸੀ ਤਾਂ ਉਸ ਨੂੰ ਵੇਚ ਦਿੰਦੇ ਸੀ, ਤਾਂ ਕਿ ਗੁਜ਼ਾਰਾ ਸੀ ਜਿਹੜਾ ਆਈ ਚਲਾਈ ਸੀ ਉਹ ਚੱਲਦੀ ਰਹਿੰਦੀ ਸੀ। ਤੇ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਰੁਖ ਕਰਾਂਗੇ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ, ਜਿਹੜੇ ਪਿੰਡਾਂ ਦੇ ਵਿੱਚ ਨਾ ਤਾਂ ਸਰਕਾਰ ਦੇ ਵਜ਼ੀਰ ਪਹੁੰਚੇ ਤੇ ਨਾ ਕੋਈ ਨੁਮਾਇੰਦਾ ਪਹੁੰਚਿਆ। ਅਸੀਂ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਰਵਾਂਗੇ। ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਜੀ। ਇੱਕ ਮੱਝ ਸੀ, 2 ਵੱਡੀਆਂ ਝੋਟੀਆਂ ਸੀਗੀਆਂ ਜੀ। ਚਾਲੀ 50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ, ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਭਾਗੇ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ, ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30-30 ਹਜ਼ਾਰ ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਇਹ ਨਹੀਂ ਸੀ। ਉਦਾਂ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5-6 ਪਸ਼ੂ ਵੀ ਗਏ ਨੇ ਪਿੰਡ। ਸਾਰਾ ਤਾਂ ਹੀ 7-14 ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ? ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਨੇ ਗਏ। ਉਹ ਕੋਈ ਪਿੰਡ ਦਾ ਸਾਡਾ ਤਕੜਾ ਨੁਕਸਾਨ ਹੋ ਗਿਆ। ਹਾਂ ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਦੇ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਤੁਸੀਂ ਜੁੜ ਚੁੱਕੇ ਹੋ। ਤਾਂ ਅੱਜ ਅਸੀਂ ਹੁਣ ਤੱਕ ਦੀ ਜੋ ਖਬਰ ਦੇ ਰਹੇ ਹਾਂ, ਇਸ ਖਬਰ ਦੇ ਵਿੱਚੋਂ ਬਹੁਤ ਕੁਝ ਨਿਕਲੂਗਾ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਤੁਰੇ ਫਿਰ ਰਹੇ ਹਾਂ। ਪਿੰਡਾਂ ਦੇ ਵਿੱਚੋਂ ਜੋ ਖਬਰਾਂ ਨਿਕਲਦੀਆਂ ਨੇ, ਜੋ ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਵੀ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚੇ ਹਾਂ। ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਪੈ ਜਾਂਦਾ, ਖਿਆਲਾ ਕਲਾਂ। ਵਿਧਾਨ ਸਭਾ ਹਲਕਾ ਮਾਨਸਾ ਪੈਂਦਾ, ਤੇ ਜੇਕਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਬਠਿੰਡਾ ਪੈ ਜਾਂਦਾ। ਇਸ ਪਿੰਡ ਦਾ ਦਰਦ ਕੀ ਆ? ਪਿਛਲੇ ਦਿਨਾਂ ਦੇ ਦੌਰਾਨ ਤੁਹਾਨੂੰ ਅਸੀਂ ਲੋਕ ਸਭਾ ਹਲਕਾ ਸੰਗਰੂਰ ਦਾ ਇੱਕ ਪਿੰਡ ਧੂਰਕੋਟ, ਜਿਹੜਾ ਕਿ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਸ਼ੂਆਂ ਦਾ, ਪਸ਼ੂ ਨੁਕਸਾਨੇ ਗਏ ਸੀ ਤੇ ਲੋਕਾਂ ਦਾ ਜਿਹੜਾ ਨੁਕਸਾਨ ਸੀ ਘੱਟੋ ਘੱਟ 4 ਤੋਂ 5 ਕਰੋੜ ਦਾ ਹੋਇਆ ਸੀ। 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤਾਂ ਇਸ ਪਿੰਡ ਦਾ ਨੁਕਸਾਨ ਇਸ ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ। ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਤਾਂ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇੱਥੇ ਕਿਉਂ ਨਹੀਂ ਕੋਈ ਨੁਮਾਇੰਦਾ ਪਹੁੰਚਿਆ, ਕਿਉਂ ਨਹੀਂ ਕੋਈ ਇੱਥੇ ਸਰਕਾਰ ਦਾ ਜਾਂ ਵਜ਼ੀਰ ਆਇਆ, ਨਾ ਹੀ ਇੱਥੇ ਕੋਈ ਮੰਤਰੀ ਆਇਆ, ਨਾ ਹੀ ਕੋਈ ਸੰਤਰੀ ਆਇਆ। ਇਹ ਸਵਾਲ ਆ ਜਿਹੜਾ ਇਹ ਉਹਨਾਂ ਸਰਕਾਰਾਂ ਦੇ ਉੱਪਰ ਖੜਾ ਹੁੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ।
ਕਿੱਥੋਂ ਜੇ ਸ਼ੁਰੂ ਕਰੀਏ ਜੀ? ਨੁਕਸਾਨ ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਮੇਰੇ ਜੀ। ਇੱਕ ਮੱਝ ਸੀ, 2 ਵੱਡੀਆਂ ਵੱਡੀਆਂ ਝੋਟੀਆਂ ਸੀਗੀਆਂ ਜੀ। ਦਰਸ਼ਨ ਸਿੰਘ ਮੇਰਾ ਨਾਮ ਹੈ ਜੀ, ਗੁਰਦੇਵ ਸਿੰਘ ਪਿਤਾ ਦਾ ਨਾਮ। ਤੇ ਇੱਥੇ ਕੋਈ ਨਹੀਂ ਆਇਆ ਸਾਡੇ ਜੀ। ਟਰੈਕਟਰਾਂ ਨੂੰ ਤਾਂ ਜ਼ਰੂਰ ਆ ਗਏ ਸੀਗੇ, ਵੀ ਸਾਡੇ 40-50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ, ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਵਗ ਗਏ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ ਜੀ। ਕੋਈ ਜਿਹੜੀ ਸੱਤਾ ਤੇ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਆਇਆ ਜੀ ਇੱਥੇ, ਸਾਡੇ ਕੋਈ ਨਹੀਂ ਆਇਆ ਜੀ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ, ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30-30 ਹਜ਼ਾਰ ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਉਦੋਂ ਕਿੰਨਾ ਕੁ ਨੁਕਸਾਨ ਹੋ ਗਿਆ ਸੀ? ਉਦੋਂ ਵੀ ਬਹੁਤ ਗਊਆਂ ਗੁਜ਼ਰੀਆਂ ਸੀ, ਬਲਦ ਵੀ ਮਰੇ ਸੀਗੇ ਜੀ ਬਹੁਤ। ਉਦੋਂ ਗੋਕਿਆਂ ਨੂੰ ਬਾਹਲੀ ਉਹ ਬਿਮਾਰੀ ਪਈ ਸੀਗੀ ਜੀ, ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਜੀ ਸਾਨੂੰ। ਜਿਹੜੇ ਇਸ ਵਾਰ ਤੁਹਾਡੇ 3 ਪਸ਼ੂ ਮਰੇ ਨੇ, 3 ਲੱਖ ਦੇ ਤਾਂ ਹੋਣੇ ਆ ਉਹ ਤਾਂ ਜੀ ਹੁਣ ਆਪਾਂ ਕਿਹੜਾ ਵੇਚਦੇ ਸੀਗੇ ਜੀ, ਐਂ ਤਾਂ ਹੁਣ ਪਸ਼ੂ ਤਾਂ ਹੋਣਗੇ ਜੀ। ਇੰਨੇ ਪੈਸਿਆਂ ਦੀ ਗੱਲ ਕਰ ਵੀ ਅਸੀਂ ਤਾਂ ਆਪਦੇ ਘਰੇ ਦੁੱਧ ਪੀਣ ਵਾਸਤੇ ਹੀ ਰੱਖੇ ਹੋਏ ਸੀ, ਕੋਈ ਮਾਸੇ ਨਹੀਂ ਵੀ ਆਪਾਂ ਵੇਚਣੇ ਆ ਜੀ। ਤੇ ਉਹ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਿਆ ਜੀ। ਤਾਂ ਚਲੋ ਇਹ ਪਿੰਡ ਦੇ ਅਸੀਂ ਇੱਥੋਂ ਹੀ ਸ਼ੁਰੂਆਤ ਕਰੀ ਹੈ ਬਜ਼ੁਰਗਾਂ ਤੋਂ, ਕਿ ਇਸ ਪਿੰਡ ਦਾ ਜੋ ਨੁਕਸਾਨ ਹੋਇਆ, ਇਹਨਾਂ ਬਜ਼ੁਰਗਾਂ ਦੇ 3 ਪਸ਼ੂ ਮਰੇ ਨੇ। ਜੇਕਰ ਮੋਟਾ ਹਿਸਾਬ ਲਾਇਆ ਜਾਵੇ ਤਾਂ 3 ਪਸ਼ੂ 3 ਲੱਖ ਦੇ ਹੋ ਗਏ ਆ, ਤੇ 3 ਲੱਖ ਰੁਪਏ ਇਹਨਾਂ ਨੂੰ ਹੋਰ ਲਾਉਣਾ ਪੈਣਾ ਤਾਂ ਕਿ ਇਹਨਾਂ ਦਾ ਜਿਹੜਾ ਘਾਟਾ ਗਾ ਉਹ ਫੇਰ ਕਿਤੇ ਜਾ ਕੇ ਪੂਰਾ ਹੋਣਾ। 6-7 ਲੱਖ ਰੁਪਏ ਦਾ ਨੁਕਸਾਨ ਇਹਨਾਂ ਬਜ਼ੁਰਗਾਂ ਦਾ ਹੋਇਆ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਪਿੰਡ ਦੇ ਕੋਲ ਤਾਂ ਡੰਗਰ ਹੈ ਨਹੀਂ ਸੀ। ਹੈ ਨਹੀਂ ਸੀ? ਉਦਾਂ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5-5 6-6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਹੀ 700 ਦਾ ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਜੀ ਹਾਂ ਜੀ, ਇੱਕ ਇੱਥੇ ਆ ਬਾਈ ਖੜਾ ਹਲਵਾ ਦੀ ਮਸ਼ੀਨਾਂ ਨਾਲ ਦੱਬੇ ਨੇ, ਮਸ਼ੀਨਾਂ ਲਿਆ ਕੇ ਇਹਨਾਂ ਦਾ ਸਾਰਾ ਘਰ ਖਾਲੀ ਹੋ ਗਿਆ। 8 ਪਸ਼ੂ ਮਰੇ ਜੀ। ਅੱਛਾ। ਹਾਂ, ਮੈਂ ਤਾਂ ਸੌਦਾ ਲਿਆਉਣਾ ਉਹਨਾਂ ਦੁਕਾਨ ਤੋਂ, ਇਹਦੇ 8 ਪਸ਼ੂ ਮਰੇ ਬਾਈ ਦੇ। ਤੁਹਾਡਾ ਬਾਈ? ਹਾਂ ਬਾਈ ਦੇ। ਕਿੰਨੇ 5 ਪਸ਼ੂ ਮੇਰੇ ਮਰੇ ਨੇ ਜੀ, ਤੇ 3 ਮੇਰੇ ਭਰਾ ਦੇ ਜੀ। 8 ਹੋ ਗਏ ਸਾਰੇ। 8 ਪਸ਼ੂ? ਹਾਂ, 2 ਮੱਝਾਂ ਸੀ, ਇੱਕ ਕੱਟਾ ਤੇ ਕੱਟੀ ਤੇ ਇੱਕ ਗਾਂ ਜੀ। 2 ਮੱਝਾਂ ਮੇਰੇ ਭਰਾ ਦੀਆਂ, ਇੱਕ ਕੱਟੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਸਾਡੇ ਚੱਕਣ ਵਾਲੇ ਆ ਗਏ ਸੀਗੇ ਜੀ, ਹੋਰ ਨਹੀਂ ਕੋਈ। ਪਸ਼ੂ ਚੱਕਣ ਵਾਲੇ ਤਾਂ ਆ ਗਏ ਸੀ, ਹੋਰ ਨਹੀਂ ਆਇਆ ਜੀ ਮਰਨ ਤੋਂ ਬਾਅਦ। ਹਾਂ, ਮਰਨ ਵਾਲੇ ਚੱਕਣ ਵਾਲੇ ਆ ਗਏ ਸੀ ਪਸ਼ੂ, ਤੇ ਵੀ ਹੋਰ ਬੰਦਾ ਨਹੀਂ ਸਾਡੇ ਕੋਈ ਆਇਆ ਜੀ। ਜੋ ਡਾਕਟਰ ਡੱਪੇ ਜੇ ਆਏ ਤਾਂ ਹਣਾ ਡਾਕਟਰ ਮਗਰੋਂ ਆਏ ਨੇ, ਜਦੋਂ ਜ਼ਿਆਦਾ ਨੁਕਸਾਨ ਹੋ ਮੱਛਰ ਗਿਆ। ਵਾਲੇ ਆਉਂਦੇ, ਜਦੋਂ ਮੱਛਰ ਮਰ ਜਾਂਦਾ ਉਦੋਂ ਦਵਾਈ ਛਿੜਕਦੇ ਆਪਾਂ ਵੀ ਮੱਛਰ ਦਿਖਾਓ ਸਾਨੂੰ ਕਿੱਥੇ। ਉਹ ਆਏ ਬਾਅਦ ਚ ਆਏ ਸੀ, ਟੀਮਾਂ ਬਾਅਦ ਚ ਆਈਆਂ ਸੀ। ਪਹਿਲਾਂ 40,000 ਦੀ ਦਵਾਈ ਮੈਂ ਲਵਾਤੀ ਆਪਦੇ ਪਸ਼ੂਆਂ ਦੇ ਪ੍ਰਾਈਵੇਟ ਤੋਂ ਜੀ। ਉਹ ਮੁੰਡਾ ਖੇਤਾਂ 'ਚ ਰਹਿੰਦਾ, ਉਹ ਤੋਂ ਪੁੱਛਿਆ ਜਾਵੇ ਭਾਵਾਂ। ਆਹ ਗੱਲ ਹੋਈ ਹੈ। ਤਾਂ ਪੈਸਾ ਵੀ ਲੱਗਿਆ, ਲੁੱਟੇ ਵੀ ਗਏ, ਪੁੱਟੇ ਵੀ ਗਏ, ਤੇ ਫੇਰ ਵੀ ਹੱਥ ਪੱਲੇ ਕੁਛ ਨਹੀਂ ਪਿਆ ਇਹਨਾਂ ਲੋਕਾਂ ਦੇ। ਤਾਂ ਅਸੀਂ ਇਹਨਾਂ ਲੋਕਾਂ ਦੇ ਵਿੱਚ ਇੱਕ ਦੁੱਖ 'ਚ ਸ਼ਰੀਕ ਹੋਣ ਦੇ ਲਈ ਆਏ ਹਾਂ। ਅੱਜ ਸੋਚਿਆ ਕਿ ਚਲੋ ਜੇਕਰ ਕੋਈ ਮੰਤਰੀ ਨਹੀਂ ਪਹੁੰਚਿਆ, ਜੇਕਰ ਕੋਈ ਇੱਥੇ ਸਰਕਾਰ ਦਾ ਵਜ਼ੀਰ ਨਹੀਂ ਪਹੁੰਚਿਆ, ਤਾਂ ਚਲੋ ਚੱਲ ਕੇ ਇੱਕ ਦੁੱਖ ਆ ਜਿਹੜਾ ਉਹ ਸਾਂਝਾ ਕਰੀਏ। ਕੀ ਪਤਾ ਕਿ ਇਹ ਆਵਾਜ਼ ਆ ਜਿਹੜੀ ਉਹਨਾਂ ਸਰਕਾਰਾਂ ਤੱਕ ਪਹੁੰਚ ਜੇ ਜਿਹੜੀਆਂ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ, ਵੱਡੇ ਵੱਡੇ ਬੋਰਡ ਲਾਏ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ? ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਨੇ ਜੀ। ਸਾਡੇ ਥੋੜੇ ਨੁਕਸਾਨ ਹੋਇਆ, ਕੋਈ ਐਡਾ ਬੜਾ ਜ਼ਿਆਦਾ ਤੇ ਹੋਰ ਕੋਈ ਪਿੰਡ ਦਾ ਸਾਡਾ ਤਕੜਾ ਨੁਕਸਾਨ ਹੋ ਗਿਆ। ਪਿੰਡ ਦਾ ਜ਼ਿਆਦਾ? ਹਾਂ, ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਚੋਂ, ਜਿਹਦੇ ਪੈ ਗਈ ਉਹਦੇ ਉਹ ਹੈ ਜੀ। ਜਿਸ ਬੰਦੇ ਦੇ ਜਾ ਕੇ ਬਿਮਾਰੀ ਪੈ ਗਈ ਉਹਦੇ ਕਈ ਪਸ਼ੂ ਜਿਹੜੀ ਸਾਰੇ ਖਤਮ ਹੀ ਹੋ ਗਏ। ਜਿਹੜਾ ਬਚ ਗਿਆ ਬਸ। ਸਾਈਸ ਰੋਡ ਦਾ ਹੋਇਆ। ਹਾਂਜੀ। 2 ਵਾਰੀ ਦੀ ਮਾਤਰਾ 'ਚ ਹੋ ਗਏ ਇਹ। ਜਦੋਂ ਗਊਆਂ ਦੇ ਇਹਨਾਂ ਤਾਂ ਫੜ ਹੁੰਦੇ ਸੀਗੇ, ਉਦੋਂ ਗਾਈਆਂ ਬਹੁਤ ਮਰ ਗਏ, ਪਸ਼ੂ ਵਿੱਚ ਬਹੁਤ ਨੁਕਸਾਨ ਹੋਇਆ ਲੋਕਾਂ ਦਾ। ਤੇ ਇਹ ਦੂਜੀ ਵਾਰ ਹੋਇਆਗਾ। ਹੁਣ ਦੂਜੀ ਵਾਰ, ਇੱਕ ਵਾਰ ਦਾ ਲੋਕ ਕਹਿੰਦੇ ਜੀ ਵੀ ਐਂ ਕਰ ਦੇਣਗੇ, ਡਾਕਟਰ ਆ ਜਾਣਗੇ। ਉਹਨਾਂ ਨੇ ਵੀ ਇੱਕ ਦਿਨ ਆਈ ਸੀ ਟੀਮ ਜੀ, ਟੀਕੇ ਲਾ ਕੇ ਬਾਗੇ, ਮੁੜ ਕੇ ਕੋਈ ਨਹੀਂ ਆਇਆ ਪਹੁੰਚਿਆ ਇੱਥੇ। ਨਾ ਜੀ, ਕੋਈ ਨਹੀਂ ਪਹੁੰਚਿਆ। ਨਾ ਸਾਨੂੰ ਕਿਸੇ ਸਰਕਾਰ ਨੇ ਐਂ ਪੁੱਛਿਆਗਾ ਵੀ ਕਿਸੇ ਨੇ ਵੀ ਬੰਦੇ ਨੇ ਵੀ ਤੁਹਾਡਾ ਨੁਕਸਾਨ ਹੋ ਗਿਆ, ਜਾਂ ਕਿਸੇ ਨੇ ਵੀ, ਨਾ ਕਿਸੇ ਪੱਤਰਕਾਰ ਨੇ। ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਟੀਮ ਦਾ, ਜਿਹੜੇ ਸਾਡੇ ਪਿੰਡ ਤੱਕ ਪਹੁੰਚ ਗਏ। ਹਾਂਜੀ। ਇੱਥੇ ਇਸ ਇਲਾਕੇ ਦੇ ਵਿੱਚ ਕੋਈ ਕੁਦਰਤ ਦੀ ਕਰੋਪੀ ਆ, ਕੋਈ ਕੁਦਰਤ ਦੀ ਮਾਰ ਆ? ਪਹਿਲਾਂ ਚਿੱਟੀ ਮੱਖੀ ਨੇ ਨਰਮਾ ਖਾ ਲਿਆ, ਗੁਲਾਬੀ ਸੁੰਡੀ ਨੇ ਨਰਮਾ ਖਾ ਲਿਆ, ਹੁਣ ਇਸ ਵਾਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹ ਦੇਖੋ ਜੀ, ਕੁਦਰਤ ਦੇ ਹੱਥ ਹੈ ਗੱਲ। ਬੰਦੇ ਦਾ ਕੋਈ ਵੱਸ ਦਾ ਰੋਗ ਹੈ ਨਹੀਂਗਾ, ਪਰ ਕਾਰਨ ਕੀ ਸਰਕਾਰਾਂ ਦੇ ਵੱਸ 'ਚ ਤਾਂ ਹੈਗਾ ਹੀ ਹੈ। ਕੁਛ ਨਾ ਕੁਛ ਹੱਥ 'ਚ ਵੀ ਬੰਦਾ ਮਾੜਾ ਮੋਟਾ ਔਖ 'ਚ ਹੈਗਾ ਵੀ ਇਹਨਾਂ ਦੇ ਕੋਲੇ ਜਾਈਏ ਅਸੀਂ। ਕਿਸੇ ਨੇ ਨਹੀਂ ਹਾਲ ਤੱਕ ਕਿਸੇ ਬਾਂਹ ਫੜੀ।
ਕੋਈ ਵੀ ਨਹੀਂ ਆਇਆ ਨਾ ਹੈਗਾ? ਜੀ, ਕੋਈ ਡੀਸੀ ਵੱਲੋਂ ਟੀਮ ਭੇਜੀ ਗਈ ਹੋਵੇ? ਕੋਈ ਨਹੀਂ ਪਹੁੰਚਿਆ ਜੀ, ਕੋਈ ਵੀ। ਜਦੋਂ ਫਸਲਾਂ ਮਰ ਗਈਆਂ ਨੇ ਉਦੋਂ ਕੋਈ ਵੀ ਕਹਿੰਦੇ ਸੀਗੇ, ਉਹਨਾਂ ਦੇ ਉਦੋਂ ਵੀ ਨਹੀਂ ਸਾਡੇ ਲਵੇ ਕੋਈ ਪਹੁੰਚਿਆ। ਹੁਣ ਸਾਡੇ ਸੈਂਕੜੇ ਪਸ਼ੂ ਨਿਕਲਣ ਲੱਗੇ ਜੀ। ਫਿਰ ਸਾਡੀ ਖਬਰ ਇਹ ਚੰਡੀਗੜ੍ਹ ਕਿਤੇ ਉੱਥੇ ਪਹੁੰਚੀ। ਫਿਰ ਉਦੋਂ ਬਾਅਦ ਕਿਤੇ ਟੀਮ ਭੇਜੀ ਬਾਈ ਵਾਲੀ ਗੱਲ, ਜਿਵੇਂ ਦੱਸਿਆ ਇਹਨਾਂ ਨੇ ਵੀ ਜਦੋਂ ਮੱਛਰ ਮਰ ਜਾਂਦਾ ਉਦੋਂ ਬਾਅਦ ਚ ਉਹ ਹੁੰਦਾ ਹੈ। ਪਹਿਲਾਂ ਸਾਨੂੰ 30,000 ਰੁਪਇਆ ਮਾਨ ਸਰਕਾਰ ਮੰਨੀ ਸੀ ਵੀ ਕਿ ਜਿਹੜੇ ਲੰਪਕ ਬਿਮਾਰੀ ਨਾਲ ਗਊਆਂ ਦਾ ਨੁਕਸਾਨ ਹੋਇਆ ਸੀ ਜਾਂ ਬਲਦਾਂ ਦਾ ਹੋਇਆ ਸੀਗਾ, ਪਰ ਦੇਣ ਪਾਣ ਨੂੰ ਇਹਦੇ ਪੱਲੇ ਕੁਝ ਨਹੀਂ ਹੈਗਾ। ਪਰ ਲੋਕਾਂ ਦੇ ਸਿਰ ਇਕੱਲੇ ਵਾਅਦੇ ਨੇ ਜਾਂ ਲਾ ਰਹੇ ਨੇ। ਪਰ ਸਰਕਾਰ ਤਾਂ ਕਹਿੰਦੀ ਸੀ ਕਿ ਜਦੋਂ ਹੜ੍ਹ ਆਏ ਸੀ ਇਸ ਇਲਾਕੇ ਦੇ ਵਿੱਚ ਆ ਸਰਦੂਲਗੜ੍ਹ ਵਾਲੀ ਸਾਈਡ, ਉਦੋਂ ਕਹਿੰਦੀ ਸੀ ਕਿ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ, ਅਸੀਂ ਹਰ ਇੱਕ ਘਰ ਨੂੰ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਕਰਾਂਗੇ। ਕਿਹਾ ਇਹਨਾਂ ਨੇ ਅੱਗੇ ਲੈ ਕੇ ਮੁਰਗੀ ਤੋਂ ਅਸੀਂ ਬੋਤੀ ਤੱਕ ਦੇ ਪੈਸੇ ਦੇਵਾਂਗੇ। ਕੋਈ ਦਿੱਤਾ ਕਿਸੇ ਨੂੰ ਕੁਝ ਨਹੀਂ ਹੈਗਾ। ਅਸੀਂ ਰਾਸ਼ਨ ਵੀ ਵੰਡ ਕੇ ਆਏ ਇੱਧਰ ਹੜ੍ਹਾਂ ਦੀ ਮਾਰ ਦੇ ਵਿੱਚ ਜਾਂਦੇ ਰਹੇ ਹਾਂ, ਪਰ ਉਹ ਲੋਕ ਵੀ ਐ ਨਿਕਲੇ ਬੈਠੇ ਸੀਗੇ ਹੜ੍ਹਾਂ ਦੀ ਮਾਰ ਕੱਢੇ ਹੋਏ ਪਿੰਡਾਂ ਚੋਂ, ਤੇ ਮਤਲਬ ਬਹੁਤ ਤੰਗ ਹੋਏ ਸੀਗੇ ਲੋਕ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਨਾ ਜੀ, ਆਪਣਾ ਨਹੀਂ ਹੋਇਆ ਨਹੀਂ ਨਾ ਜੀ। ਬਈ ਇੱਕ ਕਹਿੰਦੇ ਸੀ ਕਾਫੀ ਨੁਕਸਾਨ ਤੁਹਾਡਾ ਹੋਇਆ ਨਾ ਨੁਕਸਾਨ, ਜੀ ਕਿਵੇਂ ਲੱਗਦਾ ਘਰੇ? ਜੀ ਲੱਗਦਾ ਨਹੀਂ ਜੀ, ਪਰ ਗਾਈਆਂ ਮਰ ਗਈਆਂ 2, ਐਕਟੀ ਮੈਸਾਂ ਮਰ ਗਈਆਂ ਜੀ। ਐਕਟੀ ਮੇਰਾ 4 ਲੱਖ ਦਾ ਨੁਕਸਾਨ ਹੋ ਗਿਆ। 4 ਲੱਖ? ਹਾਂ ਜੀ, ਗਰੀਬ ਪਰਿਵਾਰ ਹੈ ਜੀ, ਉਹਨਾਂ ਮਸਾਂ ਪਾਲੀਆਂ ਜੀ ਬਸ। ਕਰਕੇ ਮਿਹਨਤ ਕਰਕੇ ਕੰਮ ਕਰਦੇ, ਮਿਹਨਤ ਕਰਕੇ ਟਰੈਕਟਰ ਤੇ ਦਿਹਾੜੀ ਦੂੜੀ ਕਰਕੇ ਟਾਈਮ ਪਾਸ ਕਰਦੇ ਨੇ ਜੀ। ਹਾਂ, ਪਰਿਵਾਰ ਦੇ ਕੋਲੇ ਕੋਈ ਸਾਧਨ ਨਹੀਂ, ਕੋਈ ਜ਼ਮੀਨ ਜਾਇਦਾਦ ਦਾ ਨਹੀਂ ਕੋਈ ਸਾਧਨ। ਪਸ਼ੂਆਂ ਤੇ ਦੁੱਧ ਦਾ ਕੰਮ ਸੀ ਵਿਚਾਰਿਆਂ ਦਾ, ਉਹ ਟਾਈਮ ਪਾਸ ਕਰਦੇ ਸੀ। ਕਿੱਲੇ ਖਾਲੀ ਹੋ ਗਿਆ, ਠੇਕੇ ਤੇ ਜ਼ਮੀਨ ਜਮੂਨ ਲੈ ਕੇ ਮਾੜੀ ਮੋਟੀ ਖੇਤੀ ਕਰਦੇ ਆ। ਬਾਕੀ ਸਰਕਾਰਾਂ ਨਾ ਜ਼ੋਰ ਦੇ ਰਹੀਆਂ ਨੇ ਜੀ ਵੀ ਨਸਲ ਸੁਧਾਰ ਕਰੋ, ਨਸਲ। ਸਾਨੂੰ 50 ਤੋਂ ਲੈ ਕੇ 60 ਸਾਲ ਲੱਗ ਗਏ ਨਸਲ ਸੁਧਾਰ ਕਰਨ ਤੇ। ਅਸੀਂ ਹੁਣ ਤਿਆਰ ਕੀਤੀਆਂ ਨਸਲਾਂ ਸਾਡੇ ਪਿੰਡ ਨੇ, ਚੰਗੇ ਪਸ਼ੂ ਜਿਹੜੇ ਕਿ 2-2, 2.5, 3-3 ਲੱਖ ਦੇ ਨੇ। ਪਰ ਹੁਣ ਸਾਰਿਆਂ ਦਾ ਫੇਰ ਇੰਨਾ ਨੁਕਸਾਨ ਹੋ ਗਿਆ। ਉਹ ਸਰਕਾਰ ਜ਼ੋਰ ਦਿੰਦੀ ਹੈ ਵੀ ਚੰਗੀਆਂ ਨਸਲਾਂ ਤਿਆਰ ਕੀਤੋ। ਹੁਣ ਸਾਡੇ ਆ ਕੇ ਕਿਸੇ ਨੇ ਮਤਲਬ ਨਹੀਂ ਪੁੱਛਿਆ ਕੋਈ ਵੀ ਕਿਉਂ। ਧੰਨਵਾਦ ਕਰਦੇ ਹਾਂ ਤੁਹਾਡਾ, ਜਿਹੜੇ ਤੁਸੀਂ ਦੁੱਖ ਦੀ ਘੜੀ 'ਚ ਸਾਡੇ ਆਏ ਹੋ। ਤੇ ਵੋਟਾਂ ਦੇ ਸੰਬੰਧ ਵਿੱਚ ਸੁਖਬੀਰ ਬਾਦਲ ਨੇ ਰੈਲੀਆਂ ਕੱਢੀਆਂ, ਟਰੈਕਟਰ ਮੰਗ ਲਏ, ਪਰ ਦੁੱਖ ਦੇ ਵੰਡਣ ਵਾਸਤੇ ਨਹੀਂ ਕੋਈ ਵੀ ਆਇਆ। ਮੰਤਰੀ ਸ਼ੰਤਰੀ ਕੋਈ ਨਹੀਂ। ਵੋਟਾਂ ਵੇਲੇ ਬਥੇਰੇ ਸਾਰੇ ਇੱਥੇ ਗੇੜੇ ਦੇਣਗੇ। ਤੇ ਨੁਕਸਾਨ ਹੁਣ ਸਾਡੇ ਮੇਰਾ ਆਪਦਾ ਸੀਗਾ ਜੀ, ਇੱਕ ਕੱਟਾ ਤਿਆਰ ਕੀਤਾ ਸੀ 2-2.5 ਲੱਖ ਰੁਪਏ ਦਾ ਸੀਗਾ। ਉਹਦੀ ਮਾਂ ਦੇ ਥੱਲੇ 18-22 ਕਿਲੋ ਦੁੱਧ ਹੈ, ਸਾਰਾ ਉਹਨੂੰ ਪਿਆ ਕੇ ਤਿਆਰ ਕੀਤਾ, ਉਹ ਨਹੀਂ ਰਿਹਾ। ਇੱਕ ਬੜੀ ਚੰਗੀ ਮੱਝ ਦੀ ਝੋਟੀ ਤਿਆਰ ਕੀਤੀ, ਉਹ ਨਹੀਂ ਰਹੀ। ਹੁਣ ਦੁੱਖ ਬੜਾ ਹੈ, ਘਰੇ ਜੀ ਨਹੀਂ ਲੱਗਦਾ। ਦੁਬਾਰੇ ਮੰਨ ਲਓ ਵੀ ਮਨ ਨਹੀਂ ਵੱਧ ਰਿਹਾ ਹੈ ਪਸ਼ੂਆਂ ਕਰਨੀ ਵੀ ਧਿਆਨ ਦੇ ਕੇ। ਜੇ ਸਰਕਾਰਾਂ ਕੋਈ ਬਾਂਹ ਫੜਨ ਤਾਂ ਕਿ ਫਿਰ ਵੀ ਮਾੜਾ ਮੋਟਾ ਚਲੋ ਮਨ ਨੂੰ ਐ ਹੋ ਜਾਂਦਾ ਵੀ ਇੰਨਾ ਕੁ ਲੜ ਫੜਿਆ, ਪੂਰਾ ਤਾਂ ਨਹੀਂ ਹੁੰਦਾ। ਬਾਕੀ ਠੇਕੇ ਠੱਲੇ ਨੇ ਜ਼ਮੀਨਾਂ ਨੇ, ਬਚਦਾ ਕੁਝ ਨਹੀਂ। ਬਿਲਕੁਲ ਮਹਿੰਗਾਈ ਦਾ ਯੁੱਗ ਹੈ। ਤਾਂ ਅਸੀਂ ਜਿਹੜੀ ਗੱਲਬਾਤ ਇਹ ਰੱਖ ਰਹੇ ਹਾਂ ਇੱਥੇ ਬਈ, ਆਪਾਂ ਤੁਸੀਂ ਦੱਸ ਰਹੇ ਸੀ ਕਿ ਜ਼ਮੀਨ ਜਿਵੇਂ ਇਹਨਾਂ ਨੇ ਦੱਸਿਆ, ਕਹਿੰਦੇ ਠੇਕੇ ਤੇ ਲੈਣ, ਠੇਕਾ ਵੀ ਕਾਫੀ ਭਰਨਾ ਪੈਂਦਾ ਹੋਊ। 70,000 ਰੁਪਇਆ ਕਿੱਲੇ ਦਾ ਜੀ। 70,000? ਹਾਂ, ਲੱਖ ਵਾਂਗੂ ਆ ਜਾਂਦਾ ਵਿੱਚ ਖਰਚਾ ਪਾ ਕੇ। ਲੱਖ ਰੁਪਏ ਦੀ ਫਸਲ ਨਹੀਂ ਹੁੰਦੀ ਜੀ। 4 ਲੱਖ ਦਾ ਇਹ ਨੁਕਸਾਨ ਹੋ ਗਿਆ। 4 ਲੱਖ ਦਾ ਹੋ ਗਿਆ ਜੀ। 2 ਲੱਖ 2 ਲੱਖ ਦਾ ਪਾਰ ਹੋ ਗਿਆ ਜੀ ਗਾਈਆਂ ਦਾ। ਹਾਂ, ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਜੀ, 2-2 ਵਾਰੀ ਜੀਰੀ ਲਾਉਣੀ। ਇੱਕ ਮਿੰਟ ਅਸੀਂ ਆ ਗਏ ਜੀ ਤੁਹਾਡੇ ਕੋਲ। ਹਾਂਜੀ। ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਸੀਗਾ, 2-2 ਵਾਰੀ ਜੀਰੀ ਲਾਉਣੀ ਪੈ ਗਈ। ਡਬਲ ਖਰਚਾ ਉਦੋਂ ਪੈ ਗਿਆ ਲਵਾਈ ਰੇਹ ਦਾ ਸਾਰਾ। ਉੱਥੇ ਘੱਟੋ ਘੱਟ 10-10 ਫੁੱਟ ਪਾਣੀ ਸੀ, ਕਿਸੇ ਨੇ ਜਾ ਕੇ ਨਹੀਂ ਕੋਈ ਸਾਡੇ ਕੋਲੇ ਪਹੁੰਚਿਆ। ਅੱਜ ਤਾਂ ਤਿੰਨੇ ਸਰਕਾਰਾਂ ਦੇ ਜ਼ੋਰ ਲਾ ਦੇਖ ਲਿਆ, ਸਾਨੂੰ ਤਾਂ ਕਿਸੇ ਨੇ, ਸਾਨੂੰ ਤਾਂ ਇਹਦੀ ਮਾੜੀ ਮੋਟੀ ਉਮੀਦ ਸੀਗੀ ਵੀ ਚੱਲ ਜ਼ਿਮੀਂਦਾਰ ਭਾਈ ਕੁਛ ਨਾ ਕੁਛ ਕਰੂਗਾ। ਇਹਨੇ ਵੀ ਸਾਡਾ ਝੰਡਾ ਚੜ੍ਹਦਾ ਸੀ ਵੀ, ਕਹਿੰਦੇ ਸੱਥਾਂ ਜੋ ਸਰਕਾਰ ਚੱਲੂ, ਇਹ ਤਾਂ ਕਹਿੰਦੇ ਰਹੇ ਆ। ਬਸ ਚੱਲ ਵੀ ਬਸ ਤੁਹਾਨੂੰ ਪਤਾ ਲੱਗ ਹੀ ਰਿਹਾ ਜੀ, ਆਪ ਹੀ ਸਿਆਣੇ ਤੁਸੀਂ। ਸਾਡੇ ਲਵੇ ਤਾਂ ਕੋਈ ਅੱਜ ਤੱਕ ਆਇਆ ਨਹੀਂ ਕੋਈ ਸੱਥਾਂ ਵਾਲਾ, ਨਾ ਇਹ ਆਪ ਆਏ ਨੇ ਕੋਈ। ਤਾਂ ਬਿਲਕੁਲ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਰੱਖ ਰਹੇ ਹਾਂ। ਤੁਹਾਡਾ ਵੀ ਨੁਕਸਾਨ ਹੋਇਆ ਜੀ? ਬਾਹਰੋਂ? ਕਿਹੜੇ ਪਿੰਡ ਤੋਂ ਤੁਸੀਂ? ਭੂੰਦੜ ਤੋਂ। ਉਧਰ ਕੋਈ ਬਚਾਅ ਹੈਗਾ ਉਧਰਲੇ ਪਿੰਡਾਂ 'ਚ? ਉਧਰਲੇ ਪਿੰਡਾਂ 'ਚ ਬਚਾਅ ਹੈ। ਤੁਹਾਡਾ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕੁਲਵੰਤ ਸਿੰਘ, ਐਕਸ ਸਰਵਿਸ ਆਰਮੀ। ਔਰ ਜੋ ਮੰਦਭਾਗੀ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ, ਖਾਸ ਕਰਕੇ ਸਾਡੇ ਪਿੰਡ ਦੇ ਵਿੱਚ 700 ਦੇ ਕਰੀਬ ਪਸ਼ੂ ਖਤਮ ਹੋ ਚੁੱਕਿਆ ਹੈ। ਜਿਹਦੇ ਵਿੱਚ ਹੁਣ ਤੁਹਾਨੂੰ ਪਹਿਲਾਂ ਹੀ ਲੜਕਾ ਦੱਸ ਕੇ ਹਟਿਆ, ਉਹਦੇ ਕੋਲ ਮੇਰਾ ਵਾਹਣ ਠੇਕੇ 'ਤੇ ਸੀਗਾ, 5-7 ਪਸ਼ੂ ਉਹਦੇ ਵੀ ਖਤਮ ਹੋ ਚੁੱਕਿਆ, ਗਰੀਬ ਬੰਦਾ ਉਹ। ਪਰ ਜੋ ਸਰਕਾਰਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਪਹਿਲਾਂ ਕੋਈ ਦਵਾਈ ਬੂਟੀ ਨਹੀਂ ਹੋਣ ਕਰਕੇ, ਤੇ ਕਰੋਨਾ ਦੀ ਤਰ੍ਹਾਂ ਹੁਣ ਕਹਿੰਦੇ ਵੀ ਟੀਕੇ ਨਹੀਂ ਲੱਗੇ ਜਾਂ ਕੁਛ ਉਹ ਨਹੀਂ ਹੋਇਆ, ਤੇ ਇਸ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਤਾਂ ਜ਼ਿਮੀਂਦਾਰ ਨੂੰ ਖੁਦ ਨੂੰ ਆਪ ਨਹੀਂ ਭਰਨਾ ਪੈ ਰਿਹਾ। ਜੋ ਬੰਦਾ ਦਿਹਾੜੀਦਾਰ ਹੈ ਜਾਂ ਉਹ ਕਿੱਦਾਂ ਆਪਣਾ ਗੁਜ਼ਾਰਾ ਕਰਦਾ, ਉਹ ਉਸ ਨੂੰ ਪਤਾ ਹੈਗਾ। ਤੇ ਜੋ ਹੁਣ ਖੇਤੀ ਦੇ ਹਾਲਾਤ ਨੇ ਉਹ ਵੀ ਸਾਨੂੰ ਪਤਾ ਹੈਗਾ। ਮੌਸਮ ਬਦਲੀ ਹੋ ਜਾਂਦਾ ਹੈ, ਕੋਈ ਸਰਕਾਰਾਂ ਬੀਮਾ ਨਹੀਂ ਕਰਦੀਆਂ ਫਸਲਾਂ ਦਾ, ਜਾਂ ਝੋਨੇ ਵੇਲੇ ਝੋਨੇ ਡੁੱਬ ਜਾਂਦੇ ਨੇਗੇ, ਉਦੋਂ ਫਿਰ ਘੱਟ ਰੇਟ ਦੇ ਉੱਤੇ ਫਸਲਾਂ ਵੀ ਚੁੱਕਦੀਆਂ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਹੈ ਇੱਥੇ ਬਈ, ਤੁਹਾਡਾ ਆਹੀ ਪਿੰਡ ਆ?
ਅੱਛਾ ਤੁਹਾਡਾ ਵੀ ਕਿੰਨਾ ਨੁਕਸਾਨ ਆ ਇੱਥੋਂ ਦਾ ਆਪਣੇ ਜੀ? ਜੀ ਇੱਕ ਮੱਝ ਮਰ ਗਈ ਜੀ, ਲੱਖ ਸਵਾ ਲੱਖ ਦੀ ਸੀਗੀ। ਇੱਕ ਮੱਝ ਮਰ ਗਈ ਸੀਗੀ ਜੀ, ਪਹਿਲਾਂ 2 ਕਟਰੂ ਮਰ ਗਏ ਸੀਗੇ। ਤੇ ਠੇਕੇ ਡੱਲੇ ਦਾ ਬਾਣ ਹੈ ਜੀ, 8 ਕਿੱਲੇ ਠੇਕੇ ਦੇ ਨੇ 75000 ਨੂੰ ਜੀ ਆਪਣੇ ਕੋਲੇ ਠੇਕੇ ਦੇ। ਤੇ ਵੀ ਇਹ ਬਸ ਤੋਂ ਵਾਲਾ ਮਾਰ ਪੈ ਗਈ। ਇੱਕ 80000 ਦੀ ਲਿਆਂਦੀ ਸੀਗੀ, ਇਹ ਸਵਾ 1.5 ਲੱਖ ਦੀ ਇਹ ਮਰ ਗਈ। ਹੁਣ 2 ਲੱਖ ਜੀ 2 ਲੱਖ ਚ ਪੈ ਗਏ, ਦੁਬਾਰੇ ਕਿੱਥੋਂ ਲਈ ਜੂ। ਬਿਲਕੁਲ, ਤਾਂ ਅਸੀਂ ਅਪੀਲ ਵੀ ਕਰਦੇ ਆ ਜਿਹੜੇ ਮਦਦ ਕਰਨੀ ਚਾਹੁੰਦੇ ਆ। ਇਹ ਪਿੰਡ ਕਿਹੜੇ ਰੋਡ ਤੇ ਪੈ ਜਾਂਦਾ ਜੀ? ਇਹ ਦੋਨੇ ਬਰਨਾਲਾ ਰੋਡ ਤੇ ਪੈ ਜਾਂਦਾ ਜੀ, ਇੱਕ ਪਟਿਆਲਾ ਰੋਡ ਤੇ ਪੈ ਜਾਂਦਾ। ਦੋਨੇ ਪਿੰਡਾਂ ਦੇ ਵਿਚਾਲੇ, ਸੜਕਾਂ ਦੇ ਵਿਚਾਲੇ ਆ ਜੀ ਇਹ। ਹਾਂਜੀ, ਇਹ ਜਿਆਦਾ ਪਟਿਆਲਾ ਰੋਡ ਪੈ ਜਾਂਦਾ ਜੀ, ਇਧਰਲਾ ਬਰਨਾਲਾ ਰੋਡ ਪੈ ਜਾਂਦਾ ਜੀ ਦੂਸਰੀ ਸਾਈਡ। ਖਿਆਲਾ ਕਲਾਂ ਪਿੰਡ? ਹਾਂ, ਖਿਆਲਾ ਕਲਾਂ ਜੀ, 3 ਪਿੰਡ ਨੇ ਜੀ। ਖਿਆਲਾ ਕਲਾਂ ਜੀ, ਖਿਆਲਾ ਖੁਰਦ, ਮਲਕਪੁਰ ਖਿਆਲਾ ਜੀ। ਹਾਂਜੀ, ਤਾਂ ਅਸੀਂ ਜਿਹੜੀ ਕਿ ਅਪੀਲ ਆ ਇਹਨਾਂ ਲੋਕਾਂ ਨੂੰ, ਜਿਵੇਂ ਬਾਈ ਨੇ ਦੱਸਿਆ ਕਿ ਇਹ ਪਿੰਡ ਆ ਜਿਹੜਾ ਇਹ ਜ਼ਿਆਦਾ ਪਟਿਆਲਾ ਰੋਡ ਤੋਂ ਸੌਖਾ ਰਹਿੰਦਾ ਗਾ। ਜਦੋਂ ਮਾਨਸਾ ਨੂੰ ਆਉਣੇ ਆ ਤਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਖਿਆਲਾ ਕਲਾਂ। ਤੁਸੀਂ ਨੌਜਵਾਨ ਨੂੰ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਦਾ? ਤੁਰਦੇ ਫਿਰਦੇ ਹੋ, ਬੈਠਦੇ ਕਰਦੇ ਹੋਵੋਗੇ ਬਜ਼ੁਰਗਾਂ ਕੋਲ, ਘਰਾਂ ਦੇ ਵਿੱਚ ਵੀ ਕਈ ਵਾਰ ਕੋਈ ਆਵਾਜ਼ਾਂ ਵੱਜ ਜਾਂਦੀਆਂ ਨੇ, ਜਾਂਦੇ ਕਰਦੇ ਰਹੋਗੇ। 700 ਤੋਂ ਪਲੱਸ ਗਿਣਤੀ ਦੇ ਵਿੱਚ ਆਇਆ ਜੀ। ਤੇ ਬਾਕੀ ਦਾ ਹਲੇ ਕੁਝ ਪਸ਼ੂ ਰਹਿ ਗਏ ਹੋਣੇ ਲਿਖਤੀ ਕਿੰਨੀ ਤੇ ਹੁਣ ਥੋੜਾ ਜਿਹਾ ਕੁਝ ਫਰਕ ਪਿਆ ਗਿਆ। ਕਿਸੇ ਬੰਨੇ ਕੋਈ ਮਦਦ ਦੀ ਅਪੀਲ ਜਾਂ ਗੁਹਾਰ ਕੀਤੀ ਹੈ ਕਿਸੇ ਵੱਲੋਂ, ਕੋਈ ਕਿਹਾ ਹੋਵੇ ਕਿਸੇ ਨੂੰ? ਨਹੀਂ ਜੀ, ਹਾਲੇ ਤੱਕ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਆਪਣੇ ਕੋਲ। ਇੱਕ ਵਾਰੀ ਮਤਲਬ ਪਟਵਾਰੀ ਸਾਹਿਬ ਲਿਖ ਕੇ ਲੈ ਚੁੱਕੇ ਨੇ। ਹਾਲੇ ਦੇਖੋ ਅੱਗੇ ਕੀ ਮਤਲਬ ਕਾਰਵਾਈ ਕਰਦਾ ਪ੍ਰਸ਼ਾਸਨ ਉਹਦੇ ਬਾਰੇ। ਤੁਹਾਡਾ ਵੀ ਜੀ ਨੁਕਸਾਨ ਹੋਇਆ? ਜੀ 2 ਪਸ਼ੂ ਹੋਏ ਜੀ ਮੇਰੇ। 2 ਪਸ਼ੂ? ਹਾਂ, ਇੱਕ ਝੋਟੀ ਸੀ ਅਫਸਰ ਤੇ ਇੱਕ ਤੀਜੇ ਸੂਏ ਝੋਟੀ ਸੀਗੀ। ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ? ਜਿਹੜੀ ਮੰਗ ਆ, ਜਿਹੜੀ ਸਰਕਾਰ ਕਹਿ ਰਹੀ ਸੀ ਅਸੀਂ ਤੁਹਾਡੇ ਆ, ਤੁਹਾਡੇ ਵਿੱਚੋਂ ਆ, ਤੁਹਾਡੀ ਗੱਲ ਕਰਾਂਗੇ। ਨਾ ਜੀ, ਕੋਈ ਲੱਗਦਾ ਨਹੀਂਗਾ ਗੱਲ ਇਹ। ਕਰੀ ਨਹੀਂ ਕਿਸੇ ਨੇ ਗੱਲ? ਨਾ, ਕੋਈ ਨਹੀਂ ਆਇਆ ਇੱਥੇ। ਤੁਹਾਡਾ ਵੀ ਬਈ ਜੀ ਨੁਕਸਾਨ ਕੋਈ ਹੋਇਆ? ਹਾਂ ਵੀਰੇ, ਇੱਕ ਮੱਝ ਤੇ 2 ਝੋਟੀਆਂ। ਤੇ ਅਸੀਂ ਕਹਿੰਦੇ ਵੀ ਇਹਦਾ ਮੁਆਵਜ਼ਾ ਨੂੰ ਮਿਲਣਾ ਚਾਹੀਦਾ ਜਿਹੜਾ ਸਾਡਾ ਨੁਕਸਾਨ ਹੋਇਆ ਸਰਕਾਰ ਤੋਂ। ਇਹ ਸਾਡੀ ਬੇਨਤੀ ਹੈ। ਜਦੋਂ ਪਹਿਲਾਂ ਕੰਮ ਤੋਂ ਆਉਂਦੇ ਸੀ, ਘਰੇ ਵੜਦੇ ਸੀ, ਤਾਂ ਦਿਲ ਸੀ ਜਿਹੜਾ ਉਹ ਖੁਸ਼ ਹੁੰਦਾ ਉਹ ਵੀ ਆਪਣੇ ਘਰੇ ਪਸ਼ੂ ਇੰਨੇ ਕਦੇ ਹੈਗੇ ਆ, ਇੰਨੀ ਕੁ ਕਬੀਲਦਾਰੀ ਇਹਨਾਂ ਨਾਲ ਸਾਂਭੀ ਜਾਣੀ ਆ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੇ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ ਆ। ਵਾਧੂ ਖੁਸ਼ ਹੁੰਦਾ ਸੀਗਾ ਜੀ ਬਾਈ। ਹੁਣ ਤਾਂ ਮੇਰੇ ਮੁੰਡੇ ਦੇ ਵੀ ਦਿਮਾਗ ਤੇ ਟੈਨਸ਼ਨ ਪਈ ਆ ਇਹ ਕੰਮ 'ਚ। ਆਪ ਦਾ ਵੀ ਮਨ ਖਰਾਬ ਹੁੰਦਾ। ਘਰੇ ਜਿੰਦਾ ਨਹੀਂ ਕੁਝ ਜੀ ਆਉਂਦਿਆਂ ਨੂੰ। ਅੱਛਾ ਵੀਰੇ, ਤਾਂ ਬਿਲਕੁਲ ਅਸੀਂ ਤੁਹਾਡਾ ਵੀ ਹੋਇਆ ਜੀ ਕੋਈ ਨੁਕਸਾਨ? ਕਿੰਨੇ ਪਸ਼ੂ? ਹੋਇਆ ਜੀ ਇੱਕ ਮੱਝ ਦਾ? ਹਾਂ ਜੀ, ਸੂਣ ਵਾਲੀ ਮੱਝ ਸੀ। ਕੰਮ ਕੀ ਕਰਦੇ ਹੋ ਤੁਸੀਂ? ਕੰਮ ਤਾਂ ਖੇਤੀ ਦਾ ਹੀ ਕਰਦੇ ਜੀ। ਠੇਕੇ ਤੇ ਲੈਣੇ ਬਾਹਣ ਕੁਛ ਥੋੜਾ ਜਿਹਾ ਆਉਂਦਾ ਗਾ। ਤਾਂ ਅਸੀਂ ਜਿੰਨੇ ਕੁ ਲੋਕ ਸਾਨੂੰ ਮਿਲ ਰਹੇ ਨੇ, ਅਸੀਂ ਉਨੇ ਕੁ ਲੋਕਾਂ ਨਾਲ ਗੱਲ ਕਰੀ ਹੈ। ਇਸ ਪਿੰਡ ਦੇ ਕਾਫੀ ਲੋਕ ਨੇ ਜਿਹੜੇ ਕੰਮਾਂ ਧੰਦਿਆਂ ਤੇ ਗਏ ਹੋਏ ਨੇ, ਜਿਨ੍ਹਾਂ ਦਾ ਨੁਕਸਾਨ ਹੋਇਆ। ਤੁਹਾਡਾ ਵੀ ਬਾਪੂ ਜੀ ਹੋਇਆ ਨੁਕਸਾਨ? ਕਿੰਨੇ ਪਸ਼ੂ ਸੀਗੇ? ਸਾਡੀ ਇੱਕ ਮੈਸ ਹੋਈ ਹੈ, 14 ਲੀਟਰ ਦੁੱਧ ਸੀ ਥੱਲੇ। ਬਹੁਤ ਵਧੀਆ ਝੋਟੀ ਸੀਗੀ ਜੀ। ਹਾਂ ਜੀ, ਉਹ ਬਸ ਕਈ ਦਿਨ ਖੜੀ ਆ, 7 ਹਫ਼ਤਾ ਤੱਕ, ਹਫ਼ਤੇ 'ਚ ਪੂਰੀ ਹੋ ਗਈ। ਆਸਾਂ ਉਮੀਦਾਂ ਕੀ ਸੀਗੀਆਂ ਵੀ ਚਲੋ ਇੰਨਾ ਕੁ ਦੁੱਧ ਪੈ ਜਾਂਦਾ, ਇੰਨਾ ਕੁ ਖਰਚਾ? 14 ਲੀਟਰ ਦੁੱਧ ਸੀਗਾ ਜੀ, 14-15 ਲੀਟਰ ਦੁੱਧ ਬਹੁਤ ਸੀਗਾ ਜੀ। ਵਧੀਆ ਦੁੱਧ ਦਿੰਦੀ ਸੀ। ਤੁਹਾਡਾ ਵੀ ਹੋਇਆ ਜੀ ਨੁਕਸਾਨ? ਜੀ 2 ਪਸ਼ੂ ਹੋਏ। ਇੱਕ ਤਾਂ ਸੱਜਰ ਝੋਟੀ ਮਰ ਗਈ ਜੀ, 20 ਦਿਨ ਹੋਏ ਸੀ ਸੂਈ ਨੂੰ। ਇੱਕ ਅਫਸਰ ਝੋਟੀ ਮਰ ਗਈ ਬਸ। 2 ਦਿਨ ਢਿੱਲੇ ਹੋਏ ਨੇ ਬਸ, ਉਹਦੀ ਟੀਕੇ ਲਵਾਤੇ ਬਸ। ਇੱਕ ਦਿਨ ਪਹਿਲੇ ਮਰ ਗਈ, ਕੱਟੀ ਦੀ ਮਗਰ 20 ਦਿਨਾਂ ਦੀ ਸੂਈ ਸੀ, ਉਹ ਦੂਜੇ ਕੁ ਦਿਨ ਹੀ ਮਰ ਗਈ। 2 ਦੀ ਮੌਤ ਹੋ ਗਈ। ਤਾਂ ਬੜੀਆਂ ਆਸਾਂ ਹੁੰਦੀਆਂ ਨੇ ਕਿਸਾਨਾਂ ਨੂੰ ਕਿ ਸਾਡੇ ਸਹਾਇਕ ਕਿੱਤੇ ਦੇ ਨਾਲ ਅਸੀਂ ਚੱਲੇ ਹਾਂ ਤੇ ਸਹਾਇਕ ਕਿੱਤਾ ਸਾਡੇ ਲਈ ਫਾਇਦੇਮੰਦ ਰਹੂਗਾ। ਪਰ ਜਦੋਂ ਸਹਾਇਕ ਕਿੱਤਿਆਂ ਨੂੰ ਮਾਰ ਪੈਂਦੀ ਆ ਤਾਂ ਉਦੋਂ ਕਿਸਾਨ ਦੇ ਗਲ ਦਾ ਰੱਸਾ ਬਣਦੀ ਆ, ਕਿਸਾਨ ਦੇ ਸਿਰ ਦੀ ਪੱਗ। ਖੁਦਕੁਸ਼ੀਆਂ ਦੇ ਰਾਹ ਪੈਂਦਾ ਕਿਸਾਨ। ਪਰ ਅਸੀਂ ਅੱਜ ਜਿਹੜੀ ਇਹ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ, ਇਸ ਤਸਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਲੋਕਾਂ ਦੀ ਜਿਹੜੀ ਮਦਦ ਆ ਉਹ ਹੋ ਸਕੇ। ਤੇ ਅਸੀਂ ਅਪੀਲ ਵੀ ਕਰ ਰਹੇ ਹਾਂ ਵਾਰ-ਵਾਰ ਕਿ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਕੋਈ ਤਾਂ ਸਮਾਜ ਸੇਵੀ ਅੱਗੇ ਆਵੇ, ਕੋਈ ਤਾਂ ਇਹਨਾਂ ਦੀ ਬਾਂਹ ਫੜੇ ਆ ਕੇ। ਬਈ ਤੁਹਾਡਾ ਕਿੰਨਾ ਨੁਕਸਾਨ ਹੋਇਆ? ਸਾਡੇ ਇੱਕ ਝੋਟੀ ਸੀਗੀ ਜੀ, 8 ਮਹੀਨੇ ਦੀ ਗੱਭਣ ਸੀਗੀ। ਤੇ ਮੰਨ ਲਾ ਵੀ ਹੁਣ ਉਹਨੇ ਸੂਣੇ ਸੀਗਾ 20 ਦਿਨਾਂ ਦਾ ਰਹਿੰਦੀ ਸੀ। ਤੇ ਉਹਦੀ ਜਦੋਂ ਭਰਾ ਦੂਜਾ ਇੱਕ ਦਿਨ ਹੀ ਮੌਤ ਹੋਈ ਦੋਨਾਂ ਦੀ, ਜਿਹੜੀ 15 ਲੀਟਰ ਵਾਲੀ ਸੀਗੀ। ਤੇ ਮੰਨ ਲਾ ਵੀ ਪਸ਼ੂਆਂ ਤੇ ਚੱਲਦਾ ਸੀਗਾ ਜ਼ਿਆਦਾ ਜੀ,
ਵੱਧ ਤੋਂ ਵੱਧ 2000 ਕਿੱਲੇ ਠੇਕੇ ਤੇ ਲੈ ਕੇ ਦੁੱਧ ਦਾ ਡੰਗਾ ਆਪਦਾ ਲਾਈ ਜਾਂਦੇ ਸੀ, ਟਾਈਮ ਪਾਸ ਕਰਦੇ ਸੀ। ਬਿਲਕੁਲ। ਹਾਂ ਤਾਂ ਕਿਸੇ ਦੀਆਂ ਆਸਾਂ ਸੀ ਕਿ ਅਸੀਂ ਮੱਝਾਂ ਦੇ ਦੁੱਧ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਗਾ ਉਹ ਚਲਾਵਾਂਗੇ। ਕਿਸੇ ਦੀ ਆਸ ਇਹ ਸੀ ਕਿ ਆਹ ਮੱਝ ਸਾਡੀ ਸੂਣ ਵਾਲੀ ਹੈ, ਇਸ ਨੂੰ ਵੇਚ ਕੇ ਅਸੀਂ ਜਵਾਕਾਂ ਦੀ ਫੀਸ ਭਰਾਂਗੇ। ਤੇ ਕਿਸੇ ਦੀ ਇਹ ਵੀ ਆਸ ਸੀ ਕਿ ਆਪਣੇ ਘਰ ਵਾਲੀ ਨੂੰ ਕੱਪੜੇ ਲੈ ਕੇ ਦੇਣੇ ਆ, ਕਿਉਂਕਿ ਬਰੇ ਛਮਾਹੀ ਜਿਹੜੀਆਂ ਡਿਮਾਂਡਾਂ ਹੁੰਦੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਹੁੰਦੀਆਂ। ਬਈ ਕਿੰਨੀਆਂ ਕੁ ਆਸਾਂ ਸੀ ਇਹਨਾਂ ਪਸ਼ੂਆਂ ਤੋਂ? ਅੱਜ ਘਰਾਂ ਦੇ ਘਰ ਖਾਲੀ ਹੋ ਗਏ ਕਹਿੰਦੇ। ਬਾਲੀਆਂ ਸੀ ਬਈ 4 ਪਸ਼ੂ ਮਰ ਗਏ, 3 ਮੈਸਾਂ ਤੇ ਇੱਕ ਝੋਟੀ ਸੀ ਅਫਸਰ। 15 16 ਕਿਲੋ ਵਾਲੀਆਂ ਮਈਆਂ ਰੱਖੀਆਂ ਹੋਈਆਂ ਚੰਗੀਆਂ, ਠੇਕੇ ਠੁਕੇ ਤੇ ਬਾਣ ਲੈ ਕੇ ਗੁਜ਼ਾਰਾ ਕਰਦੇ ਸੀਗੇ। ਹੁਣ ਫਿਰ ਕੀ ਦਿੰਦਾ ਮੂਰੇ? ਕੁਛ ਨਹੀਂ ਬਈ, ਹੁਣ ਟਾਈਮ ਪਾਸ ਆ ਬਸ। ਕਿਸੇ ਤੱਕ ਕੋਈ ਪਹੁੰਚ ਕੀਤੀ ਵੀ ਭਾਈ ਸਾਡਾ ਨੁਕਸਾਨ ਹੋਇਆ? ਪਹੁੰਚਾਈ ਨਹੀਂ ਜੀ ਕੋਈ ਸਾਡੇ ਕੋਲ, ਫੇਰ ਹੀ ਕਰੀਏ। ਤੁਸੀਂ ਆਏ ਹੋ ਜੀ ਤਾਂ ਤੁਹਾਡਾ ਧੰਨਵਾਦ ਹੈ, ਜਿਹੜੇ ਆ ਗਏ ਸਾਡੇ ਕੋਲ। ਕੋਈ ਆਈ ਨਹੀਂ ਸਾਡੇ ਕੋਲ। ਤੁਹਾਡਾ ਵੀ ਹੋਇਆ ਬਾਈ? ਪਿੰਡ ਦਾ ਬੜਾ ਨੁਕਸਾਨ ਹੋਇਆ ਜੀ। ਪਿੰਡ ਦਾ ਜ਼ਿਆਦਾ? ਹਾਂ ਪਿੰਡ ਦਾ ਵੱਧ ਹੋਇਆ ਜੀ ਸਾਰਾ। ਤੁਹਾਡਾ ਵੀ ਨੁਕਸਾਨ ਹੋਇਆ ਬਾਈ? ਹਾਂ, ਮੋਹਰਾ ਨਸਲ ਦੀ ਝੋਟੀ ਸੀ ਬਾਈ ਜੀ ਆਪਣੀ। ਮੰਨ ਲਓ ਉਹਦੀ ਮਾਂ ਥੱਲੇ ਹੈਗਾ ਸੀ 18-20 ਲੀਟਰ ਦੁੱਧ, ਤੇ ਵਧੀਆ ਨਸਲ ਦੀ ਤਿਆਰ ਕਰੀ ਹੋਈ ਸੀ, ਸੁਰਗਵਾਸ ਹੋ ਗਈ। ਤੇ ਬਹੁਤ ਔਖਾ ਬਾਈ ਜੀ, ਹੁਣ ਆਪਾਂ ਦੁੱਧ ਬਾਅਦ ਨਾਲ ਹੀ ਗੁਜ਼ਾਰਾ ਕਰਦੇ, ਟਾਈਮ ਪਾਸ ਕਰਦੇ ਆ, ਤੇ ਬਹੁਤ ਔਖਾ ਹੋ ਜਾਂਦਾ। ਤਾਂ ਬਿਲਕੁਲ ਇਹ ਸਾਰੇ ਲੋਕ ਨੇ ਜਿਹੜੇ ਲੋਕਾਂ ਦਾ ਜਿਹੜਾ ਗੁਜ਼ਾਰਾ ਸੀ ਜ਼ਿਆਦਾਤਰ, ਕਿਉਂਕਿ ਇਹ ਪਿੰਡਾਂ ਨੂੰ ਬੈਕਵਰਡ ਪਿੰਡ ਕਿਹਾ ਜਾਂਦਾ, ਬੈਕਵਰਡ ਇਲਾਕਾ ਕਿਹਾ ਜਾਂਦਾ, ਪਰ ਇਹ ਲੋਕ ਮਿਹਨਤੀ ਨੇ। ਇਹ ਲੋਕ ਮਿਹਨਤੀ ਨੇ, ਮਿਹਨਤ ਕਰਕੇ ਆਪਣਾ ਜਿਹੜਾ ਘਰਾਂ ਦਾ ਗੁਜ਼ਾਰਾ ਹੈਗਾ ਉਹ ਕਰਦੇ ਨੇ। ਤੇ ਇਹ ਜਿਹੜਾ ਇਲਾਕਾ ਹੈਗਾ ਇਹ ਇਲਾਕਾ ਟਿੱਬਿਆਂ ਦਾ ਇਲਾਕਾ। ਇੱਥੇ ਪਹਿਲੀ ਗੱਲ ਤਾਂ ਫਸਲਾਂ ਜੇਕਰ ਹੁੰਦੀਆਂ ਨੇ ਤਾਂ ਉਹਨਾਂ ਫਸਲਾਂ ਨੂੰ ਕੋਈ ਨਾ ਕੋਈ ਮਾਰ ਪੈ ਜਾਂਦੀ ਹੈ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਪਿਛਲੇ ਸਾਲਾਂ ਦੇ ਦੌਰਾਨ ਚਿੱਟੀ ਮੱਖੀ ਆਈ, ਗੁਲਾਬੀ ਸੁੰਡੀ ਆਈ, ਜਿਸ ਨੇ ਫਸਲਾਂ ਤਬਾਹ ਕਰਤੀਆਂ। ਤੇ ਇਸ ਵਾਰ ਜੇਕਰ ਇਹ ਲੋਕ ਆਪਣੇ ਪੈਰਾਂ ਸਿਰ ਖੜੇ ਹੋਏ ਤਾਂ ਇਹਨਾਂ ਲੋਕਾਂ ਦੇ ਇੱਕ ਐਸੀ ਮਾਰ ਪਈ ਕੁਦਰਤ ਦੀ ਕਿ ਇਹਨਾਂ ਦੇ ਘਰਾਂ ਦੇ ਵਿੱਚ ਜੋ ਪਸ਼ੂ ਡੰਗਰ ਰੱਖੇ ਹੋਏ ਸੀ ਉਹ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ। ਕੁਛ ਕਹਿਣਾ ਚਾਹੁੰਦੇ ਹੋ ਬਈ ਹੋਰ? ਤੁਹਾਡਾ ਕਿੰਨਾ ਕੁ ਨੁਕਸਾਨ? ਹਾਂਜੀ ਹਾਂਜੀ। ਕੁਝ ਦਿਨ ਪਹਿਲਾਂ ਇੱਥੇ ਐਸਡੀਐਮ ਸਾਹਿਬ ਆਏ ਸੀ ਜੀ, ਕੁਛ ਜਿਹਨੇ ਪਸ਼ੂ ਖਤਮ ਹੋਏ ਸੀ ਉਹ ਬੰਦੇ ਵੀ ਉਸ ਟਾਈਮ ਪਹੁੰਚੇ ਸੀਗੇ। ਐਸਡੀਐਮ ਸਾਹਿਬ ਆਪਣਾ ਲਿਪਾ ਪੋਚੀ ਕਰਕੇ ਫਾਈਲਾਂ ਬਣਾ ਕੇ ਇੱਥੋਂ ਚੱਲਦੇ ਬਣੇ। ਉਹਨਾਂ ਨੂੰ ਮੈਂ ਖੁਦ ਕਿਹਾ ਸੀਗਾ ਵੀ ਸਾਡਾ ਹਸਪਤਾਲ ਆ ਜਿਹੜਾ 3 ਪਿੰਡਾਂ ਦਾ ਰੋਡ ਤੋਂ ਪਾਰ ਹੈ, ਜਿੱਥੇ ਰੋਜ਼ ਹਾਦਸੇ ਹੁੰਦੇ ਨੇ ਡੇਲੀ, 1 ਮੌਤ 2 ਮੌਤਾਂ 2-3 ਦਿਨਾਂ ਬਾਅਦ ਹੁੰਦੀਆਂ, ਜਿਹਦੇ ਵਿੱਚ ਸਾਡੀ ਇੱਕ ਭਤੀਜੀ ਵੀ ਸੀ, ਉਹ ਵੀ ਇਸ ਰੋਡ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਸੀਗੀ। ਤੇ ਐਸਡੀਐਮ ਸਾਹਿਬ ਨੂੰ ਮੈਂ ਕਿਹਾ ਜੀ ਸਾਡਾ ਹਸਪਤਾਲ ਹੀ ਤੁਸੀਂ ਪਿੰਡ ਦੇ ਵਿੱਚ ਲਿਆ ਦਿਓ, ਸਾਨੂੰ ਧੰਨਵਾਦ ਕਹਾਂਗੇ। ਪਰ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ। ਪਹਿਲੇ ਵਿਜੇ ਸਿੰਘ ਵੀ ਇੱਥੋਂ ਫੁੱਲ ਵੋਟਾਂ ਨਾਲ ਜਿੱਤ ਕੇ ਗਿਆ ਗਾ ਆਮ ਆਦਮੀ ਪਾਰਟੀ ਵਿੱਚ, ਤੇ ਜੋ ਪਹਿਲਾਂ ਐਮਐਲਏ ਹੋਏ ਨੇ ਉਹਨਾਂ ਨੇ ਕੋਈ ਨਹੀਂ ਦੇਖਿਆ ਸਾਡਾ ਹਸਪਤਾਲ। ਜਾ ਕੇ ਹੁਣ ਦੇਖ ਲਓ ਸਾਡੇ ਨਾਲ ਢਹਿ ਢੇਰੀ ਹੋਇਆ ਪਿਆਗਾ, ਕੋਈ ਤਖਤਾਂ ਨਹੀਂ, ਕੋਈ ਬਾਰੀ ਨਹੀਂ, ਤੇ ਨਾ ਬੰਦਾ ਉੱਥੇ ਡੰਗਰ ਹੈ, ਉੱਥੇ ਬੰਦਾ ਵੀ ਨਹੀਂ ਜਾ ਸਕਦਾ ਰੋਡ ਪਾਰ ਕਰਕੇ। ਇੱਥੇ ਆਇਆ ਕਿ ਨਹੀਂ ਆਇਆ ਕੋਈ ਪਤਾ ਹੀ ਲੱਗ ਰਿਹਾ ਜੀ। ਪਹਿਲੀ ਗੱਲ ਤਾਂ 2 ਬੰਦੇ ਵੀ ਨਹੀਂ ਪਸ਼ੂ ਟਪਾ ਸਕਦੇ ਜੀ, ਉੱਥੇ ਇੰਨੀ ਗੱਡੀ ਚੱਲ ਰਹੀ ਹੈ। ਇਹ ਪ੍ਰੋਬਲਮ ਹੈ ਜਿਹੜਾ ਪਸ਼ੂ ਹੈ, ਪਸ਼ੂ ਲਿਆ ਕੇ ਬੰਦਾ ਨਹੀਂ ਜਾ ਸਕਦਾ, ਹਰ ਇੱਕ ਕੋਲੇ ਸਾਧਨ ਨਹੀਂ ਹੈਗਾ ਜਾਂ ਬੰਨ ਕੇ ਲੈ ਜਾਊਗਾ। ਜਿਹੜਾ ਮੇਨ ਗੱਲ ਆ ਪੁਲ ਵਾਲੀ ਦੱਸੋ। ਹਾਂਜੀ ਹਾਂਜੀ। ਪੁਲ ਦਾ ਜੀ ਸਾਡੇ ਪਿੰਡ 'ਚ ਇੰਨਾ ਨੁਕਸਾਨ ਹੋ ਰਿਹਾ, ਐਕਸੀਡੈਂਟ 1-2 ਰੋਜ਼ ਹੀ ਹੁੰਦੇ ਨੇ। ਵੀ ਸਾਡੇ ਜਿਹੜਾ ਰੋਡ ਆ ਉਹਦੇ ਉੱਤੇ ਪੁਲ ਜ਼ਰੂਰ ਬਣ ਜੇ, ਕੁਛ ਤਾਂ ਉਹਦਾ ਫਾਇਦਾ ਹੋ ਜੇ। ਬਾਕੀ ਦਾ ਹਸਪਤਾਲ ਤਾਂ ਜੇ ਪਿੰਡ 'ਚ ਆਉਂਦਾ ਬੜੀ ਚੰਗੀ ਗੱਲ ਹੈ। ਤਾਂ ਹੁਣ ਤਾਂ ਬੰਦੇ ਤੋਂ ਵੀ ਨਹੀਂ ਲੰਘੀ ਦਾ, ਪਸ਼ੂ ਲੈ ਕੇ ਕੌਣ ਵਗ ਜੂ ਉੱਧਰ? ਬੰਦਾ ਵੀ ਕੱਲ ਪਹਿਲਾਂ ਖੜਨਾ ਪੈਂਦਾ ਕਿੰਨਾ ਚਿਰ, ਫਿਰ ਜੇ ਕੋਈ ਜੀ ਵੀ ਚੀਜ਼ ਲੈ ਕੇ ਜਾਂਦਾ। 2 ਵਾਰ ਤਾਂ ਮੇਰਾ ਐਕਸੀਡੈਂਟ ਹੋ ਗਿਆ, ਕੱਲ ਕਰ ਬਚ ਗਿਆ। ਚੱਲ ਮੋਟਰਸਾਈਕਲ ਅਗਲਾ ਮਗਰੋਂ ਲੈ, ਮੈਂ ਸਿਆਣਾ ਬੰਦਾ ਗੱਡੀ ਰੋਕ ਦਿੰਦਾ। 2 ਵਾਰ ਮੇਰੀ ਗੱਡੀ 'ਚ ਮੋਟਰਸਾਈਕਲ ਲੱਗ ਗਿਆ। ਫਿਰ ਸਾਡੇ ਗੁਆਂਢੀਆਂ ਦੀ ਕੁੜੀ ਮਰੀ ਉੱਥੇ ਵਿਚਾਰਿਆਂ ਦੇ, ਕਿੰਨਾ ਹੋਰ ਨੁਕਸਾਨ ਹੋਇਆ। ਇਸ ਬਾਰੇ ਕੋਈ ਨਹੀਂ ਧਿਆਨ ਦੇ ਰਿਹਾ, ਕੋਈ ਨਹੀਂ ਧਿਆਨ ਦੇ ਰਿਹਾ। ਪੁਲ ਜੇ ਸਾਡੇ ਬਣਦਾ, ਕਿਸੇ ਲੋਟ ਕੋਈ ਬਣਦਾ, ਉਹਦਾ ਹੱਲ ਉਹ ਜ਼ਰੂਰੀ ਹੈ। ਚਾਹੇ ਕੋਈ ਉਹ ਸਮਝ ਲਾ ਵੀ ਵਿਚਾਲੇ ਉਹਦੇ ਬਣ ਜੇ ਕੋਈ ਚੀਜ਼, ਵੀ ਬੰਦਾ ਇੱਕ ਸਾਈਡ ਤੋਂ ਖੜ ਜੇ ਦੂਜੀ ਤੇ ਲੰਘ ਜੇ। ਹੁਣ ਵੱਡਾ ਰੋਡ ਆ, ਕੁਝ ਵੀ ਨਹੀਂ ਉਹਦੇ। ਜਦ ਨੌਲਿਆਂ ਦੀ ਪੁਲੀ ਆ ਜਿਹੜੀ, ਉਹ ਤੇ ਤਾਂ ਮੈਨੂੰ ਆ ਲੱਗਦਾ ਵੀ ਇੱਕ ਦਿਨ ਹੀ ਟੱਪਦਾ ਹੋਊਗਾ ਜੇ ਟੱਪਦਾ ਹੋਇਆ। ਅਸਲ ਤਾਂ ਟੱਪਦਾ ਹੀ ਨਹੀਂ। ਸਪੀਡ ਬ੍ਰੇਕਰ ਨਹੀਂ ਕੋਈ ਨਹੀਂ। ਹਾਂ, ਉਹਦੇ ਸਪੀਡ ਬ੍ਰੇਕਾਂ ਨੇ ਮਗਰੋਂ ਪਿੰਡ 'ਚ ਦੂਰ ਆ ਸਮਝ, ਛੋਟੀ ਮਾਨਸਾ ਤੋਂ ਜਿਹੜਾ ਰੋਡ ਆਉਂਦਾ ਆਪਣੇ ਪਿੰਡ 'ਚ ਵੜਦਾ ਹੈ, ਉਹ ਰੋਡ ਆ ਉੱਥੇ ਵੜਦਾ ਆ ਕੇ ਕੈਂਚੀ ਬਣਦੀ ਆ, ਉਹ ਕੈਂਚੀਆਂ ਦਾ ਉੱਲਾ ਪਹਿਲਾਂ ਉੱਥੇ ਜ਼ਿਆਦਾ ਨਿਸ਼ਾਨਾ ਹੱਥ ਬੰਨ੍ਹ ਕੇ ਪਿੰਡ ਦੀ ਇਹੀ ਬੇਨਤੀ ਆ ਵੀ ਪਹਿਲੀ ਗੱਲ ਤਾਂ ਜੇ ਕੋਈ ਸਰਕਾਰ ਕਰਦੀ ਹੈ ਉਹਦਾ ਬੜੀ ਚੰਗੀ ਗੱਲ ਹੈ ਵੀ ਲੋਕ ਬਚ ਰਹਿਣ, ਜਾਨਾਂ ਬਚ ਰਹਿਣ ਲੋਕਾਂ ਦੀਆਂ। ਬਾਕੀ ਦਾ ਪਸ਼ੂਆਂ ਵਾਲਾ ਤਾਂ ਹੁਣ ਤੁਸੀਂ ਆਪਾਂ ਦੇਖੀ ਜਾਂਦੇ ਆ ਸਾਰਾ ਕੁਛ ਜਿਹੜਾ ਹੋ ਗਿਆ। ਸਾਡਾ ਤਾਂ ਕੁਦਰਤ ਨੇ ਰੱਖਤਾ, ਇੱਕ ਮੱਝ ਸੀ ਆਪਣਾ, ਉਹ ਹਰੀ ਕਹਿੰਦਾ। ਉਹ ਦੁੱਖ ਇਸ ਗੱਲ ਦਾ ਹੈਗਾ ਜੇ ਹੁਣ ਹਸਪਤਾਲ 'ਚ ਜਾਈਏ
ਕੋਈ ਮਾੜਾ ਮੋਟਾ ਫਾਇਦਾ ਹੋਵੇ ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ ਉਹ ਦੂਰ ਕਰਕੇ ਜਾਇਆ ਨਹੀਂ ਜਾਂਦਾ। ਉੱਥੇ ਤਾਂ ਕੋਈ ਉੱਪੜਦਾ ਹੀ ਨਹੀਂ, ਨਾ ਹੀ ਕੋਈ ਉੱਥੋਂ ਇਧਰ ਨੂੰ ਆਵੇ। ਹਾਂਜੀ, ਅਸੀਂ ਤਾਂ ਮੀਡੀਆ ਤੋਂ ਆਏ ਆ। ਤੁਸੀਂ ਦੱਸੋ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਪਿੰਡ? ਬਹੁਤ ਹੈ ਸਾਡਾ ਜੀ, ਬਹੁਤ ਨੁਕਸਾਨ ਹੈ ਸਾਡੇ ਜੀ। ਅੱਛਾ, ਨੁਕਸਾਨ ਤਾਂ ਜੀ ਸਾਡੇ ਲਗਭਗ ਗਰੀਬ ਦਾ ਬਹੁਤ ਨੁਕਸਾਨ ਹੋ ਗਿਆ ਜੀ। ਇਸ ਦਾ ਇਹੀ ਮੰਗ ਰੱਖਦੇ ਸਾਨੂੰ, ਕੋਈ ਪੁਲ ਦੀ ਨਹੀਂ, ਪੁਲ ਤਾਂ ਕਦੋਂ ਬਣੂ ਤਾਂ ਦੇਖੇ ਜੂ। ਸਾਡਾ ਹਸਪਤਾਲ ਨੂੰ ਇੱਧਰ ਹੀ ਲਿਆਂਦਾ ਜੀ, ਤਿੰਨੇ ਪਿੰਡਾਂ ਦੇ ਵਿੱਚ ਇੱਕ ਜਗ੍ਹਾ ਦੇ ਕੋਈ ਸੀ। ਹਾਂ, ਤੇ ਬਾਕੀ ਜਿਹੜਾ ਮਾਜਵਾ ਜੀ ਸਾਨੂੰ ਜਿਹੜਾ ਹੁਣ ਨੁਕਸਾਨ ਹੋਇਆ, ਕੋਈ ਉਹਦੀ ਭਰਪਾਈ ਦੇ ਲਈ ਕੋਈ ਨੁਮਾਇੰਦਾ, ਕੋਈ ਹੋਰ ਕੋਈ ਵਰਕਰ ਪਹੁੰਚਿਆ ਪਿੰਡ ਦਾ? ਨਾ ਜੀ, ਕੋਈ ਵਰਕਰ ਨਹੀਂ ਪਹੁੰਚਿਆ, ਨਾ ਕੋਈ ਪੰਚਾਇਤ ਪਹੁੰਚੀ ਹੈ। ਅਸੀਂ ਜੀ ਸਾਨੂੰ ਜਿਹੜਾ ਚੱਕਦਾ ਜੀ ਉਹ ਸਾਡਾ ਭੀਖੀ ਤੋਂ ਮੁੰਡਾ, ਉਹਦੇ ਹੱਥ ਖੜੇ ਹੋ ਗਏ। ਉਹ ਕਹਿੰਦੇ ਮੈਥੋਂ ਦੱਬ ਨਹੀਂ ਸਕਦੇ ਪਸ਼ੂ। ਅਸੀਂ ਆਪ ਦੇ ਤੌਰ ਤੇ ਪੈਸੇ ਇਕੱਠੇ ਕਰਕੇ ਪਿੰਡ 'ਚੋਂ GBC ਲਾਈ। ਉਸ ਤੋਂ ਬਾਅਦ ਮੈਂ ਤਾਂ ਨਾਲ ਗਏ, ਸਾਡੇ ਟੋਏ ਪੜਾ ਕੇ ਅਸੀਂ ਤੇ ਉਹ 'ਚ ਦੱਬਿਆ ਸੀ ਪਸ਼ੂ। ਕਿੰਨੇ ਕੁ ਪਸ਼ੂ ਸੀਗੇ ਜਿਹੜੇ ਇੱਥੋਂ? ਪਸ਼ੂ ਇਹ ਲਗਭਗ ਬਹੁਤ ਬੁਰਾ ਹਾਲ ਸੀਗਾ ਜੀ। ਅਸੀਂ ਮੂੰਹ ਬੰਨੇ ਸੀਗੇ, GBC 1 ਘੰਟੇ ਲੱਗ ਕੇ ਭੱਜ ਗਿਆ। ਕਹਿੰਦਾ ਮੇਰੇ ਤੋਂ ਖੜੀ ਬਿਮਾਰ ਹੋ ਜੂ। 2 ਦਿਨ ਮੈਨੂੰ ਵੀ ਰੋਟੀ ਚੰਗੀ ਲੱਗੀ ਉੱਥੇ। ਬਹੁਤ ਬੁਰਾ ਹਾਲ ਸੀਗਾ ਜੀ। ਨਹੀਂ ਬਾਲਾ ਸੀ। ਅੱਛਾ, ਜਿਵੇਂ ਬਾਈ ਦਾ ਜਿਹੜਾ ਗੁਜ਼ਾਰਾ ਜੀ, ਐਡੇ ਐਡੇ ਪਸ਼ੂ ਚੜੇ ਪਏ ਸੀਗੇ, ਜਿਹੜੇ ਬੜ ਸਿੱਟੇ ਪਏ ਸੀਗੇ, ਬਾਕੀ ਟੋਏ ਪਟੇ ਵਿੱਚ ਦੱਬੇ ਪਏ ਸੀਗੇ। ਅੱਛਾ, ਹਾਂ, ਬਹੁਤ ਬੁਰਾ ਹਾਲ ਸੀਗਾ ਜੀ। ਅਜੇ ਪਿੰਡ 'ਚ ਬਹੁਤ ਪਸ਼ੂ ਮਰੀ ਜਾਂਦੇ ਸੀਗੇ। ਜਿਵੇਂ ਆਹ ਬਾਈ ਦਾ ਨੁਕਸਾਨ ਹੋਇਆ, ਇਹਨਾਂ ਦਾ ਕਿੱਲਿਆਂ ਦਾ ਕਿੱਲੇ ਖਾਲੀ ਹੋ ਗਏ ਕਹਿੰਦੇ ਪਿੰਡ 'ਚ। ਨੁਕਸਾਨ ਹੋਇਆ ਜੀ, ਕਾਹ ਮੁੰਡਾ ਖੜਾ ਗਿਆ, ਇਹਦਾ ਬਹੁਤ ਨੁਕਸਾਨ ਦੇ ਸਾਰੇ ਪਿੰਡ ਦੇ ਹੋਏ, ਤਿੰਨੇ ਪਿੰਡਾਂ ਦੇ ਹੋਇਆ ਬਹੁਤ। ਇੱਕ ਟੀਮ ਵੀ ਆਈ ਸੀਗੀ, ਉਹਨਾਂ ਨੇ ਸਾਨੂੰ ਟੀਮ ਵੀ ਦੱਸੀ ਸੀਗੀ, ਤੁਹਾਡੇ ਪਰਿਵਾਰਖਾਨੇ ਆਏ ਸੀਗੀ। ਉਹਨੇ ਜ਼ੋਰ ਤਾਂ ਬਹੁਤ ਲਾਇਆ ਜੀ, ਫਿਰ ਬਿਮਾਰੀ ਉੱਤੋਂ ਦੀ ਪੈ ਗਈ। ਕੋਸ਼ਿਸ਼ ਤਾਂ ਨੇ ਬਹੁਤ ਕਰੀ ਸੀਗੀ ਤੇ ਫਿਰ ਵੀ ਬਿਮਾਰੀ ਉੱਤੋਂ ਦੀ ਪੈ ਗਈ। ਕੋਈ ਹੋਰ ਕਿਸੇ ਨੇ ਕੋਈ ਗੱਲ ਰੱਖਣੀ ਹੋਵੇ ਕਿਸੇ ਦਾ ਜਿਹਦਾ ਜ਼ਿਆਦਾ ਨੁਕਸਾਨ, ਜਿਵੇਂ ਹੁਣ ਬਾਈ ਦਾ ਹੋਇਆ ਹੀ ਆ ਨੁਕਸਾਨ, ਕੋਈ ਨਹੀਂ ਪਹੁੰਚਿਆ ਤੁਸੀਂ ਕਹਿ ਰਹੇ ਹੋ, ਕਿਸੇ ਨੇ ਕੋਈ ਗੱਲ ਰੱਖਣੀ ਹੋਵੇ ਬਾਈ ਆਪਣੀ, ਹੋਰ ਕੋਈ ਪ੍ਰੋਬਲਮ ਹੋਵੇ, ਸਮੱਸਿਆ ਹੋਵੇ? ਹਾਂਜੀ, 1 ਮਿੰਟ। ਹਾਂਜੀ, ਇੱਥੇ ਕਿਹੜੀ ਟੀਮ ਬੈਠੀ ਸੀਗੀ ਆਪਣੇ ਪਟਵਾਰਖਾਨੇ 'ਚ, ਇਹਨਾਂ ਨੇ ਮੈਨੂੰ ਸਰਕਾਰੂ ਹਸਪਤਾਲ 'ਚ ਭੇਜਤਾ। ਕਹਿੰਦੇ ਵੀ ਸਰਕਾਰੂ 'ਚ ਜਾ ਤੂੰ, ਉਹ ਹੱਲ ਕਰਨਗੇ ਤੇਰਾ। ਉਹਨਾਂ ਕੋਲੇ ਗਿਆ ਜੀ, ਉਹ ਕਹਿੰਦੇ ਸਾਡਾ ਕੋਈ ਹੱਲ ਨਹੀਂ ਗਾ, ਮੈਥੋਂ ਰੁਪਈਆ ਲੈ ਗਏ ਉਹ 500 ਇਲਾਜ ਦਾ। ਮੈਂ ਹੈਗੀ ਨਾ ਸਰਕਾਰ ਨੂੰ, ਤੁਸੀਂ ਕਹਿੰਦੇ ਵੀ ਪੈਸੇ ਮੰਗਦੇ ਪੈਸੇ, ਰੁਪਈਏ ਪੈਸੇ ਦੇ ਕੇ ਫੇਰ ਦਵਾਈ ਲੱਗ ਗਏ। ਕੌਣ ਸੀ ਬੰਦੇ ਉਹ? ਸਰਕਾਰੂ ਹਸਪਤਾਲ 'ਚ ਕਿਹੜੇ ਹੈਗੇ ਨੇ ਹੁਣ ਵੀ ਡਾਕਟਰ। ਹਾਂ, ਡਾਕਟਰ ਸਰਕਾਰੂ 'ਚ ਹੈਗੇ ਨੇ ਉਹ ਉਹਨਾਂ ਨੂੰ ਆਖਿਆ ਵੀ ਹੁਣ ਕਦੋਂ ਤੁਸੀਂ ਮੈਂ ਬਾਜੀ ਮੇਰੇ 4 ਰੁਪਈਏ ਲੈ ਲਓ। ਮੈਂ ਇਹਨੇ ਕਾਹਨੂੰ ਬਚਣਾ ਸੀਗਾ। ਕਹਿੰਦੇ ਵੀ ਸਾਡੀ ਤਾਂ ਜ਼ਿੰਮੇਵਾਰੀ ਨਹੀਂ ਇਹ ਗੱਲਾਂ ਤੇ। ਉਹਨਾਂ ਨੇ ਇਹ ਜਵਾਬ ਦਿੱਤਾ ਮੋੜ ਕੇ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਹਾਂਜੀ, 5 ਪਸ਼ੂ ਸੀ ਸਾਡੇ ਕੋਲ। 5 ਪਸ਼ੂ? ਹਾਂਜੀ, ਪੰਜੇ ਖਤਮ ਹੋ ਗਏ ਜਮਾ। ਹੁਣ ਫਿਰ ਘਰੇ ਕੀ ਗੱਲਾਂ ਚੱਲਦੀਆਂ ਚੁੱਲ੍ਹਿਆਂ ਤੇ? ਕੁਛ ਨਹੀਂ, ਗੱਲਾਂ ਤਾਂ ਬਸ ਖਤਮ ਹੀ ਆਈ। ਤਾਂ ਬਿਲਕੁਲ ਅਸੀਂ ਇਸ ਪਿੰਡ ਦੇ ਵਿੱਚ ਖੜੇ ਆ। ਇਸ ਪਿੰਡ ਦੀ ਜੋ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਹੈ। ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਸਕੀਏ ਜਿਹੜੇ ਲੋਕ ਇਸ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਨੇ, ਇਸ ਪੰਜਾਬ ਨੂੰ ਸਿਜਦਾ ਕਰਨਾ ਚਾਹੁੰਦੇ ਨੇ। ਵਾਕਈ ਤੁਹਾਨੂੰ ਪਤਾ ਹੀ ਆ ਕਿ ਇਸ ਪੰਜਾਬ ਨੂੰ ਛੱਡ ਕੇ ਸਾਰੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ, ਪਰ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਹਨਾਂ ਪਿੰਡਾਂ ਦੀ ਜਿਹੜੀ ਕਿ ਗੱਲ ਆ ਉਹ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਹਨਾਂ ਪਿੰਡਾਂ ਦਾ ਨੁਕਸਾਨ ਹੋਇਆ। ਪਿਛਲੇ ਦਿਨਾਂ ਦੇ ਦੌਰਾਨ ਅਸੀਂ ਪਿੰਡ ਧੂਰਕੋਟ ਦੀ ਜਿਹੜੀ ਕਿ ਇੱਕ ਵੀਡੀਓ ਸਾਂਝੀ ਕਰੀ, ਉਸ ਪਿੰਡ ਦੇ ਵਿੱਚ 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤੇ ਇਸ ਪਿੰਡ ਦੇ ਵਿੱਚ ਇਹ ਦੱਸ ਰਹੇ ਨੇ ਕਿ 700-800 ਪਸ਼ੂ ਆ ਜਿਹੜਾ ਉਹ ਨੁਕਸਾਨਿਆ ਗਿਆ, ਕਿਉਂਕਿ ਇਹਨਾਂ ਪਿੰਡਾਂ ਦੇ ਲੋਕ ਮਿਹਨਤੀ ਨੇ। ਇਹ ਪਿੰਡਾਂ ਦੇ ਲੋਕ ਇਸ ਦੁੱਧ ਤੇ ਗੁਜ਼ਾਰਾ ਕਰਦੇ ਸੀ, ਦੁੱਧ ਵੇਚਦੇ ਸੀ। ਕਿਸੇ ਦਾ ਪਸ਼ੂ ਸੂਣ ਵਾਲਾ ਹੁੰਦਾ ਸੀ ਤਾਂ ਉਸ ਨੂੰ ਵੇਚ ਦਿੰਦੇ ਸੀ, ਤਾਂ ਕਿ ਗੁਜ਼ਾਰਾ ਸੀ ਜਿਹੜਾ ਆਈ ਚਲਾਈ ਸੀ ਉਹ ਚੱਲਦੀ ਰਹਿੰਦੀ ਸੀ। ਤੇ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਰੁਖ ਕਰਾਂਗੇ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ, ਜਿਹੜੇ ਪਿੰਡਾਂ ਦੇ ਵਿੱਚ ਨਾ ਤਾਂ ਸਰਕਾਰ ਦੇ ਵਜ਼ੀਰ ਪਹੁੰਚੇ ਤੇ ਨਾ ਕੋਈ ਨੁਮਾਇੰਦਾ ਪਹੁੰਚਿਆ। ਅਸੀਂ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਰਹਾਂਗੇ। ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਮੇਰੇ ਜੀ। ਇੱਕ ਮੱਝ ਸੀ, 2 ਵੱਡੀਆਂ ਝੋਟੀਆਂ ਸੀਗੀਆਂ ਜੀ। ਚਾਲੀ 50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ ਇੱਥੇ
ਹਵਾ ਕਰਨੀ ਹੈ ਸਾਰੇ, ਉਹ ਸਾਡੇ ਪਿੰਡ ਚੋਂ ਸਾਰੇ ਭਾਗੇ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ, ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30-30 ਹਜ਼ਾਰ ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਹੈ ਨਹੀਂ ਸੀ ਉਦਾਂ। ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5-6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਹੀ 714 ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ? ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਹੈਗੇ। ਉਹ ਕੋਈ ਪਿੰਡ ਦਾ ਸਾਡਾ ਦਾ ਤਕੜਾ ਨੁਕਸਾਨ ਹੋ ਗਿਆ। ਹਾਂ, ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਦੇ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਤੁਸੀਂ ਜੁੜ ਚੁੱਕੇ ਹੋ। ਤਾਂ ਅੱਜ ਅਸੀਂ ਹੁਣ ਤੱਕ ਦੀ ਜੋ ਖਬਰ ਦੇ ਰਹੇ ਹਾਂ, ਇਸ ਖਬਰ ਦੇ ਵਿੱਚੋਂ ਬਹੁਤ ਕੁਝ ਨਿਕਲੂਗਾ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਤੁਰੇ ਫਿਰ ਰਹੇ ਹਾਂ। ਪਿੰਡਾਂ ਦੇ ਵਿੱਚੋਂ ਜੋ ਖਬਰਾਂ ਨਿਕਲਦੀਆਂ ਨੇ, ਜੋ ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਵੀ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚੇ ਹਾਂ। ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਪੈ ਜਾਂਦਾ, ਖਿਆਲਾ ਕਲਾਂ। ਵਿਧਾਨ ਸਭਾ ਹਲਕਾ ਮਾਨਸਾ ਪੈਂਦਾ, ਤੇ ਜੇਕਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਬਠਿੰਡਾ ਪੈ ਜਾਂਦਾ। ਇਸ ਪਿੰਡ ਦਾ ਦਰਦ ਕੀ ਆ? ਪਿਛਲੇ ਦਿਨਾਂ ਦੇ ਦੌਰਾਨ ਤੁਹਾਨੂੰ ਅਸੀਂ ਲੋਕ ਸਭਾ ਹਲਕਾ ਸੰਗਰੂਰ ਦਾ ਇੱਕ ਪਿੰਡ ਧੂਰਕੋਟ, ਜਿਹੜਾ ਕਿ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਸ਼ੂਆਂ ਦਾ, ਪਸ਼ੂ ਨੁਕਸਾਨੇ ਗਏ ਸੀ, ਤੇ ਲੋਕਾਂ ਦਾ ਜਿਹੜਾ ਨੁਕਸਾਨ ਸੀ ਘੱਟੋ ਘੱਟ 4 ਤੋਂ 5 ਕਰੋੜ ਦਾ ਹੋਇਆ ਸੀ। 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤਾਂ ਇਸ ਪਿੰਡ ਦਾ ਨੁਕਸਾਨ ਇਸ ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ। ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇੱਥੇ ਕਿਉਂ ਨਹੀਂ ਕੋਈ ਨੁਮਾਇੰਦਾ ਪਹੁੰਚਿਆ, ਕਿਉਂ ਨਹੀਂ ਕੋਈ ਇੱਥੇ ਸਰਕਾਰ ਦਾ ਜਾਂ ਵਜ਼ੀਰ ਆਇਆ, ਨਾ ਹੀ ਇੱਥੇ ਕੋਈ ਮੰਤਰੀ ਆਇਆ, ਨਾ ਹੀ ਕੋਈ ਸੰਤਰੀ ਆਇਆ। ਇਹ ਸਵਾਲ ਆ ਜਿਹੜਾ ਇਹ ਉਹਨਾਂ ਸਰਕਾਰਾਂ ਦੇ ਉੱਪਰ ਖੜਾ ਹੁੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਕਿੱਥੋਂ ਜੇ ਸ਼ੁਰੂ ਕਰੀਏ ਜੀ? ਨੁਕਸਾਨ ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਮੇਰੇ ਜੀ। ਇੱਕ ਮੱਝ ਸੀ, 2 ਵੱਡੀਆਂ ਝੋਟੀਆਂ ਸੀਗੀਆਂ ਜੀ। ਦਰਸ਼ਨ ਸਿੰਘ ਮੇਰਾ ਨਾਮ ਹੈ ਜੀ, ਗੁਰਦੇਵ ਸਿੰਘ ਪਿਤਾ ਦਾ ਨਾਮ। ਤੇ ਇੱਥੇ ਕੋਈ ਨਹੀਂ ਆਇਆ ਸਾਡੇ ਜੀ। ਟਰੈਕਟਰਾਂ ਨੂੰ ਤਾਂ ਜ਼ਰੂਰ ਆ ਗਏ ਸੀਗੇ, ਵੀ ਸਾਡੇ 40-50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ, ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਭਾਗੇ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ। ਕੋਈ ਜਿਹੜੀ ਸੱਤਾ ਧਿਰ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਆਇਆ ਜੀ ਇੱਥੇ, ਸਾਡੇ ਕੋਈ ਨਹੀਂ ਆਇਆ ਜੀ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ, ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30-30 ਹਜ਼ਾਰ ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਉਦੋਂ ਕਿੰਨਾ ਕੁ ਨੁਕਸਾਨ ਹੋ ਗਿਆ ਸੀ? ਉਦੋਂ ਵੀ ਬਹੁਤ ਗਊਆਂ ਗੁਜ਼ਰੀਆਂ ਸੀ, ਬਲਦ ਵੀ ਮਰੇ ਸੀਗੇ ਜੀ ਬਹੁਤ। ਉਦੋਂ ਗੋਕਿਆਂ ਨੂੰ ਬਾਹਲੀ ਉਹ ਬਿਮਾਰੀ ਪਈ ਸੀਗੀ ਜੀ, ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਜੀ ਸਾਨੂੰ। ਜਿਹੜੇ ਇਸ ਵਾਰ ਤੁਹਾਡੇ 3 ਪਸ਼ੂ ਮਰੇ ਨੇ, 3 ਲੱਖ ਦੇ ਤਾਂ ਹੋਣੇ ਆ ਉਹ ਤਾਂ ਜੀ ਹੁਣ ਆਪਾਂ ਕਿਹੜਾ ਵੇਚਦੇ ਸੀਗੇ ਜੀ। ਐਂ ਤਾਂ ਹੁਣ ਪਸ਼ੂ ਤਾਂ ਹੋਣਗੇ ਜੀ। ਇੰਨੇ ਪੈਸਿਆਂ ਦੀ ਗੱਲ ਕਰ ਵੀ ਅਸੀਂ ਤਾਂ ਆਪਦੇ ਘਰੇ ਦੁੱਧ ਪੀਣ ਵਾਸਤੇ ਹੀ ਰੱਖੇ ਹੋਏ ਸੀ, ਕੋਈ ਮਾਸੇ ਨਹੀਂ ਵੀ ਆਪਾਂ ਵੇਚਣੇ ਆ ਜੀ। ਤੇ ਉਹ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਿਆ ਜੀ। ਤਾਂ ਚਲੋ ਇਹ ਪਿੰਡ ਦੇ ਅਸੀਂ ਇੱਥੋਂ ਹੀ ਸ਼ੁਰੂਆਤ ਕਰੀਏ ਬਜ਼ੁਰਗਾਂ ਤੋਂ, ਕਿ ਇਸ ਪਿੰਡ ਦਾ ਜੋ ਨੁਕਸਾਨ ਹੋਇਆ, ਇਹਨਾਂ ਬਜ਼ੁਰਗਾਂ ਦੇ 3 ਪਸ਼ੂ ਮਰੇ ਨੇ। ਜੇਕਰ ਮੋਟਾ ਹਿਸਾਬ ਲਾਇਆ ਜਾਵੇ ਤਾਂ 3 ਪਸ਼ੂ 3 ਲੱਖ ਦੇ ਹੋ ਗਏ ਆ, ਤੇ 3 ਲੱਖ ਰੁਪਇਆ ਇਹਨਾਂ ਨੂੰ ਹੋਰ ਲਾਉਣਾ ਪੈਣਾ ਤਾਂ ਕਿ ਇਹਨਾਂ ਦਾ ਜਿਹੜਾ ਘਾਟਾ ਹੈਗਾ ਉਹ ਫੇਰ ਕਿਤੇ ਜਾ ਕੇ ਪੂਰਾ ਹੋਣਾ। 6-7 ਲੱਖ ਰੁਪਏ ਦਾ ਨੁਕਸਾਨ ਇਹਨਾਂ ਬਜ਼ੁਰਗਾਂ ਦਾ ਹੋਇਆ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਪਿੰਡ ਦੇ ਕੋਲ ਤਾਂ ਡੰਗਰ ਹੈ ਨਹੀਂ ਸੀ। ਹੈ ਨਹੀਂ ਸੀ ਉਦਾਂ। ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5-6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਹੀ 714 ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਜੀ ਹਾਂ ਜੀ। ਇੱਕ ਇੱਥੇ ਆ ਬਾਈ ਖੜਾ ਹੈ, ਹਲਵਾ ਦੀ ਮਸ਼ੀਨਾਂ ਨਾਲ ਦੱਬੇ ਨੇ। ਮਸ਼ੀਨਾਂ ਲਿਆ ਇਹਨਾਂ ਦਾ ਸਾਰਾ ਘਰ ਖਾਲੀ ਹੋ ਗਿਆ। 8 ਪਸ਼ੂ ਮਰੇ ਜੀ। ਅੱਛਾ। ਹਾਂ, ਮੈਂ ਤਾਂ ਸੌਦਾ ਲਿਆਉਣਾ ਨਾ ਦੁਕਾਨ ਤੋਂ, ਇਹਦੇ 8 ਪਸ਼ੂ ਮਰੇ ਬਾਈ ਦੇ। ਤੁਹਾਡਾ ਬਾਈ? ਹਾਂ ਬਾਈ ਦੇ। ਕਿੰਨੇ? 5 ਪਸ਼ੂ ਮੇਰੇ ਮਰੇ ਨੇ ਜੀ, ਤੇ 3 ਮੇਰੇ ਭਰਾ ਦੇ ਜੀ। 8 ਹੋ ਗਏ ਸਾਰੇ। 8 ਪਸ਼ੂ ਹੋ ਗਏ। ਹਾਂ, 2 ਮੱਝਾਂ ਸੀ, 1 ਕੱਟਾ ਤੇ ਕੱਟੀ ਤੇ 1 ਗਾਂ ਜੀ। 2 ਮੱਝਾਂ ਮੇਰੇ ਭਰਾ ਦੀਆਂ, 1 ਕੱਟੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਸਾਡੇ ਚੱਕਣ ਵਾਲੇ ਆ ਗਏ ਸੀਗੇ ਜੀ, ਹੋਰ ਨਹੀਂ ਕੋਈ। ਪਸ਼ੂ ਚੱਕਣ ਵਾਲੇ ਤਾਂ ਆ ਗਏ ਸੀ, ਹੋਰ ਨਹੀਂ ਆਇਆ ਜੀ। ਮਰਨ ਤੋਂ ਬਾਅਦ? ਹਾਂ, ਮਰਨ ਵਾਲੇ ਚੱਕਣ ਵਾਲੇ ਆ ਗਏ ਸੀ ਪਸ਼ੂ, ਤੇ ਵੀ ਹੋਰ ਬੰਦਾ ਨਹੀਂ ਸਾਡੇ ਕੋਈ ਆਇਆ ਜੀ। ਡਾਕਟਰ ਡੱਪੇ ਜੇ ਆਏ ਤਾਂ ਹੁਣ ਡਾਕਟਰ ਮਗਰੋਂ ਆਏ ਨੇ।
ਜਦੋਂ ਜ਼ਿਆਦਾ ਨੁਕਸਾਨ ਹੋ ਮੱਛਰ ਗਿਆ। ਵਾਲੇ ਆਉਂਦੇ ਜਦੋਂ ਮੱਛਰ ਮਰ ਜਾਂਦਾ ਉਦੋਂ ਦਵਾਈ ਛਿੜਕਦੇ ਆਪਾਂ ਵੀ ਮੱਛਰ ਦਿਖਾਓ ਸਾਨੂੰ ਕਿੱਥੇ ਉਹ ਐਂ ਬਾਅਦ ਚ ਆਏ ਸੀ ਟੀਮਾਂ ਬਾਅਦ ਚ ਆਈਆਂ ਸੀ ਪਹਿਲਾਂ 40,000 ਦੀ ਦਵਾਈ ਮੈਂ ਲਵਾਤੀ ਆਪਦੇ ਪਸ਼ੂਆਂ ਦੇ ਪ੍ਰਾਈਵੇਟ ਤੋਂ ਜੋ ਮੁੰਡਾ ਖੇਤਾਂ 'ਚ ਰਹਿੰਦਾ ਉਹ ਤੋਂ ਪੁੱਛਿਆ ਜਾਵੇ ਭਾਵੇਂ ਆਹ ਗੱਲ ਹੋਈ ਹੈ। ਤਾਂ ਪੈਸਾ ਵੀ ਲੱਗਿਆ, ਲੁੱਟੇ ਵੀ ਗਏ, ਪੁੱਟੇ ਵੀ ਗਏ ਤੇ ਫਿਰ ਵੀ ਹੱਥ ਪੱਲੇ ਕੁਛ ਨਹੀਂ ਪਿਆ ਇਹਨਾਂ ਲੋਕਾਂ ਦੇ। ਤਾਂ ਅਸੀਂ ਇਹਨਾਂ ਲੋਕਾਂ ਦੇ ਵਿੱਚ ਇੱਕ ਦੁੱਖ 'ਚ ਸ਼ਰੀਕ ਹੋਣ ਦੇ ਲਈ ਆਏ ਹਾਂ। ਅੱਜ ਸੋਚਿਆ ਕਿ ਚਲੋ ਜੇਕਰ ਕੋਈ ਮੰਤਰੀ ਨਹੀਂ ਪਹੁੰਚਿਆ, ਜੇਕਰ ਕੋਈ ਇੱਥੇ ਸਰਕਾਰ ਦਾ ਵਜ਼ੀਰ ਨਹੀਂ ਪਹੁੰਚਿਆ ਤਾਂ ਚਲੋ ਚੱਲ ਕੇ ਇੱਕ ਦੁੱਖ ਆ ਜਿਹੜਾ ਉਹ ਸਾਂਝਾ ਕਰੀਏ। ਕੀ ਪਤਾ ਕਿ ਇਹ ਆਵਾਜ਼ ਆ ਜਿਹੜੀ ਉਹਨਾਂ ਸਰਕਾਰਾਂ ਤੱਕ ਪਹੁੰਚ ਜੇ ਜਿਹੜੀਆਂ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ, ਵੱਡੇ ਵੱਡੇ ਬੋਰਡ ਲਾਏ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ, ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਨੇਗੇ ਜੀ। ਸਾਡੇ ਥੋੜੇ ਨੁਕਸਾਨ ਹੋਇਆ, ਕੋਈ ਐਡਾ ਬੜਾ ਜ਼ਿਆਦਾ ਤੇ ਹੋਰ ਕੋਈ ਪਿੰਡ ਦਾ ਸਾਡਾ ਦਾ ਤਕੜਾ ਨੁਕਸਾਨ ਹੋ ਗਿਆ। ਹਾਂ, ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਚੋਂ ਜਿਹਦੇ ਪੈ ਗਈ ਉਹਦੇ ਉਹ ਹੈ ਜੀ। ਜਿਸ ਬੰਦੇ ਦੇ ਜਾ ਕੇ ਬਿਮਾਰੀ ਪੈ ਗਈ ਉਹਦੇ ਕਈ ਪਸ਼ੂ ਜਿਹੜੀ ਸਾਰੇ ਖਤਮ ਹੀ ਹੋ ਗਏ। ਜਿਹੜਾ ਬਚ ਗਿਆ ਬਸ ਸਾਈਜ਼ ਲੁੱਟਦਾ ਹੋਇਆ। ਹਾਂਜੀ 2 ਵਾਰੀ ਦੀ ਮਾਤਰਾ 'ਚ ਹੋ ਗਏ ਇਹ। ਜਦੋਂ ਗਊਆਂ ਦੇ ਨਾ ਧੱਫੜ ਹੁੰਦੇ ਸੀਗੇ ਉਦੋਂ ਗਾਈਆਂ ਬਹੁਤ ਮਰ ਗਏ, ਪਸ਼ੂ ਵਿੱਚ ਬਹੁਤ ਨੁਕਸਾਨ ਹੋਇਆ ਲੋਕਾਂ ਦਾ। ਤੇ ਇਹ ਦੂਜੀ ਵਾਰ ਹੋਇਆ ਹੈਗਾ। ਹੁਣ ਦੂਜੀ ਵਾਰ ਇੱਕ ਵਾਰ ਦਾ ਲੋਕ ਕਹਿੰਦੇ ਜੀ ਵੀ ਐਂ ਕਰ ਦੇਣਗੇ, ਡਾਕਟਰ ਆ ਜਾਣਗੇ। ਉਹਨਾਂ ਨੇ ਵੀ ਇੱਕ ਦਿਨ ਆਈ ਸੀ ਟੀਮ ਜੀ, ਟੀਕੇ ਲਾ ਕੇ ਬਾਗੇ, ਮੁੜ ਕੇ ਕੋਈ ਨਹੀਂ ਆਇਆ ਪਹੁੰਚਿਆ ਇੱਥੇ। ਨਾ ਜੀ ਕੋਈ ਨਹੀਂ ਪਹੁੰਚਿਆ। ਨਾ ਸਾਨੂੰ ਕਿਸੇ ਸਰਕਾਰ ਨੇ ਐਂ ਪੁੱਛਿਆਗਾ ਵੀ ਕਿਸੇ ਨੇ ਵੀ ਬੰਦੇ ਨੇ ਵੀ ਤੁਹਾਡਾ ਨੁਕਸਾਨ ਹੋ ਗਿਆ ਜਾਂ ਕਿਸੇ ਨੇ ਵੀ, ਨਾ ਕਿਸੇ ਪੱਤਰਕਾਰ ਨੇ। ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਟੀਮ ਦਾ ਜਿਹੜੇ ਸਾਡੇ ਪਿੰਡ ਤੱਕ ਪਹੁੰਚ ਗਏ। ਹਾਂਜੀ ਇੱਥੇ ਇਸ ਇਲਾਕੇ ਦੇ ਵਿੱਚ ਕੋਈ ਕੁਦਰਤ ਦੀ ਕਰੋਪੀ ਆ, ਕੋਈ ਕੁਦਰਤ ਦੀ ਮਾਰ ਆ? ਪਹਿਲਾਂ ਚਿੱਟੀ ਮੱਖੀ ਨੇ ਨਰਮਾ ਖਾ ਲਿਆ, ਗੁਲਾਬੀ ਸੁੰਡੀ ਨੇ ਨਰਮਾ ਖਾ ਲਿਆ, ਹੁਣ ਇਸ ਵਾਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹ ਦੇਖੋ ਜੀ ਕੁਦਰਤ ਦੇ ਹੱਥ ਹੈ ਗੱਲ, ਬੰਦੇ ਦਾ ਕੋਈ ਵੱਸ ਦਾ ਰੋਗ ਹੈ ਨਹੀਂਗਾ। ਪਰ ਕਾਰਨ ਕੀ ਸਰਕਾਰਾਂ ਦੇ ਵੱਸ 'ਚ ਤਾਂ ਹੈਗਾ ਹੀ ਹੈ, ਕੁਛ ਨਾ ਕੁਛ ਹੱਥ 'ਚ ਵੀ ਬੰਦਾ ਮਾੜਾ ਮੋਟਾ ਔਖ 'ਚ ਹੈਗਾ ਵੀ ਇਹਨਾਂ ਦੇ ਕੋਲੇ ਜਾਈਏ। ਅਸੀਂ ਕਿਸੇ ਨੇ ਨਹੀਂ ਹਾਲ ਤੱਕ ਕਿਸੇ ਬਾਂਹ ਫੜੀ। ਕੋਈ ਵੀ ਨਹੀਂ ਆਇਆ ਹੈਗਾ? ਕੋਈ ਡੀਸੀ ਵੱਲੋਂ ਟੀਮ ਭੇਜੀ ਗਈ ਹੋਵੇ? ਕੋਈ ਨਹੀਂ ਪਹੁੰਚਿਆ ਜੀ ਕੋਈ ਵੀ। ਜਦੋਂ ਫਸਲਾਂ ਮਰ ਗਈਆਂ ਨੇ ਉਦੋਂ ਕੋਈ ਵੀ ਕਹਿੰਦੇ ਸੀਗੇ, ਉਹਨਾਂ ਦੇ ਉਦੋਂ ਵੀ ਨਹੀਂ ਸਾਡੇ ਲਵੇ ਕੋਈ ਪਹੁੰਚਿਆ। ਹੁਣ ਸਾਡੇ ਸੈਂਕੜੇ ਪਸ਼ੂ ਨਿਕਲਣ ਲੱਗੇ ਜੀ। ਫਿਰ ਸਾਡੀ ਖਬਰ ਇਹ ਚੰਡੀਗੜ੍ਹ ਕਿਤੇ ਉੱਥੇ ਪਹੁੰਚੀ। ਫਿਰ ਉਦੋਂ ਬਾਅਦ ਕਿਤੇ ਟੀਮ ਭੇਜੀ ਬਾਈ ਵਾਲੀ ਗੱਲ, ਜਿਵੇਂ ਦੱਸਿਆ ਇਹਨਾਂ ਨੇ ਵੀ ਜਦੋਂ ਮੱਛਰ ਮਰ ਜਾਂਦਾ ਉਦੋਂ ਬਾਅਦ 'ਚ ਉਹ ਹੁੰਦਾ। ਪਹਿਲਾਂ ਸਾਨੂੰ 30,000 ਰੁਪਇਆ ਮਾਨ ਸਰਕਾਰ ਮੰਨੀ ਸੀ ਵੀ ਕਿ ਜਿਹੜੇ ਲੰਪਕ ਬਿਮਾਰੀ ਨਾਲ ਗਊਆਂ ਦਾ ਨੁਕਸਾਨ ਹੋਇਆ ਸੀ ਜਾਂ ਬਲਦਾਂ ਦਾ ਹੋਇਆ ਸੀਗਾ, ਪਰ ਦੇਣ ਪਾਣ ਨੂੰ ਇਹਦੇ ਪੱਲੇ ਕੁਛ ਨਹੀਂ ਹੈਗਾ। ਪਰ ਲੋਕਾਂ ਦੇ ਸਿਰ ਇਕੱਲੇ ਵਾਅਦੇ ਨੇ ਜਾਂ ਲਾ ਰਹੇ ਨੇ। ਪਰ ਸਰਕਾਰ ਤਾਂ ਕਹਿੰਦੀ ਸੀਗੀ ਜਦੋਂ ਹੜ੍ਹ ਆਏ ਸੀ ਇਸ ਇਲਾਕੇ ਦੇ ਵਿੱਚ, ਆ ਸਰਦੂਲਗੜ੍ਹ ਵਾਲੀ ਸਾਈਡ, ਉਦੋਂ ਕਹਿੰਦੇ ਸੀ ਕਿ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ, ਅਸੀਂ ਹਰ ਇੱਕ ਘਰ ਨੂੰ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਕਰਾਂਗੇ। ਕਿਹਾ ਇਹਨਾਂ ਨੇ ਅੱਗੇ ਲੈ ਕੇ ਮੁਰਗੀ ਤੋਂ ਅਸੀਂ ਬੋਤੀ ਤੱਕ ਦੇ ਪੈਸੇ ਦੇਵਾਂਗੇ। ਕੋਈ ਦਿੱਤਾ ਕਿਸੇ ਨੂੰ ਕੁਝ ਨਹੀਂ ਹੈਗਾ। ਅਸੀਂ ਰਾਸ਼ਨ ਵੀ ਵੰਡ ਕੇ ਆਏ, ਇੱਧਰ ਹੜ੍ਹਾਂ ਦੀ ਮਾਰ ਦੇ ਵਿੱਚ ਜਾਂਦੇ ਰਹੇ ਹਾਂ, ਪਰ ਉਹ ਲੋਕ ਵੀ ਐ ਨਿਕਲੇ ਬੈਠੇ ਸੀਗੇ ਹੜ੍ਹਾਂ ਦੀ ਮਾਰ ਕੱਢੇ ਹੋਏ ਪਿੰਡਾਂ 'ਚੋਂ, ਤੇ ਮਤਲਬ ਬਹੁਤ ਤੰਗ ਹੋਏ ਸੀਗੇ ਲੋਕ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਨਾ ਜੀ ਆਪਣਾ ਨਹੀਂ ਹੋਇਆ ਨਹੀਂ ਨਾ ਜੀ ਬਈ। ਇੱਕ ਕਹਿੰਦੇ ਸੀ ਕਾਫੀ ਨੁਕਸਾਨ ਤੁਹਾਡਾ ਹੋਇਆ ਨਾ ਨੁਕਸਾਨ? ਜੀ ਕਿਵੇਂ ਲੱਗਦਾ ਘਰੇ? ਜੀ ਲੱਗਦਾ ਨਹੀਂ ਜੀ, ਪਰ ਗਾਈਆਂ ਮਰ ਗਈਆਂ 2, ਐਕਟੀ ਮੈਸਾਂ ਮਰ ਗਈਆਂ ਜੀ। ਐਕਟੀ ਮੇਰਾ 4 ਲੱਖ ਦਾ ਨੁਕਸਾਨ ਹੋ ਗਿਆ। 4 ਲੱਖ? ਹਾਂਜੀ, ਗਰੀਬ ਪਰਿਵਾਰ ਹੈ ਜੀ ਉਹਨਾਂ ਨੂੰ ਮਸਾਂ ਪਾਲੀਆਂ ਜੀ ਬਸ। ਕਰਕੇ ਮਿਹਨਤ ਕਰਕੇ ਕੰਮ ਕਰਦੇ, ਮਿਹਨਤ ਕਰਕੇ ਟਰੈਕਟਰ ਤੇ ਦਿਹਾੜੀ ਦੂੜੀ ਕਰਕੇ ਟਾਈਮ ਪਾਸ ਕਰਦੇ ਨੇ ਜੀ। ਹਾਂ, ਪਰਿਵਾਰ ਦੇ ਕੋਲੇ ਕੋਈ ਸਾਧਨ ਨਹੀਂ, ਕੋਈ ਜ਼ਮੀਨ ਜਾਇਦਾਦ ਦਾ ਨਹੀਂ ਕੋਈ ਸਾਧਨ। ਪਸ਼ੂਆਂ ਤੇ ਦੁੱਧ ਦਾ ਕੰਮ ਸੀ ਵਿਚਾਰਿਆਂ ਦਾ, ਉਹ ਟਾਈਮ ਪਾਸ ਕਰਦੇ ਸੀ। ਕਿੱਲੇ ਖਾਲੀ ਹੋ ਗਿਆ, ਠੇਕੇ ਤੇ ਜ਼ਮੀਨ ਜਮੂਨ ਲੈ ਕੇ ਮਾੜੀ ਮੋਟੀ ਖੇਤੀ ਕਰਦੇ ਆ। ਬਾਕੀ ਸਰਕਾਰਾਂ ਨਾ ਜ਼ੋਰ ਦੇ ਰਹੀਆਂ ਨੇ ਜੀ ਵੀ ਨਸਲ ਸੁਧਾਰ ਕਰੋ, ਨਸਲ। ਸਾਨੂੰ 50 ਤੋਂ ਲੈ ਕੇ 60 ਸਾਲ ਲੱਗ ਗਏ ਨਸਲ ਸੁਧਾਰ ਕਰਨ ਤੇ। ਅਸੀਂ ਹੁਣ ਤਿਆਰ ਕੀਤੀਆਂ ਨਸਲਾਂ ਸਾਡੇ ਪਿੰਡ ਨੇ, ਚੰਗੇ ਪਸ਼ੂ ਜਿਹੜੇ ਕਿ 2-2, 2.5, 3-3 ਲੱਖ ਦੇ ਨੇ। ਪਰ ਹੁਣ ਸਾਰਿਆਂ ਦਾ ਫੇਰ ਇੰਨਾ ਨੁਕਸਾਨ ਹੋ ਗਿਆ। ਉਹ ਸਰਕਾਰ ਜ਼ੋਰ ਦਿੰਦੀ ਹੈ ਵੀ ਚੰਗੀਆਂ ਨਸਲਾਂ ਤਿਆਰ ਕੀਤੋ। ਹੁਣ ਸਾਡੇ ਆ ਕੇ ਕਿਸੇ ਨੇ ਮਤਲਬ ਨਹੀਂ ਪੁੱਛਿਆ ਕੋਈ ਵੀ ਕਿਉਂ। ਧੰਨਵਾਦ ਕਰਦੇ ਹਾਂ ਤੁਹਾਡਾ, ਜਿਹੜੇ ਤੁਸੀਂ ਦੁੱਖ ਦੀ ਘੜੀ 'ਚ ਸਾਡੇ ਆਏ ਹੋ। ਤੇ ਵੋਟਾਂ ਦੇ ਸੰਬੰਧ ਵਿੱਚ ਸੁਖਬੀਰ ਬਾਦਲ ਨੇ ਰੈਲੀਆਂ ਕੱਢੀਆਂ, ਟਰੈਕਟਰ ਮੰਗ ਲਏ, ਪਰ ਦੁੱਖ ਦੇ ਵੰਡਣ ਵਾਸਤੇ ਨਹੀਂ ਕੋਈ ਵੀ ਆਇਆ। ਮੰਤਰੀ ਸ਼ੰਤਰੀ ਕੋਈ ਨਹੀਂ। ਵੋਟਾਂ ਵੇਲੇ ਬਥੇਰੇ ਸਾਰੇ ਇੱਥੇ ਗੇੜੇ ਦੇਣਗੇ। ਤੇ ਨੁਕਸਾਨ ਹੁਣ ਸਾਡੇ ਮੇਰਾ ਆਪਦਾ ਸੀਗਾ ਜੀ, ਇੱਕ ਕੱਟਾ ਤਿਆਰ ਕੀਤਾ ਸੀ 2-2.5 ਲੱਖ ਰੁਪਏ ਦਾ ਸੀਗਾ। ਉਹਦੀ ਮਾਂ ਦੇ ਥੱਲੇ 18-22 ਕਿਲੋ ਦੁੱਧ ਹੈ, ਸਾਰਾ ਉਹਨੂੰ ਪਿਆ ਕੇ ਤਿਆਰ ਕੀਤਾ, ਉਹ ਨਹੀਂ ਰਿਹਾ। ਇੱਕ ਬੜੀ ਚੰਗੀ ਮੱਝ ਦੀ ਝੋਟੀ ਤਿਆਰ ਕੀਤੀ, ਉਹ ਨਹੀਂ ਰਹੀ। ਹੁਣ ਦੁੱਖ ਬੜਾ ਘਰੇ ਜੀ ਨਹੀਂ ਲੱਗਦਾ। ਦੁਬਾਰੇ ਮੰਨ ਲਓ ਵੀ ਮਨ ਨਹੀਂ ਵੱਧ ਰਿਹਾ ਪਸ਼ੂਆਂ ਕਰਨੀ ਵੀ ਧਿਆਨ ਦੇ ਕੇ। ਜੇ ਸਰਕਾਰਾਂ ਕੋਈ ਬਾਂਹ ਫੜਨ ਤਾਂ ਕਿ ਫਿਰ ਵੀ ਮਾੜਾ ਮੋਟਾ ਚਲੋ ਮਨ ਨੂੰ ਐ ਹੋ ਜਾਂਦਾ ਵੀ ਇੰਨਾ ਕੁ ਲੜ ਫੜਿਆ।
ਪੂਰਾ ਤਾਂ ਨਹੀਂ ਹੁੰਦਾ। ਬਾਕੀ ਠੇਕੇ ਠੱਲੇ ਦੀਆਂ ਜ਼ਮੀਨਾਂ ਨੇ ਬਚਦਾ ਕੁਝ ਨਹੀਂ, ਬਿਲਕੁਲ ਮਹਿੰਗਾਈ ਦਾ ਯੁੱਗ ਹੈ। ਤਾਂ ਅਸੀਂ ਜਿਹੜੀ ਇਹ ਗੱਲਬਾਤ ਇਹ ਰੱਖ ਰਹੇ ਹਾਂ ਇੱਥੇ ਬਈ ਆਪਾਂ ਤੁਸੀਂ ਦੱਸ ਰਹੇ ਸੀ ਕਿ ਜ਼ਮੀਨ ਜਿਵੇਂ ਇਹਨਾਂ ਨੇ ਦੱਸਿਆ ਕਹਿੰਦੇ ਠੇਕੇ ਤੇ ਲੈਣ ਨੂੰ ਠੇਕਾ ਵੀ ਕਾਫੀ ਭਰਨਾ ਪੈਂਦਾ ਹੋਊ। 17000 ਰੁਪਇਆ ਕਿੱਲੇ ਦਾ ਜੀ। 70000 ਹਾਂ ਲੱਖ ਵਾਂਗੂ ਆ ਜਾਂਦਾ ਵਿੱਚ ਖਰਚਾ ਪਾ ਕੇ। ਲੱਖ ਰੁਪਏ ਦੀ ਫਸਲ ਨਹੀਂ ਹੁੰਦੀ ਜੀ। 4 ਲੱਖ ਦਾ ਇਹ ਨੁਕਸਾਨ ਹੋ ਗਿਆ। 4 ਲੱਖ ਦਾ ਹੋ ਗਿਆ ਜੀ। 2 ਲੱਖ 2 ਲੱਖ ਦਾ ਪਾਰ ਹੋ ਗਿਆ ਜੀ ਗਾਈਆਂ ਦਾ। ਹਾਂ ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਜੀ, ਦੋ ਵਾਰੀ ਜੀਰੀ ਲਾਉਣੀ। ਇੱਕ ਮਿੰਟ ਅਸੀਂ ਆ ਗਏ ਤੁਹਾਡੇ ਕੋਲ। ਹਾਂਜੀ ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਸੀਗਾ, ਦੋ ਵਾਰੀ ਜੀਰੀ ਲਾਉਣੀ ਪੈ ਗਈ। ਡਬਲ ਖਰਚਾ ਉਦੋਂ ਪੈ ਗਿਆ ਲਵਾਈ ਰੇਹ ਦਾ ਸਾਰਾ। ਉੱਥੇ ਘੱਟੋ ਘੱਟ 10 ਫੁੱਟ ਪਾਣੀ ਸੀ, ਕਿਸੇ ਨੇ ਜਾ ਕੇ ਨਹੀਂ ਕੋਈ ਸਾਡੇ ਕੋਲੇ ਪਹੁੰਚਿਆ। ਅੱਜ ਤਾਂ ਤਿੰਨੇ ਸਰਕਾਰਾਂ ਦੇ ਜ਼ੋਰ ਲਾ ਦੇਖ ਲਿਆ, ਸਾਨੂੰ ਤਾਂ ਕਿਸੇ ਨੇ ਸਾਨੂੰ ਤਾਂ ਇਹਦੀ ਮਾੜੀ ਮੋਟੀ ਉਮੀਦ ਸੀਗੀ ਵੀ ਚੱਲ ਜ਼ਿਮੀਂਦਾਰ ਭਾਈ ਕੁਛ ਨਾ ਕੁਛ ਕਰੂਗਾ। ਇਹਨੇ ਵੀ ਸਾਡਾ ਝੰਡਾ ਚੜ੍ਹਦਾ ਸੀ ਵੀ ਕਹਿੰਦੇ ਸੱਥਾਂ ਜੋ ਸਰਕਾਰ ਚੱਲੂ ਇਹ ਤਾਂ ਕਹਿੰਦੇ ਰਹੇ ਆ। ਬਸ ਚੱਲ ਵੀ ਬਸ ਤੁਹਾਨੂੰ ਪਤਾ ਲੱਗ ਹੀ ਰਿਹਾ ਜੀ, ਆਪ ਹੀ ਸਿਆਣੇ ਤੁਸੀਂ। ਸਾਡੇ ਲਵੇ ਤਾਂ ਕੋਈ ਅੱਜ ਤੱਕ ਆਇਆ ਨਹੀਂ ਕੋਈ ਸੱਥਾਂ ਵਾਲਾ, ਨਾ ਇਹ ਆਪ ਆਏ ਨੇ ਕੋਈ। ਤਾਂ ਬਿਲਕੁਲ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਰੱਖ ਰਹੇ ਹਾਂ। ਤੁਹਾਡਾ ਵੀ ਨੁਕਸਾਨ ਹੋਇਆ ਜੀ? ਬਾਹਰੋਂ ਕਿਹੜੇ ਪਿੰਡ ਤੋਂ ਤੁਸੀਂ? ਹੁੰਦੜ ਤੋਂ। ਉਧਰ ਕੋਈ ਬਚਾਅ ਹੈਗਾ ਉਧਰਲੇ ਪਿੰਡਾਂ 'ਚ? ਬਚਾਅ ਜੀ, ਉਧਰਲੇ ਪਿੰਡਾਂ 'ਚ ਬਚਾਅ ਹੈ। ਹਾਂਜੀ ਤੁਹਾਡਾ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਕੁਲਵੰਤ ਸਿੰਘ ਐਕਸ ਸਰਵਿਸ ਆਰਮੀ। ਔਰ ਜੋ ਮੰਦਭਾਗੀ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪਿੰਡ ਦੇ ਵਿੱਚ 700 ਦੇ ਕਰੀਬ ਪਸ਼ੂ ਖਤਮ ਹੋ ਚੁੱਕਿਆ ਹੈ। ਜਿਹਦੇ ਵਿੱਚ ਹੁਣ ਤੁਹਾਨੂੰ ਪਹਿਲਾਂ ਹੀ ਲੜਕਾ ਦੱਸ ਕੇ ਹਟਿਆ, ਉਹਦੇ ਕੋਲ ਮੇਰਾ ਵਾਹਣ ਠੇਕੇ 'ਤੇ ਸੀਗਾ। 5-7 ਪਸ਼ੂ ਉਹਦੇ ਵੀ ਖਤਮ ਹੋ ਚੁੱਕਿਆ, ਗਰੀਬ ਬੰਦਾ ਉਹ। ਪਰ ਜੋ ਸਰਕਾਰਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਪਹਿਲਾਂ ਕੋਈ ਦਵਾਈ ਬੂਟੀ ਨਹੀਂ ਹੋਣ ਕਰਕੇ ਤੇ ਕਰੋਨਾ ਦੀ ਤਰ੍ਹਾਂ ਹੁਣ ਕਹਿੰਦੇ ਵੀ ਟੀਕੇ ਨਹੀਂ ਲੱਗੇ ਜਾਂ ਕੁਛ ਉਹ ਨਹੀਂ ਹੋਇਆ, ਤੇ ਇਸ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਤਾਂ ਜ਼ਿਮੀਂਦਾਰ ਨੂੰ ਖੁਦ ਨੂੰ ਆਪ ਨਹੀਂ ਭਰਨਾ ਪੈ ਰਿਹਾ। ਜੋ ਬੰਦਾ ਦਿਹਾੜੀਦਾਰ ਹੈ ਜਾਂ ਉਹ ਕਿੱਦਾਂ ਆਪਣਾ ਗੁਜ਼ਾਰਾ ਕਰਦਾ ਉਹ ਉਸ ਨੂੰ ਪਤਾ ਹੈਗਾ। ਤੇ ਜੋ ਹੁਣ ਖੇਤੀ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਪਤਾ ਹੈਗਾ, ਮੌਸਮ ਬਦਲੀ ਹੋ ਜਾਂਦਾ। ਕੋਈ ਸਰਕਾਰਾਂ ਬੀਮਾ ਨਹੀਂ ਕਰਦੀਆਂ ਫਸਲਾਂ ਦਾ, ਜਾਂ ਝੋਨੇ ਵੇਲੇ ਝੋਨੇ ਡੁੱਬ ਜਾਂਦੇ ਨੇਗੇ, ਉਦੋਂ ਫਿਰ ਘੱਟ ਰੇਟ ਦੇ ਉੱਤੇ ਫਸਲਾਂ ਵੀ ਚੁੱਕਦੀਆਂ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਹੈ ਇੱਥੇ ਬਈ ਤੁਹਾਡਾ ਆਹੀ ਪਿੰਡ ਆ? ਅੱਛਾ ਤੁਹਾਡਾ ਵੀ ਕਿੰਨਾ ਨੁਕਸਾਨ ਆ ਇੱਥੋਂ ਦਾ? ਆਪਣੇ ਇੱਕ ਮੱਝ ਮਰ ਗਈ ਜੀ, ਲੱਖ ਦੀ ਸੀਗੀ। ਇੱਕ ਮੱਝ ਮਰ ਗਈ ਸੀਗੀ ਜੀ, ਪਹਿਲਾਂ 2 ਕਟਰੂ ਮਰ ਗਏ ਸੀਗੇ। ਤੇ ਠੇਕੇ ਡੱਲੇ ਦਾ ਬਾਣ ਹੈ ਜੀ, 8 ਕਿੱਲੇ ਠੇਕੇ ਦੇ ਨੇ 75000 ਨੂੰ ਜੀ ਆਪਣੇ ਕੋਲੇ ਠੇਕੇ ਦੇ। ਤੇ ਬਈ ਇਹ ਬਸ ਤੋਂ ਵਾਲਾ ਮਾਰ ਪੈ ਗਈ। 81,000 ਦੀ ਲਿਆਂਦੀ ਸੀਗੀ, ਇਹ 1.5 ਲੱਖ ਦੀ ਇਹ ਮਰ ਗਈ। ਹੁਣ 2 ਲੱਖ 'ਚ ਪੈ ਗਏ, ਦੁਬਾਰੇ ਕਿੱਥੋਂ ਲਈ ਜੂ। ਬਿਲਕੁਲ। ਤਾਂ ਅਸੀਂ ਅਪੀਲ ਵੀ ਕਰਦੇ ਆ ਜਿਹੜੇ ਮਦਦ ਕਰਨੀ ਚਾਹੁੰਦੇ ਆ। ਇਹ ਪਿੰਡ ਕਿਹੜੇ ਰੋਡ ਤੇ ਪੈ ਜਾਂਦਾ ਜੀ? ਇਹ ਦੋਨੇ ਬਰਨਾਲਾ ਰੋਡ ਤੇ ਪੈ ਜਾਂਦਾ ਜੀ, ਇੱਕ ਪਟਿਆਲਾ ਰੋਡ ਤੇ ਪੈ ਜਾਂਦਾ। ਦੋਨੇ ਪਿੰਡਾਂ ਦੇ ਵਿਚਾਲੇ, ਸੜਕਾਂ ਦੇ ਵਿਚਾਲੇ ਆ ਜੀ ਇਹ। ਹਾਂਜੀ ਇਹ ਜਿਆਦਾ ਪਟਿਆਲਾ ਰੋਡ ਪੈ ਜਾਂਦਾ ਜੀ, ਇਧਰਲਾ ਬਰਨਾਲਾ ਰੋਡ ਪੈ ਜਾਂਦਾ ਦੂਸਰੀ ਸਾਈਡ। ਖਿਆਲਾ ਕਲਾਂ ਪਿੰਡ? ਖਿਆਲਾ ਕਲਾਂ ਜੀ, 3 ਪਿੰਡ ਨੇ ਜੀ। ਖਿਆਲਾ ਕਲਾਂ ਜੀ, ਖਿਆਲਾ ਖੁਰਦ, ਮਲਕਪੁਰ ਖਿਆਲਾ ਜੀ। ਹਾਂਜੀ। ਤਾਂ ਅਸੀਂ ਜਿਹੜੀ ਕਿ ਅਪੀਲ ਆ ਇਹਨਾਂ ਲੋਕਾਂ ਨੂੰ, ਜਿਵੇਂ ਬਾਈ ਨੇ ਦੱਸਿਆ ਕਿ ਇਹ ਪਿੰਡ ਆ ਜਿਹੜਾ ਇਹ ਜ਼ਿਆਦਾ ਪਟਿਆਲਾ ਰੋਡ ਤੋਂ ਸੌਖਾ ਰਹਿੰਦਾ ਗਾ। ਜਦੋਂ ਮਾਨਸਾ ਨੂੰ ਆਉਣੇ ਆ ਤਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਖਿਆਲਾ ਕਲਾਂ। ਤੁਸੀਂ ਨੌਜਵਾਨ ਨੂੰ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਦਾ? ਤੁਰਦੇ ਫਿਰਦੇ ਹੋ, ਬੈਠਦੇ ਕਰਦੇ ਹੋਵੋਗੇ ਬਜ਼ੁਰਗਾਂ ਕੋਲ, ਘਰਾਂ ਦੇ ਵਿੱਚ ਵੀ ਕਈ ਵਾਰ ਕੋਈ ਆਵਾਜ਼ਾਂ ਵੱਜ ਜਾਂਦੀਆਂ ਨੇ, ਜਾਂਦੇ ਕਰਦੇ ਰਹੋਗੇ। 700 ਤੋਂ ਪਲੱਸ ਗਿਣਤੀ ਦੇ ਵਿੱਚ ਆਇਆ ਜੀ। ਤੇ ਬਾਕੀ ਦਾ ਹਲੇ ਕੁਝ ਪਸ਼ੂ ਰਹਿ ਗਏ ਹੋਣੇ ਲਿਖਤ ਕਿੰਨੀ। ਤੇ ਹੁਣ ਥੋੜਾ ਜਿਹਾ ਕੁਝ ਫਰਕ ਪਿਆ ਗਿਆ। ਕਿਸੇ ਬੰਨਿਓ ਕੋਈ ਮਦਦ ਦੀ ਅਪੀਲ ਜਾਂ ਗੁਹਾਰ ਕੀਤੀ ਹੈ ਕਿਸੇ ਵੱਲੋਂ? ਕੋਈ ਕਿਹਾ ਹੋਵੇ ਕਿਸੇ ਨੂੰ? ਨਹੀਂ ਜੀ, ਹਾਲੇ ਤੱਕ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਆਪਣੇ ਕੋਲ। ਇੱਕ ਵਾਰੀ ਮਤਲਬ ਪਟਵਾਰੀ ਸਾਹਿਬ ਲਿਖ ਕੇ ਲੈ ਚੁੱਕੇ ਨੇ। ਹਾਲੇ ਦੇਖੋ ਅੱਗੇ ਕੀ ਮਤਲਬ ਕਾਰਵਾਈ ਕਰਦਾ ਪ੍ਰਸ਼ਾਸਨ ਉਹਦੇ ਬਾਰੇ। ਤੁਹਾਡਾ ਵੀ ਜੀ ਨੁਕਸਾਨ ਹੋਇਆ? ਜੀ 2 ਪਸ਼ੂ ਹੋਏ ਜੀ ਮੇਰੇ। 2 ਪਸ਼ੂ? ਹਾਂ, ਇੱਕ ਝੋਟੀ ਸੀ ਅਫਸਰ ਤੇ ਇੱਕ ਤੀਜੇ ਸੂਏ ਝੋਟੀ ਸੀਗੀ। ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ? ਜਿਹੜੀ ਮੰਗ ਆ, ਜਿਹੜੀ ਸਰਕਾਰ ਕਹਿ ਰਹੀ ਸੀ ਅਸੀਂ ਤੁਹਾਡੇ ਵਿੱਚੋਂ ਆ, ਤੁਹਾਡੀ ਗੱਲ ਕਰਾਂਗੇ। ਨਾ ਜੀ, ਕੋਈ ਲੱਗਦਾ ਨਹੀਂਗਾ ਗੱਲ ਇਹ ਕਰੀ ਨਹੀਂ ਕਿਸੇ ਨੇ ਗੱਲ? ਨਾ, ਕੋਈ ਨਹੀਂ ਆਇਆ ਇੱਥੇ। ਤੁਹਾਡਾ ਵੀ ਬਈ ਜੀ ਨੁਕਸਾਨ ਕੋਈ ਹੋਇਆ? ਹਾਂ ਵੀਰੇ, ਇੱਕ ਮੱਝ ਤੇ 2 ਝੋਟੀਆਂ। ਤੇ ਅਸੀਂ ਕਹਿੰਦੇ ਵੀ ਇਹਦਾ ਮੁਆਵਜ਼ਾ ਨੂੰ ਮਿਲਣਾ ਚਾਹੀਦਾ ਜਿਹੜਾ ਸਾਡਾ ਨੁਕਸਾਨ ਹੋਇਆ ਸਰਕਾਰ ਤੋਂ। ਇਹ ਸਾਡੀ ਬੇਨਤੀ ਹੈ। ਜਦੋਂ ਪਹਿਲਾਂ ਕੰਮ ਤੋਂ ਆਉਂਦੇ ਸੀ, ਘਰੇ ਵੜਦੇ ਸੀ, ਤਾਂ ਦਿਲ ਸੀ ਜਿਹੜਾ ਉਹ ਖੁਸ਼ ਹੁੰਦਾ ਉਹ ਵੀ ਆਪਣੇ ਘਰੇ ਪਸ਼ੂ ਇੰਨੇ ਕਦੇ ਹੈਗੇ ਆ, ਇੰਨੀ ਕੁ ਕਬੀਲਦਾਰੀ ਇਹਨਾਂ ਨਾਲ ਸਾਂਭੀ ਜਾਣੀ ਆ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੇ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ ਆ। ਵਾਧੂ ਖੁਸ਼ ਹੁੰਦਾ ਸੀਗਾ ਜੀ ਬਾਈ। ਹੁਣ ਤਾਂ ਮੇਰੇ ਮੁੰਡੇ ਦੇ ਵੀ ਦਿਮਾਗ ਤੇ ਟੈਨਸ਼ਨ ਪਈ ਹੈ ਇਹ ਕੰਮ 'ਚ।
ਆਪਦਾ ਵੀ ਮਨ ਖਰਾਬ ਹੁੰਦਾ। ਘਰੇ ਜਿੰਦਾ ਨਹੀਂ ਕੁਝ ਜੀ ਆਉਂਦਿਆਂ ਨੂੰ। ਅੱਛਾ ਵੀਰੇ। ਤਾਂ ਬਿਲਕੁਲ ਅਸੀਂ ਤੁਹਾਡਾ ਵੀ ਹੋਇਆ ਜੀ ਕੋਈ ਨੁਕਸਾਨ? ਕਿੰਨੇ ਪਸ਼ੂ? ਇੱਕ ਮੱਝ ਦਾ? ਹਾਂ ਜੀ, ਸੂਣ ਵਾਲੀ ਮੱਝ ਸੀ। ਕੰਮ ਕੀ ਕਰਦੇ ਹੋ ਤੁਸੀਂ? ਕੰਮ ਤਾਂ ਖੇਤੀ ਦਾ ਹੀ ਕਰਦੇ ਜੀ। ਠੇਕੇ ਤੇ ਲੈਣੇ ਬਾਹਣ ਕੁਛ ਥੋੜਾ ਜਿਹਾ ਆਉਂਦਾ ਗਾ। ਤਾਂ ਅਸੀਂ ਜਿੰਨੇ ਕੁ ਲੋਕ ਸਾਨੂੰ ਮਿਲ ਰਹੇ ਨੇ, ਅਸੀਂ ਉਨੇ ਕੁ ਲੋਕਾਂ ਨਾਲ ਗੱਲ ਕਰੀਏ। ਇਸ ਪਿੰਡ ਦੇ ਕਾਫੀ ਲੋਕ ਨੇ ਜਿਹੜੇ ਕੰਮਾਂ ਧੰਦਿਆਂ ਤੇ ਗਏ ਹੋਏ ਨੇ, ਜਿਨ੍ਹਾਂ ਦਾ ਨੁਕਸਾਨ ਹੋਇਆ। ਤੁਹਾਡਾ ਵੀ ਬਾਪੂ ਜੀ ਹੋਇਆ ਨੁਕਸਾਨ? ਕਿੰਨੇ ਪਸ਼ੂ ਸੀਗੇ? ਸਾਡੀ ਇੱਕ ਮੈਸ ਹੋਈ ਹੈ, 14 ਲੀਟਰ ਦੁੱਧ ਸੀ ਥੱਲੇ। ਬਹੁਤ ਵਧੀਆ ਝੋਟੀ ਸੀਗੀ ਜੀ। ਹਾਂ ਜੀ, ਉਹ ਬਸ ਕਈ ਦਿਨ ਖੜੀ ਆ, 7 ਹਫ਼ਤਾ ਤੱਕ, ਹਫ਼ਤੇ 'ਚ ਪੂਰੀ ਹੋ ਗਈ। ਆਸਾਂ ਉਮੀਦਾਂ ਕੀ ਸੀਗੀਆਂ ਵੀ ਚਲੋ ਇੰਨਾ ਕੁ ਦੁੱਧ ਪੈ ਜਾਂਦਾ, ਇੰਨਾ ਕੁ ਖਰਚਾ? 14 ਲੀਟਰ ਦੁੱਧ ਸੀਗਾ ਜੀ, 14-15 ਲੀਟਰ ਦੁੱਧ ਬਹੁਤ ਸੀਗਾ ਜੀ। ਵਧੀਆ ਦੁੱਧ ਦਿੰਦੀ ਸੀ। ਤੁਹਾਡਾ ਵੀ ਹੋਇਆ ਜੀ ਨੁਕਸਾਨ? ਜੀ 2 ਪਸ਼ੂ ਹੋਏ। ਇੱਕ ਤਾਂ ਸੱਜਰ ਝੋਟੀ ਮਰ ਗਈ ਜੀ, 20 ਕੁ ਦਿਨ ਹੋਏ ਸੀ ਸੂਈ ਨੂੰ। ਇੱਕ ਅਸਰ ਝੋਟੀ ਮਰ ਗਈ ਬਸ। 2 ਕੁ ਦਿਨ ਢਿੱਲੇ ਹੋਏ ਨੇ ਬਸ, ਉਹਦੀ ਟੀਕੇ ਲਵਾਤੇ ਬਸ। ਇੱਕ ਦਿਨ ਪਹਿਲੇ ਮਰ ਗਈ, ਇਕੱਠੀ ਦੀ ਮਗਰ 20 ਕੁ ਦਿਨਾਂ ਦੀ ਸੂਈ ਸੀ। ਉਹ ਦੂਜੇ ਕੁ ਦਿਨ ਹੀ ਮਰ ਗਈ। 2 ਦੀ ਮੌਤ ਹੋ ਗਈ। ਤਾਂ ਬੜੀਆਂ ਆਸਾਂ ਹੁੰਦੀਆਂ ਨੇ ਕਿਸਾਨਾਂ ਨੂੰ ਕਿ ਸਾਡੇ ਸਹਾਇਕ ਕਿੱਤੇ ਦੇ ਨਾਲ ਅਸੀਂ ਚੱਲੇ ਹਾਂ ਤੇ ਸਹਾਇਕ ਕਿੱਤਾ ਸਾਡੇ ਲਈ ਫਾਇਦੇਮੰਦ ਰਹੂਗਾ। ਪਰ ਜਦੋਂ ਸਹਾਇਕ ਕਿੱਤਿਆਂ ਨੂੰ ਮਾਰ ਪੈਂਦੀ ਆ ਤਾਂ ਉਦੋਂ ਕਿਸਾਨ ਦੇ ਗਲ ਦਾ ਰੱਸਾ ਬਣਦੀ ਆ, ਕਿਸਾਨ ਦੇ ਸਿਰ ਦੀ ਪੱਗ। ਖੁਦਕੁਸ਼ੀਆਂ ਦੇ ਰਾਹ ਪੈਂਦਾ ਕਿਸਾਨ। ਪਰ ਅਸੀਂ ਅੱਜ ਜਿਹੜੀ ਇਹ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ, ਇਸ ਤਸਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਲੋਕਾਂ ਦੀ ਜਿਹੜੀ ਮਦਦ ਆ ਉਹ ਹੋ ਸਕੇ। ਤੇ ਅਸੀਂ ਅਪੀਲ ਵੀ ਕਰ ਰਹੇ ਹਾਂ ਵਾਰ-ਵਾਰ ਕਿ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਕੋਈ ਤਾਂ ਸਮਾਜ ਸੇਵੀ ਅੱਗੇ ਆਵੇ, ਕੋਈ ਤਾਂ ਇਹਨਾਂ ਦੀ ਬਾਂਹ ਫੜੇ ਆ ਕੇ। ਬਈ ਤੁਹਾਡਾ ਕਿੰਨਾ ਨੁਕਸਾਨ ਹੋਇਆ? ਸਾਡਾ ਇੱਕ ਝੋਟੀ ਗਈ 8 ਮਹੀਨੇ ਦੀ ਗੱਭਣ ਸੀਗੀ। ਤੇ ਮੰਨ ਲਾ ਵੀ ਹੁਣ ਉਹਨੇ ਸੂਣੇ ਸੀ, 20 ਕੁ ਦਿਨਾਂ ਦਾ ਰਹਿੰਦੀ ਸੀ। ਤੇ ਉਹਦੀ ਜਦੋਂ ਭਰਾ ਦੂਜਾ ਇੱਕ ਦਿਨ ਹੀ ਮੌਤ ਹੋਈ ਦੋਨਾਂ ਦੀ, ਜਿਹੜੀ 15 ਲੀਟਰ ਵਾਲੀ ਸੀਗੀ। ਤੇ ਮੰਨ ਲਾ ਵੀ ਪਸ਼ੂਆਂ ਤੇ ਚੱਲਦਾ ਸੀਗਾ ਜ਼ਿਆਦਾ ਜੀ। ਵੱਧ ਤੋਂ ਵੱਧ 2000 ਕਿੱਲੇ ਠੇਕੇ ਤੇ ਲੈ ਕੇ ਦੁੱਧ ਦਾ ਡੰਗਾ ਆਪਦਾ ਲਾਈ ਜਾਂਦੇ ਸੀ, ਟਾਈਮ ਪਾਸ ਕਰਦੇ ਸੀਗੇ। ਬਿਲਕੁਲ ਹਾਂ। ਤਾਂ ਕਿਸੇ ਦੀਆਂ ਆਸਾਂ ਸੀ ਕਿ ਅਸੀਂ ਮੱਝਾਂ ਦੇ ਦੁੱਧ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਗਾ ਉਹ ਚਲਾਵਾਂਗੇ। ਕਿਸੇ ਦੀ ਆਸ ਇਹ ਸੀ ਕਿ ਆਹ ਮੱਝ ਸਾਡੀ ਸੂਣ ਵਾਲੀ ਹੈ, ਇਸ ਨੂੰ ਵੇਚ ਕੇ ਅਸੀਂ ਜਵਾਕਾਂ ਦੀ ਫੀਸ ਭਰਾਂਗੇ। ਤੇ ਕਿਸੇ ਦੀ ਇਹ ਵੀ ਆਸ ਸੀ ਕਿ ਆਪਣੇ ਘਰ ਵਾਲੀ ਨੂੰ ਕੱਪੜੇ ਲੈ ਕੇ ਦੇਣੇ ਆ, ਕਿਉਂਕਿ ਬਰੇ ਛਮਾਹੀ ਜਿਹੜੀਆਂ ਡਿਮਾਂਡਾਂ ਹੁੰਦੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਹੁੰਦੀਆਂ। ਬਈ ਕਿੰਨੀਆਂ ਕੁ ਆਸਾਂ ਸੀ ਇਹਨਾਂ ਪਸ਼ੂਆਂ ਤੋਂ? ਅੱਜ ਘਰਾਂ ਦੇ ਘਰ ਖਾਲੀ ਹੋ ਗਏ ਕਹਿੰਦੇ। ਬਾਲੀਆਂ ਸੀ ਬਈ, 4 ਪਸ਼ੂ ਮਰ ਗਏ। 3 ਮੈਸਾਂ ਤੇ ਇੱਕ ਝੋਟੀ ਸੀ ਅਫਸਰ। 15-15 16 ਕਿਲੋ ਵਾਲੀਆਂ ਮਈਆਂ ਰੱਖੀਆਂ ਹੋਈਆਂ ਚੰਗੀਆਂ। ਠੇਕੇ ਠੁਕੇ ਤੇ ਬਾਹਣ ਲੈ ਕੇ ਗੁਜ਼ਾਰਾ ਕਰਦੇ ਸੀਗੇ। ਹੁਣ ਫਿਰ ਕੀ ਦਿੰਦਾ ਮੂਰੇ? ਕੁਛ ਨਹੀਂ ਬਈ, ਹੁਣ ਟਾਈਮ ਪਾਸ ਆ ਬਸ। ਕਿਸੇ ਤੱਕ ਕੋਈ ਪਹੁੰਚ ਕੀਤੀ ਵੀ ਭਾਈ ਸਾਡਾ ਨੁਕਸਾਨ ਹੋਇਆ? ਪਹੁੰਚਾਈ ਨਹੀਂ ਜੀ ਕੋਈ ਸਾਡੇ ਕੋਲ। ਫੇਰ ਹੀ ਕਰੀਏ, ਤੁਸੀਂ ਆਏ ਹੋ ਜੀ, ਤਾਂ ਤੁਹਾਡਾ ਧੰਨਵਾਦ ਹੈ ਜਿਹੜੇ ਆ ਗਏ ਸਾਡੇ ਕੋਲ। ਕੋਈ ਆਈ ਨਹੀਂ ਸਾਡੇ ਕੋਲ। ਤੁਹਾਡਾ ਵੀ ਹੋਇਆ ਬਾਈ? ਪਿੰਡ ਦਾ ਬੜਾ ਨੁਕਸਾਨ ਹੋਇਆ ਜੀ। ਪਿੰਡ ਦਾ? ਹਾਂ, ਪਿੰਡ ਦਾ ਵੱਧ ਹੋਇਆ ਸਾਰਾ। ਤੁਹਾਡਾ ਵੀ ਨੁਕਸਾਨ ਹੋਇਆ ਬਾਈ? ਹਾਂ, ਮੋਹਰਾ ਨਸਲ ਦੀ ਝੋਟੀ ਸੀ ਬਾਈ ਜੀ ਆਪਣੀ। ਮੰਨ ਲਓ ਉਹਦੀ ਮਾਂ ਥੱਲੇ ਹੈਗਾ ਸੀ 18-20 ਲੀਟਰ ਦੁੱਧ, ਤੇ ਵਧੀਆ ਨਸਲ ਦੀ ਤਿਆਰ ਕਰੀ ਹੋਈ ਸੀ, ਸੁਰਗਵਾਸ ਹੋ ਗਈ। ਤੇ ਬਹੁਤ ਔਖਾ ਬਾਈ ਜੀ। ਹੁਣ ਆਪਾਂ ਦੁੱਧ ਵੱਧ ਨਾਲ ਹੀ ਗੁਜ਼ਾਰਾ ਕਰਦੇ ਹਾਂ, ਟਾਈਮ ਪਾਸ ਕਰਦੇ ਹਾਂ, ਤੇ ਬਹੁਤ ਔਖਾ ਹੋ ਜਾਂਦਾ। ਤਾਂ ਬਿਲਕੁਲ ਇਹ ਸਾਰੇ ਲੋਕ ਨੇ ਜਿਹੜੇ ਲੋਕਾਂ ਦਾ ਜਿਹੜਾ ਗੁਜ਼ਾਰਾ ਸੀ ਜ਼ਿਆਦਾਤਰ, ਕਿਉਂਕਿ ਪਿੰਡਾਂ ਨੂੰ ਬੈਕਵਰਡ ਪਿੰਡ ਕਿਹਾ ਜਾਂਦਾ, ਬੈਕਵਰਡ ਇਲਾਕਾ ਕਿਹਾ ਜਾਂਦਾ। ਪਰ ਇਹ ਲੋਕ ਮਿਹਨਤੀ ਨੇ, ਇਹ ਲੋਕ ਮਿਹਨਤੀ ਨੇ, ਮਿਹਨਤ ਕਰਕੇ ਆਪਣਾ ਜਿਹੜਾ ਘਰਾਂ ਦਾ ਗੁਜ਼ਾਰਾ ਹੈਗਾ ਉਹ ਕਰਦੇ ਨੇ। ਤੇ ਇਹ ਜਿਹੜਾ ਇਲਾਕਾ ਹੈਗਾ ਇਹ ਇਲਾਕਾ ਟਿੱਬਿਆਂ ਦਾ ਇਲਾਕਾ। ਇੱਥੇ ਪਹਿਲੀ ਗੱਲ ਤਾਂ ਫਸਲਾਂ ਜੇਕਰ ਹੁੰਦੀਆਂ ਨੇ ਤਾਂ ਉਹਨਾਂ ਫਸਲਾਂ ਨੂੰ ਕੋਈ ਨਾ ਕੋਈ ਮਾਰ ਪੈ ਜਾਂਦੀ ਆ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਪਿਛਲੇ ਸਾਲਾਂ ਦੇ ਦੌਰਾਨ ਚਿੱਟੀ ਮੱਖੀ ਆਈ, ਗੁਲਾਬੀ ਸੁੰਡੀ ਆਈ, ਜਿਸ ਨੇ ਫਸਲਾਂ ਤਬਾਹ ਕਰਤੀਆਂ। ਤੇ ਇਸ ਵਾਰ ਜੇਕਰ ਇਹ ਲੋਕ ਆਪਣੇ ਪੈਰਾਂ ਸਿਰ ਖੜੇ ਹੋਏ ਤਾਂ ਇਹਨਾਂ ਲੋਕਾਂ ਦੇ ਇੱਕ ਐਸੀ ਮਾਰ ਪਈ ਕੁਦਰਤ ਦੀ ਕਿ ਇਹਨਾਂ ਦੇ ਘਰਾਂ ਦੇ ਵਿੱਚ ਜੋ ਪਸ਼ੂ ਡੰਗਰ ਰੱਖੇ ਹੋਏ ਸੀ ਉਹ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ। ਕੁਛ ਕਹਿਣਾ ਚਾਹੁੰਦੇ ਹੋ ਬਈ ਹੋਰ? ਤੁਹਾਡਾ ਕਿੰਨਾ ਕੁ ਨੁਕਸਾਨ? ਹਾਂਜੀ।
ਕੁਝ ਦਿਨ ਪਹਿਲਾਂ ਇੱਥੇ ਐਸਡੀਐਮ ਸਾਹਿਬ ਆਏ ਸੀ ਜੀ। ਕੁਛ ਜਿਹਨੇ ਪਸ਼ੂ ਖਤਮ ਹੋਏ ਸੀ ਉਹ ਬੰਦੇ ਵੀ ਉਸ ਟਾਈਮ ਪਹੁੰਚੇ ਸੀਗੇ। ਐਸਡੀਐਮ ਸਾਹਿਬ ਆਪਣਾ ਲਿਪਾ ਪੋਚੀ ਕਰਕੇ ਫਾਈਲਾਂ ਬਣਾ ਕੇ ਇੱਥੋਂ ਚੱਲਦੇ ਬਣੇ। ਉਹਨਾਂ ਨੂੰ ਮੈਂ ਖੁਦ ਕਿਹਾ ਸੀਗਾ ਵੀ ਸਾਡਾ ਹਸਪਤਾਲ ਆ ਜਿਹੜਾ 3 ਪਿੰਡਾਂ ਦਾ ਰੋਡ ਤੋਂ ਪਾਰ ਹੈ, ਜਿੱਥੇ ਰੋਜ਼ ਹਾਦਸੇ ਹੁੰਦੇ ਨੇ ਡੇਲੀ, 1 ਮੌਤ 2 ਮੌਤਾਂ 2-3 ਦਿਨਾਂ ਬਾਅਦ ਹੁੰਦੀਆਂ, ਜਿਹਦੇ ਵਿੱਚ ਸਾਡੀ ਇੱਕ ਭਤੀਜੀ ਵੀ ਸੀ, ਉਹ ਵੀ ਇਸ ਰੋਡ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਸੀਗੀ। ਤੇ ਐਸਡੀਐਮ ਸਾਹਿਬ ਨੂੰ ਮੈਂ ਕਿਹਾ ਜੀ ਸਾਡਾ ਹਸਪਤਾਲ ਹੀ ਤੁਸੀਂ ਪਿੰਡ ਦੇ ਵਿੱਚ ਲਿਆ ਦਿਓ, ਸਾਨੂੰ ਧੰਨਵਾਦ ਕਹਾਂਗੇ। ਪਰ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ। ਪਹਿਲੇ ਵਿਜੇ ਸਿੰਘ ਵੀ ਇੱਥੋਂ ਫੁੱਲ ਵੋਟਾਂ ਨਾਲ ਜਿੱਤ ਕੇ ਗਿਆ ਗਾ ਆਮ ਆਦਮੀ ਪਾਰਟੀ ਦੇ ਵਿੱਚ, ਤੇ ਜੋ ਪਹਿਲਾਂ ਐਮਐਲਏ ਹੋਏ ਨੇ ਉਹਨਾਂ ਨੇ ਕੋਈ ਨਹੀਂ ਦੇਖਿਆ। ਸਾਡਾ ਹਸਪਤਾਲ ਜਾ ਕੇ ਹੁਣ ਦੇਖ ਲਓ ਸਾਡੇ ਨਾਲ ਢਹਿ ਢੇਰੀ ਹੋਇਆ ਪਿਆਗਾ, ਕੋਈ ਉਹ 'ਚ ਤਖਤਾਂ ਨਹੀਂ, ਕੋਈ ਬਾਰੀ ਨਹੀਂ, ਤੇ ਨਾ ਬੰਦਾ ਉੱਥੇ ਡੰਗਰ, ਉੱਥੇ ਬੰਦਾ ਵੀ ਨਹੀਂ ਜਾ ਸਕਦਾ ਜੀ ਰੋਡ ਪਾਰ ਕਰਕੇ। ਇੱਥੇ ਆਇਆ ਕਿ ਨਹੀਂ ਆਇਆ ਬਾਕੀ ਕੋਈ ਪਤਾ ਹੀ ਨਹੀਂ ਲੱਗ ਰਿਹਾ ਜੀ। ਪਹਿਲੀ ਗੱਲ ਤਾਂ 2 ਬੰਦੇ ਵੀ ਨਹੀਂ ਪਸ਼ੂ ਟਪਾ ਸਕਦੇ ਜੀ, ਉੱਥੇ ਇੰਨੀ ਗੱਡੀ ਚੱਲ ਰਹੀ ਹੈ। ਇਹ ਪ੍ਰੋਬਲਮ ਹੈ ਜਿਹੜਾ ਪਸ਼ੂ ਹੈ, ਪਸ਼ੂ ਲਿਆ ਕੇ ਬੰਦਾ ਨਹੀਂ ਜਾ ਸਕਦਾ, ਹਰ ਇੱਕ ਕੋਲੇ ਸਾਧਨ ਨਹੀਂ ਹੈਗਾ ਜਾਂ ਬੰਨ ਕੇ ਲੈ ਜਾਊਗਾ। ਜਿਹੜਾ ਮੇਨ ਗੱਲ ਆ ਪੁਲ ਵਾਲੀ ਦੱਸੋ। ਹਾਂਜੀ ਪੁਲ ਦਾ ਜੀ ਸਾਡੇ ਪਿੰਡ 'ਚ ਇੰਨਾ ਨੁਕਸਾਨ ਹੋ ਰਿਹਾ, ਐਕਸੀਡੈਂਟ 1-2 ਰੋਜ਼ ਹੀ ਹੁੰਦੇ ਨੇ। ਵੀ ਸਾਡੇ ਜਿਹੜਾ ਰੋਡ ਆ ਉਹਦੇ ਉੱਤੇ ਪੁਲ ਜ਼ਰੂਰ ਬਣ ਜੇ, ਕੁਛ ਤਾਂ ਉਹਦਾ ਫਾਇਦਾ ਹੋ ਜੇ। ਬਾਕੀ ਦਾ ਹਸਪਤਾਲ ਤਾਂ ਜੇ ਪਿੰਡ 'ਚ ਆਉਂਦਾ ਬੜੀ ਚੰਗੀ ਗੱਲ ਹੈ। ਤਾਂ ਹੁਣ ਤਾਂ ਬੰਦੇ ਤੋਂ ਵੀ ਨਹੀਂ ਲੰਘੀ ਦਾ, ਪਸ਼ੂ ਲੈ ਕੇ ਕੌਣ ਵਗ ਜੂ ਉਧਰ। ਬੰਦਾ ਵੀ ਕੱਲ ਪਹਿਲਾਂ ਖੜਨਾ ਪੈਂਦਾ ਕਿੰਨਾ ਚਿਰ, ਫਿਰ ਜੇ ਕੋਈ ਜੀ ਵੀ ਚੀਜ਼ ਲੈ ਕੇ ਜਾਂਦਾ। 2 ਵਾਰ ਤਾਂ ਮੇਰਾ ਐਕਸੀਡੈਂਟ ਹੋ ਗਿਆ, ਕੱਲ ਕਰ ਬਚ ਗਿਆ। ਚੱਲ ਮੋਟਰਸਾਈਕਲ ਅਗਲਾ ਮਗਰੋਂ ਲਿਆ, ਮੈਂ ਸਿਆਣਾ ਬੰਦਾ ਗੱਡੀ ਰੋਕ ਦਿੰਦਾ। 2 ਵਾਰ ਮੇਰੀ ਗੱਡੀ 'ਚ ਮੋਟਰਸਾਈਕਲ ਲੱਗ ਗਿਆ। ਫਿਰ ਸਾਡੇ ਗੁਆਂਢੀਆਂ ਦੀ ਕੁੜੀ ਮਰੀ ਉੱਥੇ ਵਿਚਾਰਿਆਂ ਦੇ, ਕਿੰਨਾ ਹੋਰ ਨੁਕਸਾਨ ਹੋਇਆ। ਇਸ ਬਾਰੇ ਕੋਈ ਨਹੀਂ ਧਿਆਨ ਦੇ ਰਿਹਾ, ਕੋਈ ਨਹੀਂ ਧਿਆਨ ਦੇ ਰਿਹਾ। ਪੁਲ ਜੇ ਸਾਡੇ ਬਣਦਾ, ਕਿਸੇ ਲੋਟ ਕੋਈ ਬਣਦਾ, ਉਹਦਾ ਹੱਲ ਉਹ ਜ਼ਰੂਰੀ ਹੈ। ਚਾਹੇ ਕੋਈ ਉਹ ਸਮਝ ਲਾ ਵੀ ਵਿਚਾਲੇ ਉਹਦੇ ਬਣ ਜੇ ਕੋਈ ਚੀਜ਼, ਵੀ ਬੰਦਾ ਇੱਕ ਸਾਈਡ ਤੋਂ ਖੜ ਜੇ ਦੂਜੀ ਤੇ ਲੰਘ ਜੇ। ਹੁਣ ਵੱਡਾ ਰੋਡ ਆ, ਕੁਝ ਵੀ ਨਹੀਂ ਉਹਦੇ ਜਦ ਨਵਲਿਆਂ ਦੀ ਪੁਲੀ ਆ ਜਿਹੜੀ, ਉਹ ਤੇ ਤਾਂ ਮੈਨੂੰ ਲੱਗਦਾ ਵੀ ਇੱਕ ਦਿਨ ਹੀ ਟੱਪਦਾ ਹੋਊਗਾ ਜੇ ਟੱਪਦਾ ਹੋਇਆ। ਅਸਲ ਤਾਂ ਟੱਪਦਾ ਹੀ ਨਹੀਂ। ਸਪੀਡ ਬ੍ਰੇਕਰ ਨਹੀਂ ਕੋਈ ਇਸਨੇ। ਹਾਂ ਉਹਦੇ ਸਪੀਡ ਬ੍ਰੇਕਾਂ ਨੇ ਮਗਰੋਂ ਪਿੰਡ 'ਚੋਂ ਦੂਰ ਆ ਸਮਝ, ਛੋਟੀ ਮਾਨਸਾ ਤੋਂ ਜਿਹੜਾ ਰੋਡ ਆਉਂਦਾ ਆਪਣੇ ਪਿੰਡ 'ਚ ਵੜਦਾ ਹੈ, ਉਹ ਰੋਡ ਆ ਉੱਥੇ ਵੜਦਾ ਆ ਕੇ ਕੈਂਚੀ ਬਣਦੀ ਆ। ਉਹ ਕੈਂਚੀ ਕਹਿੰਦਾ ਉੱਲਾ ਪਹਿਲਾਂ ਉੱਥੇ ਜ਼ਿਆਦਾ ਨਿਸ਼ਾਨਾ ਹੱਥ ਬੰਨ੍ਹ ਕੇ ਪਿੰਡ ਦੀ ਇਹੀ ਬੇਨਤੀ ਆ ਵੀ ਪਹਿਲੀ ਗੱਲ ਤਾਂ ਜੇ ਕੋਈ ਸਰਕਾਰ ਕਰਦੀ ਹੈ ਉਹਦਾ ਬਾਹਲੀ ਚੰਗੀ ਗੱਲ ਹੈ ਵੀ ਲੋਕ ਬਚ ਰਹਿਣ, ਜਾਨਾਂ ਬਚ ਰਹਿਣ ਲੋਕਾਂ ਦੀਆਂ। ਬਾਕੀ ਦਾ ਪਸ਼ੂਆਂ ਵਾਲਾ ਤਾਂ ਹੁਣ ਤੁਸੀਂ ਆਪਾਂ ਦੇਖੀ ਜਾਂਦੇ ਆ ਸਾਰਾ ਕੁਝ ਜਿਹੜਾ ਹੋ ਗਿਆ। ਸਾਡਾ ਤਾਂ ਕੁਦਰਤ ਨੇ ਰੱਖਤਾ, ਇੱਕ ਮੱਝ ਸੀ ਆਪਣਾ, ਉਹ ਹਰੀ ਕੰਮ ਬਚ ਗਏ ਪਸ਼ੂ। ਉਹ ਦੁੱਖ ਇਸ ਗੱਲ ਦਾ ਹੈਗਾ, ਜੇ ਹੁਣ ਹਸਪਤਾਲ 'ਚ ਜਾਈਏ ਕੋਈ ਮਾੜਾ ਮੋਟਾ ਫਾਇਦਾ ਹੋਵੇ, ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ, ਉਹ ਦੂਰ ਕਰਕੇ ਜਾਇਆ ਨਹੀਂ ਜਾਂਦਾ। ਉੱਥੇ ਤਾਂ ਕੋਈ ਉੱਪੜਦਾ ਹੀ ਨਹੀਂ, ਨਾ ਹੀ ਕੋਈ ਉੱਥੋਂ ਇਧਰ ਨੂੰ ਆਵੇ। ਹਾਂਜੀ ਅਸੀਂ ਤਾਂ ਮੀਡੀਆ ਤੋਂ ਆਏ ਆ, ਤੁਸੀਂ ਦੱਸੋ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਪਿੰਡ? ਬਹੁਤ ਹੈ ਸਾਡਾ ਜੀ, ਬਹੁਤ ਨੁਕਸਾਨ ਹੈ ਸਾਡੇ ਜੀ। ਅੱਛਾ, ਨੁਕਸਾਨ ਤਾਂ ਸਾਡੇ ਲਗਭਗ ਗਰੀਬ ਬੰਦੇ ਬਹੁਤ ਨੁਕਸਾਨ ਹੋ ਗਿਆ ਜੀ। ਇਸ ਦਾ ਇਹੀ ਮੰਗ ਰੱਖਦੇ ਸਾਨੂੰ, ਕੋਈ ਪੁਲ ਦੀ ਨਹੀਂ, ਪੁਲ ਤਾਂ ਕਦੋਂ ਬਣੂ ਤਾਂ ਦੇਖੇ ਜੂ। ਸਾਡਾ ਹਸਪਤਾਲ ਨੂੰ ਇੱਧਰ ਹੀ ਲਿਆਂਦਾ ਜੀ, 3 ਪਿੰਡਾਂ ਦੇ ਵਿੱਚ ਇੱਕ ਜਗ੍ਹਾ ਦੇ ਸੀ। ਹਾਂ ਤੇ ਬਾਕੀ ਜਿਹੜਾ ਮਾਜਵਾਈ ਸਾਨੂੰ ਜਿਹੜਾ ਹੁਣ ਨੁਕਸਾਨ ਹੋਇਆ, ਕੋਈ ਉਹਦੀ ਭਰਪਾਈ ਦੇ ਲਈ ਕੋਈ ਨੁਮਾਇੰਦਾ, ਕੋਈ ਹੋਰ ਕੋਈ ਵਰਕਰ ਪਹੁੰਚਿਆ ਪਿੰਡ ਦਾ? ਨਾ ਜੀ ਕੋਈ ਵਰਕਰ ਨਹੀਂ ਪਹੁੰਚਿਆ, ਨਾ ਕੋਈ ਪੰਚਾਇਤ ਪਹੁੰਚੀ ਹੈ। ਅਸੀਂ ਜੀ ਸਾਨੂੰ ਜਿਹੜਾ ਚੱਕਦਾ ਜੀ ਉਹ ਸਾਡਾ ਭੀਖੀ ਤੋਂ ਮੁੰਡਾ, ਉਹਦੇ ਹੱਥ ਖੜੇ ਹੋ ਗਏ। ਉਹ ਕਹਿੰਦੇ ਮੈਥੋਂ ਦੱਬ ਨਹੀਂ ਸਕਦੇ ਪਸ਼ੂ। ਅਸੀਂ ਆਪ ਦੇ ਤੌਰ ਤੇ ਪੈਸੇ ਇਕੱਠੇ ਕਰਕੇ ਪਿੰਡ 'ਚੋਂ ਜੀਬੀਸੀ ਲਾਈ। ਉਹ ਤੋਂ ਬਾਅਦ ਮੈਂ ਤਾਂ ਨਾਲ ਗਏ, ਸਾਡੇ ਟੋਏ ਪੜਾ ਕੇ ਅਸੀਂ ਤੇ ਉਹ 'ਚ ਦੱਬਿਆ ਸੀ ਪਸ਼ੂ। ਕਿੰਨੇ ਕੁ ਪਸ਼ੂ ਸੀਗੇ ਜਿਹੜੇ ਇੱਥੋਂ? ਪਸ਼ੂ ਇਹ ਲਗਭਗ ਬਹੁਤ ਬੁਰਾ ਹਾਲ ਸੀਗਾ ਜੀ। ਅਸੀਂ ਮੂੰਹ ਬੰਨੇ ਸੀਗੇ, ਜੀਬੀਸੀ 1 ਘੰਟੇ ਲੈ ਕੇ ਭੱਜ ਗਿਆ, ਕਹਿੰਦਾ ਮੇਰੇ ਤੋਂ ਖੜੀ ਬਿਮਾਰ ਹੋ ਜੂ। 2 ਦਿਨ ਮੈਨੂੰ ਵੀ ਰੋਟੀ ਚੰਗੀ ਲੱਗੀ ਉੱਥੇ, ਬਹੁਤ ਬੁਰਾ ਹਾਲ ਸੀਗਾ ਜੀ। ਨਹੀਂ ਬਾਲਾ ਸੀ। ਅੱਛਾ ਜਿਵੇਂ ਬਾਈ ਦਾ ਜਿਹੜਾ ਗੁਜ਼ਾਰਾ ਜੀ, ਐਡੇ ਪਸ਼ੂ ਚੜੇ ਪਏ ਸੀਗੇ, ਜਿਹੜੇ ਬੜ ਸਿੱਟੇ ਪਏ ਸੀਗੇ, ਬਾਕੀ ਟੋਏ ਪਟੇ ਦੱਬੇ ਪਏ ਸੀਗੇ। ਅੱਛਾ ਹਾਂ ਬਹੁਤ ਬੁਰਾ ਹਾਲ ਸੀਗਾ ਜੀ। ਅਜੇ ਪਿੰਡ 'ਚ ਬਹੁਤ ਪਸ਼ੂ ਮਰੀ ਜਾਂਦੇ ਸੀਗੇ। ਜਿਵੇਂ ਆਹ ਬਾਈ ਦਾ ਨੁਕਸਾਨ ਹੋਇਆ, ਇਹਨਾਂ ਦਾ ਕਿੱਲਿਆਂ ਦਾ ਕਿੱਲੇ ਖਾਲੀ ਹੋ ਗਏ ਕਹਿੰਦੇ ਪਿੰਡ 'ਚ। ਨੁਕਸਾਨ ਹੋਇਆ ਜੀ, ਕਾਹ ਮੁੰਡਾ ਖੜਾ ਗਿਆ, ਇਹਦਾ ਬਹੁਤ ਨੁਕਸਾਨ ਦੇ ਸਾਰੇ ਪਿੰਡ ਦੇ ਹੋਏ, 3 ਪਿੰਡਾਂ ਦੇ ਹੋਇਆ ਬਹੁਤ। ਇੱਕ ਟੀਮ ਵੀ ਆਈ ਸੀਗੀ, ਉਹਨਾਂ ਨੇ ਸਾਨੂੰ ਟੀਮ ਵੀ ਦੱਸੀ ਸੀਗੀ, ਸਾਡੇ ਪਰਿਵਾਰਖਾਨੇ ਆਏ ਸੀਗੀ। ਉਹਨੇ ਜ਼ੋਰ ਤਾਂ ਬਹੁਤ ਲਾਇਆ ਜੀ, ਫਿਰ ਬਿਮਾਰੀ ਉੱਤੋਂ ਦੀ ਪੈ ਗਈ। ਕੋਸ਼ਿਸ਼ ਨੇ ਬਹੁਤ ਕਰੀ ਸੀਗੀ ਤੇ ਫਿਰ ਵੀ ਬਿਮਾਰੀ ਉੱਤੋਂ ਦੀ ਪੈ ਗਈ। ਕੋਈ ਹੋਰ ਕਿਸੇ ਨੇ ਕੋਈ ਗੱਲ ਰੱਖਣੀ ਹੋਵੇ ਕਿਸੇ ਦਾ ਜਿਹਦਾ ਜ਼ਿਆਦਾ ਨੁਕਸਾਨ, ਜਿਵੇਂ ਹੁਣ ਬਾਈ ਦਾ ਹੋਇਆ ਹੀ ਆ ਨੁਕਸਾਨ, ਕੋਈ ਨਹੀਂ ਪਹੁੰਚਿਆ ਤੁਸੀਂ ਕਹਿ ਰਹੇ ਹੋ, ਕਿਸੇ ਨੇ ਕੋਈ ਗੱਲ ਰੱਖਣੀ ਹੋਵੇ ਬਈ ਆਪਣੀ, ਹੋਰ ਕੋਈ ਪ੍ਰੋਬਲਮ ਹੋਵੇ, ਸਮੱਸਿਆ ਹੋਵੇ? ਹਾਂਜੀ 1 ਮਿੰਟ। ਹਾਂਜੀ ਇੱਥੇ ਕਿਹੜੀ ਟੀਮ ਬੈਠੀ ਸੀਗੀ ਆਪਣੇ ਪਟਵਾਰਖਾਨੇ 'ਚ, ਇਹਨਾਂ ਨੇ ਮੈਨੂੰ ਸਰਕਾਰੂ ਹਸਪਤਾਲ 'ਚ ਭੇਜਤਾ। ਕਹਿੰਦੇ ਵੀ ਸਰਕਾਰੂ 'ਚ ਜਾ ਤੂੰ, ਉਹ ਹੱਲ ਕਰਨਗੇ ਤੇਰਾ। ਉਹਨਾਂ ਕੋਲੇ ਗਿਆ ਜੀ, ਉਹ ਕਹਿੰਦੇ ਸਾਡਾ ਕੋਈ ਹੱਲ ਨਹੀਂ ਗਾ, ਮੈਥੋਂ ਰੁਪਈਆ ਲੈ ਗਏ ਉਹ 500 ਇਲਾਜ ਦਾ। ਮੈਂ ਹੈਗੀ ਨਾ ਸਰਕਾਰ ਨੂੰ, ਤੁਸੀਂ ਕਹਿੰਦੇ ਵੀ ਪੈਸੇ ਮੰਗਦੇ ਪੈਸੇ, ਰੁਪਈਏ ਪੈਸੇ ਦੇ ਕੇ ਫਿਰ ਦਵਾਈ ਲੱਗ ਗਏ।
ਕੌਣ ਸੀ ਬੰਦੇ ਉਹ? ਸਰਕਾਰੂ ਹਸਪਤਾਲ 'ਚ ਜਿਹੜੇ ਹੈਗੇ ਨੇ ਹੁਣ ਵੀ ਡਾਕਟਰ, ਹਾਂ ਡਾਕਟਰ ਸਰਕਾਰੂ 'ਚ ਹੈਗੇ ਨੇ ਉਹ ਉਹਨਾਂ ਨੂੰ ਆਖਿਆ ਵੀ ਹੁਣ ਕਦੋਂ ਤੁਸੀਂ ਮੈਂ ਬਾਜੀ ਮੇਰੇ 4 ਰੁਪਏ ਲੈ ਲਓ। ਮੈਂ ਇਹਨੇ ਕਾਹਨੂੰ ਬਚਣਾ ਸੀਗਾ, ਕਹਿੰਦੇ ਵੀ ਸਾਡੀ ਤਾਂ ਜ਼ਿੰਮੇਵਾਰੀ ਨਹੀਂ ਇਹ ਗੱਲਾਂ ਤੇ। ਉਹਨਾਂ ਨੇ ਇਹ ਜਵਾਬ ਦਿੱਤਾ ਮੋੜ ਕੇ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਹਾਂਜੀ 5 ਪਸ਼ੂ ਸਾਡੇ ਕੋਲ। 5 ਪਸ਼ੂ? ਹਾਂਜੀ ਪੰਜੇ ਖਤਮ ਹੋ ਗਏ ਜਮਾ। ਹੁਣ ਫਿਰ ਘਰੇ ਕੀ ਗੱਲਾਂ ਚੱਲਦੀਆਂ ਚੁੱਲ੍ਹਿਆਂ ਤੇ? ਕੁਛ ਨਹੀਂ, ਗੱਲਾਂ ਤਾਂ ਬਸ ਖਤਮ ਹੀ ਆਈ। ਉਹਨਾਂ ਦੇ ਗੁਜ਼ਾਰਾ ਸੀ ਪਰਿਵਾਰ ਦਾ। ਤਾਂ ਬਿਲਕੁਲ ਅਸੀਂ ਇਸ ਪਿੰਡ ਦੇ ਵਿੱਚ ਖੜੇ ਆ। ਇਸ ਪਿੰਡ ਦੀ ਜੋ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਹੈ। ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਸਕੀਏ ਜਿਹੜੇ ਲੋਕ ਇਸ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਨੇ, ਇਸ ਪੰਜਾਬ ਨੂੰ ਸਿਜਦਾ ਕਰਨਾ ਚਾਹੁੰਦੇ ਨੇ। ਵਾਕਈ ਤੁਹਾਨੂੰ ਪਤਾ ਹੀ ਆ ਕਿ ਇਸ ਪੰਜਾਬ ਨੂੰ ਛੱਡ ਕੇ ਸਾਰੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ, ਪਰ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਹਨਾਂ ਪਿੰਡਾਂ ਦੀ ਜਿਹੜੀ ਕਿ ਗੱਲ ਆ ਉਹ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਹਨਾਂ ਪਿੰਡਾਂ ਦਾ ਨੁਕਸਾਨ ਹੋਇਆ। ਪਿਛਲੇ ਦਿਨਾਂ ਦੇ ਦੌਰਾਨ ਅਸੀਂ ਪਿੰਡ ਧੂਰਕੋਟ ਦੀ ਜਿਹੜੀ ਕਿ ਇੱਕ ਵੀਡੀਓ ਸਾਂਝੀ ਕਰੀ, ਉਸ ਪਿੰਡ ਦੇ ਵਿੱਚ 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤੇ ਇਸ ਪਿੰਡ ਦੇ ਵਿੱਚ ਇਹ ਦੱਸ ਰਹੇ ਨੇ ਕਿ 700-800 ਪਸ਼ੂ ਆ ਜਿਹੜਾ ਉਹ ਨੁਕਸਾਨਿਆ ਗਿਆ, ਕਿਉਂਕਿ ਇਹਨਾਂ ਪਿੰਡਾਂ ਦੇ ਲੋਕ ਮਿਹਨਤੀ ਨੇ। ਇਹ ਪਿੰਡਾਂ ਦੇ ਲੋਕ ਇਸ ਦੁੱਧ ਤੇ ਗੁਜ਼ਾਰਾ ਕਰਦੇ ਸੀ, ਦੁੱਧ ਵੇਚਦੇ ਸੀ। ਕਿਸੇ ਦਾ ਪਸ਼ੂ ਸੂਣ ਵਾਲਾ ਹੁੰਦਾ ਸੀ ਤਾਂ ਉਸ ਨੂੰ ਵੇਚ ਦਿੰਦੇ ਸੀ, ਤਾਂ ਕਿ ਗੁਜ਼ਾਰਾ ਸੀ ਜਿਹੜਾ ਆਈ ਚਲਾਈ ਸੀ ਉਹ ਚੱਲਦੀ ਰਹਿੰਦੀ ਸੀ। ਤੇ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਰੁਖ ਕਰਾਂਗੇ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ, ਜਿਹੜੇ ਪਿੰਡਾਂ ਦੇ ਵਿੱਚ ਨਾ ਤਾਂ ਸਰਕਾਰ ਦੇ ਵਜ਼ੀਰ ਪਹੁੰਚੇ ਤੇ ਨਾ ਕੋਈ ਨੁਮਾਇੰਦਾ ਪਹੁੰਚਿਆ। ਅਸੀਂ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਰਵਾਂਗੇ। ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਜੀ। ਇੱਕ ਮੱਝ ਸੀ, 2 ਵੱਡੀਆਂ ਝੋਟੀਆਂ ਸੀਗੀਆਂ ਜੀ। ਚਾਲੀ 50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ, ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਭਾਗੇ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ, ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30-30 ਹਜ਼ਾਰ ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਇਹ ਨਹੀਂ ਸੀ। ਉਦਾਂ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5 6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਹੀ 714 ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ? ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਨੇਗੇ। ਉਹ ਕੋਈ ਪਿੰਡ ਦਾ ਸਾਡਾ ਤਕੜਾ ਨੁਕਸਾਨ ਹੋ ਗਿਆ। ਹਾਂ, ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਦੇ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਤੁਸੀਂ ਜੁੜ ਚੁੱਕੇ ਹੋ। ਤਾਂ ਅੱਜ ਅਸੀਂ ਹੁਣ ਤੱਕ ਦੀ ਜੋ ਖਬਰ ਦੇ ਰਹੇ ਹਾਂ, ਇਸ ਖਬਰ ਦੇ ਵਿੱਚੋਂ ਬਹੁਤ ਕੁਝ ਨਿਕਲੂਗਾ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਤੁਰੇ ਫਿਰ ਰਹੇ ਹਾਂ। ਪਿੰਡਾਂ ਦੇ ਵਿੱਚੋਂ ਜੋ ਖਬਰਾਂ ਨਿਕਲਦੀਆਂ ਨੇ, ਜੋ ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਹੁੰਦੇ ਨੇ, ਉਹ ਅਸੀਂ ਤੁਹਾਡੇ ਰੂਬਰੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਵੀ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚੇ ਹਾਂ। ਮਾਨਸਾ ਜ਼ਿਲ੍ਹੇ ਦਾ ਇਹ ਪਿੰਡ ਪੈ ਜਾਂਦਾ, ਖਿਆਲਾ ਕਲਾਂ। ਵਿਧਾਨ ਸਭਾ ਹਲਕਾ ਮਾਨਸਾ ਪੈਂਦਾ, ਤੇ ਜੇਕਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਬਠਿੰਡਾ ਪੈ ਜਾਂਦਾ। ਇਸ ਪਿੰਡ ਦਾ ਦਰਦ ਕੀ ਆ? ਪਿਛਲੇ ਦਿਨਾਂ ਦੇ ਦੌਰਾਨ ਤੁਹਾਨੂੰ ਅਸੀਂ ਲੋਕ ਸਭਾ ਹਲਕਾ ਸੰਗਰੂਰ ਦਾ ਇੱਕ ਪਿੰਡ ਧੂਰਕੋਟ, ਜਿਹੜਾ ਕਿ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਸ਼ੂਆਂ ਦਾ, ਪਸ਼ੂ ਨੁਕਸਾਨੇ ਗਏ ਸੀ। ਤੇ ਲੋਕਾਂ ਦਾ ਜਿਹੜਾ ਨੁਕਸਾਨ ਸੀ ਘੱਟੋ ਘੱਟ 4 ਤੋਂ 5 ਕਰੋੜ ਦਾ ਹੋਇਆ ਸੀ। 250-300 ਪਸ਼ੂ ਸੀ ਜਿਹੜਾ ਉਹ ਨੁਕਸਾਨਿਆ ਗਿਆ ਸੀ। ਤਾਂ ਇਸ ਪਿੰਡ ਦਾ ਨੁਕਸਾਨ ਇਸ ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ। ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਤਾਂ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਇੱਥੇ ਕਿਉਂ ਨਹੀਂ ਕੋਈ ਨੁਮਾਇੰਦਾ ਪਹੁੰਚਿਆ, ਕਿਉਂ ਨਹੀਂ ਕੋਈ ਇੱਥੇ ਸਰਕਾਰ ਦਾ ਜਾਂ ਵਜ਼ੀਰ ਆਇਆ, ਨਾ ਹੀ ਇੱਥੇ ਕੋਈ ਮੰਤਰੀ ਆਇਆ, ਨਾ ਹੀ ਕੋਈ ਸੰਤਰੀ ਆਇਆ। ਇਹ ਸਵਾਲ ਆ ਜਿਹੜਾ ਇਹ ਉਹਨਾਂ ਸਰਕਾਰਾਂ ਦੇ ਉੱਪਰ ਖੜਾ ਹੁੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਕਿੱਥੋਂ ਜੇ ਸ਼ੁਰੂ ਕਰੀਏ ਜੀ? ਨੁਕਸਾਨ ਮੈਨੂੰ ਤਾਂ ਸਾਰੇ ਪਿੰਡ ਦਾ ਹੀ ਹੋਇਆ ਹੋਣਾ ਹਨਾ। ਕਿੰਨਾ ਨੁਕਸਾਨ ਹੋ ਗਿਆ ਬਾਬੇ? ਪਸ਼ੂ ਮਰੇ ਜੀ। ਇੱਕ ਮੱਝ ਸੀ, 2 ਵੱਡੀਆਂ ਝੋਟੀਆਂ ਸੀਗੀਆਂ ਜੀ। ਦਰਸ਼ਨ ਸਿੰਘ ਮੇਰਾ ਨਾਮ ਹੈ ਜੀ, ਗੁਰਦੇਵ ਸਿੰਘ ਪਿਤਾ ਦਾ ਨਾਮ।
ਤੇ ਇੱਥੇ ਕੋਈ ਨਹੀਂ ਆਇਆ ਸਾਡੇ ਜੀ। ਟਰੈਕਟਰਾਂ ਨੂੰ ਤਾਂ ਜ਼ਰੂਰ ਆ ਗਏ ਸੀਗੇ ਵੀ ਸਾਡੇ 40-50 ਟਰੈਕਟਰ ਲੈ ਕੇ ਗਏ ਸੀਗੇ ਵੀ ਬਾਦਲ ਸਾਹਿਬ ਕੇ ਵੀ ਅਸੀਂ ਗੇੜਾ ਦੇਣਾ ਇੱਥੇ ਹਵਾ ਕਰਨੀ ਹੈ ਸਾਰੇ। ਉਹ ਸਾਡੇ ਪਿੰਡ ਚੋਂ ਸਾਰੇ ਵਗ ਗਏ ਸੀਗੇ। ਹੋਰ ਸਾਡਾ ਦੁੱਖ ਸੁਣਨ ਨਹੀਂ ਕੋਈ ਆਇਆ ਜੀ। ਕੋਈ ਜਿਹੜੀ ਸੱਤਾ ਧਿਰ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਆਇਆ ਜੀ ਇੱਥੇ ਸਾਡੇ, ਕੋਈ ਨਹੀਂ ਆਇਆ ਜੀ। ਪਰ ਸਰਕਾਰ ਤਾਂ ਕਹਿੰਦੀ ਰਹੀ ਪਿਛਲੇ ਹੜ੍ਹਾਂ ਦੇ ਦੌਰਾਨ, ਕਹਿੰਦੇ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ। ਮੁੱਖ ਮੰਤਰੀ ਸਾਹਿਬ ਪਹਿਲਾਂ ਗਊਆਂ ਮਰੀਆਂ ਸੀਗੀਆਂ ਜੀ, ਉਦੋਂ ਵੀ ਕੁਝ ਨਹੀਂ ਦਿੱਤਾ ਜੀ। ਉਦੋਂ ਕਹਿੰਦੇ ਗਊ ਦਾ 30-30 ਹਜ਼ਾਰ ਰੁਪਇਆ ਦੇਵਾਂਗੇ, ਉਦੋਂ ਵੀ ਸਾਨੂੰ ਕੁਝ ਨਹੀਂ ਕਿਸੇ ਨੂੰ ਦਿੱਤਾ। ਉਦੋਂ ਕਿੰਨਾ ਕੁ ਨੁਕਸਾਨ ਹੋ ਗਿਆ ਸੀ? ਉਦੋਂ ਵੀ ਬਹੁਤ ਗਊਆਂ ਗੁਜ਼ਰੀਆਂ ਸੀ, ਬਲਦ ਵੀ ਮਰੇ ਸੀਗੇ ਜੀ ਬਹੁਤ। ਉਦੋਂ ਗੋਕਿਆਂ ਨੂੰ ਬਾਹਲੀ ਉਹ ਬਿਮਾਰੀ ਪਈ ਸੀਗੀ ਜੀ, ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਜੀ ਸਾਨੂੰ। ਜਿਹੜੇ ਇਸ ਵਾਰ ਤੁਹਾਡੇ 3 ਪਸ਼ੂ ਮਰੇ ਨੇ, 3 ਲੱਖ ਦੇ ਤਾਂ ਹੋਣੇ ਆ ਉਹ ਤਾਂ ਜੀ ਹੁਣ ਆਪਾਂ ਕਿਹੜਾ ਵੇਚਦੇ ਸੀਗੇ ਜੀ, ਐਂ ਤਾਂ ਹੁਣ ਪਸ਼ੂ ਤਾਂ ਹੋਣਗੇ ਜੀ। ਇੰਨੇ ਪੈਸਿਆਂ ਦੀ ਗੱਲ ਕਰ ਵੀ ਅਸੀਂ ਤਾਂ ਆਪਦੇ ਘਰੇ ਦੁੱਧ ਪੀਣ ਵਾਸਤੇ ਹੀ ਰੱਖੇ ਹੋਏ ਸੀ, ਕੋਈ ਮਾਸੇ ਨਹੀਂ ਵੀ ਆਪਾਂ ਵੇਚਣੇ ਆ ਜੀ। ਤੇ ਉਹ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਿਆ ਜੀ। ਤਾਂ ਚਲੋ ਇਹ ਪਿੰਡ ਦੇ ਅਸੀਂ ਇੱਥੋਂ ਹੀ ਸ਼ੁਰੂਆਤ ਕਰੀ ਹੈ ਬਜ਼ੁਰਗਾਂ ਤੋਂ, ਕਿ ਇਸ ਪਿੰਡ ਦਾ ਜੋ ਨੁਕਸਾਨ ਹੋਇਆ, ਇਹਨਾਂ ਬਜ਼ੁਰਗਾਂ ਦੇ 3 ਪਸ਼ੂ ਮਰੇ ਨੇ। ਜੇਕਰ ਮੋਟਾ ਹਿਸਾਬ ਲਾਇਆ ਜਾਵੇ ਤਾਂ 3 ਪਸ਼ੂ 3 ਲੱਖ ਦੇ ਹੋ ਗਏ ਆ, ਤੇ 3 ਲੱਖ ਰੁਪਏ ਇਹਨਾਂ ਨੂੰ ਹੋਰ ਲਾਉਣਾ ਪੈਣਾ ਤਾਂ ਕਿ ਇਹਨਾਂ ਦਾ ਜਿਹੜਾ ਘਾਟਾ ਹੈਗਾ ਉਹ ਫੇਰ ਕਿਤੇ ਜਾ ਕੇ ਪੂਰਾ ਹੋਣਾ। 6-7 ਲੱਖ ਰੁਪਏ ਦਾ ਨੁਕਸਾਨ ਇਹਨਾਂ ਬਜ਼ੁਰਗਾਂ ਦਾ ਹੋਇਆ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਆਪਣੇ ਤੋਂ ਕੋਲ ਤਾਂ ਡੰਗਰ ਹੈ ਨਹੀਂ ਸੀ। ਹੈ ਨਹੀਂ ਸੀ? ਉੱਦਾਂ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ? ਪਿੰਡ ਦਾ ਬਹੁਤ ਹੋਇਆ, 5 6 ਪਸ਼ੂ ਵੀ ਗਏ ਨੇ ਪਿੰਡ ਦੇ। ਸਾਰਾ ਤਾਂ ਜੀ 700 ਦਾ ਪਸ਼ੂ ਮਰਿਆ ਜੀ ਸਾਡੇ ਪਿੰਡ ਚੋਂ ਜੀ। 700 ਜੀ? ਹਾਂ ਜੀ, ਖਿਆਲਾ ਕਲਾਂ ਚੋਂ ਜੀ। ਜੀ ਹਾਂ ਜੀ, ਇੱਕ ਇੱਥੇ ਆ ਬਾਈ ਖੜਾ ਹੈ, ਮਸ਼ੀਨਾਂ ਨਾਲ ਦੱਬੇ ਨੇ। ਮਸ਼ੀਨਾਂ ਲਿਆ ਇਹਨਾਂ ਦਾ ਸਾਰਾ ਘਰ ਖਾਲੀ ਹੋ ਗਿਆ। 8 ਪਸ਼ੂ ਮਰੇ ਜੀ। ਅੱਛਾ। ਹਾਂ, ਮੈਂ ਤਾਂ ਸੌਦਾ ਲਿਆਉਣਾ ਉਹਨਾਂ ਦੁਕਾਨ ਤੋਂ, ਇਹਦੇ 8 ਪਸ਼ੂ ਮਰੇ ਬਾਈ ਦੇ। ਤੁਹਾਡਾ ਬਾਈ? ਹਾਂ ਬਾਈ ਦੇ। ਕਿੰਨੇ 5 ਪਸ਼ੂ ਮੇਰੇ ਮਰੇ ਨੇ ਜੀ, ਤੇ 3 ਮੇਰੇ ਭਰਾ ਦੇ ਜੀ। 8 ਹੋ ਗਏ ਸਾਰੇ। 8 ਪਸ਼ੂ ਹੋ ਗਏ। ਹਾਂ, 2 ਮੱਝਾਂ ਸੀ, ਇੱਕ ਕੱਟਾ ਤੇ ਕੱਟੀ ਤੇ ਇੱਕ ਗਾਂ ਜੀ। 2 ਮੱਝਾਂ ਮੇਰੇ ਭਰਾ ਦੀਆਂ, ਇੱਕ ਕੱਟੀ। ਕੋਈ ਪਹੁੰਚਿਆ ਤੁਹਾਡੇ ਤੱਕ? ਕਿਸੇ ਨੇ ਪਹੁੰਚ ਕੀਤੀ? ਪਟਵਾਰੀ ਤਾਂ ਜ਼ਰੂਰ ਲਿਖ ਕੇ ਲੈ ਗਿਆ ਸੀਗਾ, ਆਏ ਸੀ, ਤੇ ਹੋਰ ਨਹੀਂ ਕੋਈ ਆਇਆ। ਸਾਡੇ ਚੱਕਣ ਵਾਲੇ ਆ ਗਏ ਸੀਗੇ ਜੀ, ਹੋਰ ਨਹੀਂ ਕੋਈ। ਪਸ਼ੂ ਚੱਕਣ ਵਾਲੇ ਤਾਂ ਆ ਗਏ ਸੀ, ਹੋਰ ਨਹੀਂ ਆਇਆ ਜੀ ਮਰਨ ਤੋਂ ਬਾਅਦ। ਹਾਂ, ਮਰਨ ਵਾਲੇ ਚੱਕਣ ਵਾਲੇ ਆ ਗਏ ਸੀ ਪਸ਼ੂ, ਤੇ ਵੀ ਹੋਰ ਬੰਦਾ ਨਹੀਂ ਸਾਡੇ ਕੋਈ ਆਇਆ ਜੀ। ਜੋ ਡਾਕਟਰ ਡੱਪੇ ਜੇ ਆਏ ਤਾਂ ਹਣਾ ਡਾਕਟਰ ਮਗਰੋਂ ਆਏ ਨੇ, ਜਦੋਂ ਜ਼ਿਆਦਾ ਨੁਕਸਾਨ ਹੋ ਗਿਆ। ਵਾਲੇ ਆਉਂਦੇ ਜਦੋਂ ਮੱਛਰ ਮਰ ਜਾਂਦਾ, ਉਦੋਂ ਦਵਾਈ ਛਿੜਕਦੇ ਆਪਾਂ ਵੀ ਮੱਛਰ ਦਿਖਾਓ ਸਾਨੂੰ ਕਿੱਥੇ। ਉਹ ਆਏ ਬਾਅਦ ਚ ਆਏ ਸੀ, ਟੀਮਾਂ ਬਾਅਦ ਚ ਆਈਆਂ ਸੀ। ਪਹਿਲਾਂ 40,000 ਦੀ ਦਵਾਈ ਮੈਂ ਲਵਾਤੀ ਆਪਦੇ ਪਸ਼ੂਆਂ ਦੇ ਪ੍ਰਾਈਵੇਟ ਤੋਂ ਜੀ। ਉਹ ਮੁੰਡਾ ਖੇਤਾਂ 'ਚ ਰਹਿੰਦਾ, ਉਹ ਤੋਂ ਪੁੱਛਿਆ ਜਾਵੇ ਭਾਵੇਂ। ਆਹ ਗੱਲ ਹੋਈ ਹੈ। ਤਾਂ ਪੈਸਾ ਵੀ ਲੱਗਿਆ, ਲੁੱਟੇ ਵੀ ਗਏ, ਪੁੱਟੇ ਵੀ ਗਏ, ਤੇ ਫਿਰ ਵੀ ਹੱਥ ਪੱਲੇ ਕੁਛ ਨਹੀਂ ਪਿਆ ਇਹਨਾਂ ਲੋਕਾਂ ਦੇ। ਤਾਂ ਅਸੀਂ ਇਹਨਾਂ ਲੋਕਾਂ ਦੇ ਵਿੱਚ ਇੱਕ ਦੁੱਖ 'ਚ ਸ਼ਰੀਕ ਹੋਣ ਦੇ ਲਈ ਆਏ ਹਾਂ। ਅੱਜ ਸੋਚਿਆ ਕਿ ਚਲੋ ਜੇਕਰ ਕੋਈ ਮੰਤਰੀ ਨਹੀਂ ਪਹੁੰਚਿਆ, ਜੇਕਰ ਕੋਈ ਇੱਥੇ ਸਰਕਾਰ ਦਾ ਵਜ਼ੀਰ ਨਹੀਂ ਪਹੁੰਚਿਆ, ਤਾਂ ਚਲੋ ਚੱਲ ਕੇ ਇੱਕ ਦੁੱਖ ਆ ਜਿਹੜਾ ਉਹ ਸਾਂਝਾ ਕਰੀਏ। ਕੀ ਪਤਾ ਕਿ ਇਹ ਆਵਾਜ਼ ਆ ਜਿਹੜੀ ਉਹਨਾਂ ਸਰਕਾਰਾਂ ਤੱਕ ਪਹੁੰਚ ਜੇ ਜਿਹੜੀਆਂ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ, ਵੱਡੇ ਵੱਡੇ ਬੋਰਡ ਲਾਏ। ਤੁਹਾਡਾ ਬਾਬੇ ਕਿੰਨਾ ਨੁਕਸਾਨ ਹੋਇਆ? ਕਿੰਨੇ ਕੁ ਪਸ਼ੂ ਸੀਗੇ? ਸਾਡੇ 6-7 ਪਸ਼ੂ ਨੇ ਜੀ। ਸਾਡੇ ਥੋੜੇ ਨੁਕਸਾਨ ਹੋਇਆ, ਕੋਈ ਐਡਾ ਬੜਾ ਜ਼ਿਆਦਾ। ਤੇ ਹੋਰ ਕੋਈ ਪਿੰਡ ਦਾ ਸਾਡਾ ਦਾ ਤਕੜਾ ਨੁਕਸਾਨ ਹੋ ਗਿਆ। ਪਿੰਡ ਦਾ ਜ਼ਿਆਦਾ? ਹਾਂ, ਪਿੰਡ ਦਾ ਬਹੁਤ ਨੁਕਸਾਨ ਹੋ ਗਿਆ। ਘਰਾਂ ਚੋਂ ਘਰ ਖਾਲੀ ਹੋ ਗਏ ਪਸ਼ੂਆਂ ਚੋਂ। ਜਿਹਦੇ ਪੈ ਗਈ ਉਹਦੇ ਉਹ ਹੈ ਜੀ। ਜਿਸ ਬੰਦੇ ਦੇ ਜਾ ਕੇ ਬਿਮਾਰੀ ਪੈ ਗਈ, ਉਹਦੇ ਕਈ ਪਸ਼ੂ ਜਿਹੜੀ ਸਾਰੇ ਖਤਮ ਹੀ ਹੋ ਗਏ। ਜਿਹੜਾ ਬਚ ਗਿਆ ਬਸ। ਸਾਈਜ਼ ਲੁੱਟਦਾ ਹੋਇਆ। ਹਾਂਜੀ। 2 ਵਾਰੀ ਦੀ ਮਾਤਰਾ 'ਚ ਹੋ ਗਏ ਇਹ। ਜਦੋਂ ਗਊਆਂ ਦੇ ਨਾ ਤਾਂ ਫੜ ਹੁੰਦੇ ਸੀਗੇ, ਉਦੋਂ ਗਾਈਆਂ ਬਹੁਤ ਮਰ ਗਏ, ਪਸ਼ੂ ਵਿੱਚ ਬਹੁਤ ਨੁਕਸਾਨ ਹੋਇਆ ਲੋਕਾਂ ਦਾ। ਤੇ ਇਹ ਦੂਜੀ ਵਾਰ ਹੋਇਆ ਹੈਗਾ। ਹੁਣ ਦੂਜੀ ਵਾਰ, ਇੱਕ ਵਾਰ ਦਾ ਲੋਕ ਕਹਿੰਦੇ ਜੀ ਵੀ ਐਂ ਕਰ ਦੇਣਗੇ, ਡਾਕਟਰ ਆ ਜਾਣਗੇ। ਉਹਨਾਂ ਨੇ ਵੀ ਇੱਕ ਦਿਨ ਆਈ ਸੀ ਟੀਮ ਜੀ, ਟੀਕੇ ਲਾ ਕੇ ਬਾਗੇ, ਮੁੜ ਕੇ ਕੋਈ ਨਹੀਂ ਆਇਆ ਪਹੁੰਚਿਆ ਇੱਥੇ। ਨਾ ਜੀ, ਕੋਈ ਨਹੀਂ ਪਹੁੰਚਿਆ। ਨਾ ਸਾਨੂੰ ਕਿਸੇ ਸਰਕਾਰ ਨੇ ਐਂ ਪੁੱਛਿਆਗਾ ਵੀ ਕਿਸੇ ਨੇ ਵੀ ਬੰਦੇ ਨੇ ਵੀ ਤੁਹਾਡਾ ਨੁਕਸਾਨ ਹੋ ਗਿਆ, ਜਾਂ ਕਿਸੇ ਨੇ ਵੀ, ਨਾ ਕਿਸੇ ਪੱਤਰਕਾਰ ਨੇ। ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਟੀਮ ਦਾ, ਜਿਹੜੇ ਸਾਡੇ ਪਿੰਡ ਤੱਕ ਪਹੁੰਚ ਗਏ। ਹਾਂਜੀ। ਇੱਥੇ ਇਸ ਇਲਾਕੇ ਦੇ ਵਿੱਚ ਕੋਈ ਕੁਦਰਤ ਦੀ ਕਰੋਪੀ ਆ, ਕੋਈ ਕੁਦਰਤ ਦੀ ਮਾਰ ਆ? ਪਹਿਲਾਂ ਚਿੱਟੀ ਮੱਖੀ ਨੇ ਨਰਮਾ ਖਾ ਲਿਆ, ਗੁਲਾਬੀ ਸੁੰਡੀ ਨੇ ਨਰਮਾ ਖਾ ਲਿਆ, ਹੁਣ ਇਸ ਵਾਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹ ਦੇਖੋ ਜੀ, ਕੁਦਰਤ ਦੇ ਹੱਥ ਹੈ ਗੱਲ। ਬੰਦੇ ਦਾ ਕੋਈ ਵੱਸ ਦਾ ਰੋਗ ਹੈ ਨਹੀਂਗਾ, ਪਰ ਕਾਰਨ ਕੀ ਸਰਕਾਰਾਂ ਦੇ ਵੱਸ 'ਚ ਤਾਂ ਹੈਗਾ ਹੀ ਹੈ। ਕੁਝ ਨਾ ਕੁਝ ਹੱਥ 'ਚ ਵੀ ਬੰਦਾ ਮਾੜਾ ਮੋਟਾ ਔਖ 'ਚ ਹੈਗਾ ਵੀ ਇਹਨਾਂ ਦੇ ਕੋਲੇ ਜਾਈਏ। ਅਸੀਂ ਕਿਸੇ ਨੇ ਹਾਲ ਤੱਕ ਕਿਸੇ ਬਾਂਹ ਫੜੀ। ਕੋਈ ਵੀ ਨਹੀਂ ਆਇਆ ਹੈਗਾ? ਕੋਈ ਡੀਸੀ ਵੱਲੋਂ ਟੀਮ ਭੇਜੀ ਗਈ ਹੋਵੇ? ਕੋਈ ਨਹੀਂ ਪਹੁੰਚਿਆ ਜੀ, ਕੋਈ ਵੀ। ਜਦੋਂ ਫਸਲਾਂ ਮਰੀਆਂ ਨੇ ਉਦੋਂ ਕੋਈ ਵੀ ਕਹਿੰਦੇ ਸੀਗੇ, ਉਹਨਾਂ ਦੇ ਉਦੋਂ ਵੀ ਨਹੀਂ ਸਾਡੇ ਲਵੇ ਕੋਈ ਪਹੁੰਚਿਆ।
ਹੁਣ ਸਾਡੇ ਸੈਂਕੜੇ ਪਸ਼ੂ ਨਿਕਲਣ ਲੱਗੇ ਜੀ। ਫਿਰ ਸਾਡੀ ਖਬਰ ਇਹ ਚੰਡੀਗੜ੍ਹ ਕਿਤੇ ਉੱਥੇ ਪਹੁੰਚੀ। ਫਿਰ ਉਦੋਂ ਬਾਅਦ ਕਿਤੇ ਟੀਮ ਭੇਜੀ ਬਾਈ ਵਾਲੀ ਗੱਲ ਜਿਵੇਂ ਦੱਸਿਆ ਇਹਨਾਂ ਨੇ ਵੀ ਜਦੋਂ ਮੱਛਰ ਮਰ ਜਾਂਦਾ ਉਦੋਂ ਬਾਅਦ ਚ ਉਹ ਹੁੰਦਾ ਹੈ। ਪਹਿਲਾਂ ਸਾਨੂੰ 30-30,000 ਰੁਪਇਆ ਮਾਨ ਸਰਕਾਰ ਮੰਨੀ ਸੀ ਵੀ ਕਿ ਜਿਹੜੇ ਲੰਪਕ ਬਿਮਾਰੀ ਨਾਲ ਗਊਆਂ ਦਾ ਨੁਕਸਾਨ ਹੋਇਆ ਸੀ ਜਾਂ ਬਲਦਾਂ ਦਾ ਹੋਇਆ ਸੀਗਾ, ਪਰ ਦੇਣ ਪਾਣ ਨੂੰ ਇਹਦੇ ਪੱਲੇ ਕੁਝ ਨਹੀਂ ਹੈਗਾ। ਪਰ ਲੋਕਾਂ ਦੇ ਸਿਰ ਇਕੱਲੇ ਵਾਅਦੇ ਨੇ ਜਾਂ ਲਾ ਰਹੇ ਨੇ। ਪਰ ਸਰਕਾਰ ਤਾਂ ਕਹਿੰਦੀ ਸੀ ਕਿ ਜਦੋਂ ਹੜ੍ਹ ਆਏ ਸੀ ਇਸ ਇਲਾਕੇ ਦੇ ਵਿੱਚ ਆ ਸਰਦੂਲਗੜ੍ਹ ਵਾਲੀ ਸਾਈਡ, ਉਦੋਂ ਕਹਿੰਦੀ ਸੀ ਕਿ ਅਸੀਂ ਮੁਰਗੀ ਮਰੀ ਦੇ ਪੈਸੇ ਵੀ ਦੇਵਾਂਗੇ, ਅਸੀਂ ਹਰ ਇੱਕ ਘਰ ਨੂੰ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਕਰਾਂਗੇ। ਕਿਹਾ ਇਹਨਾਂ ਨੇ ਅੱਗੇ ਲੈ ਕੇ ਮੁਰਗੀ ਤੋਂ ਅਸੀਂ ਬੋਤੀ ਤੱਕ ਦੇ ਪੈਸੇ ਦੇਵਾਂਗੇ। ਕੋਈ ਦਿੱਤਾ ਕਿਸੇ ਨੂੰ ਕੁਝ ਨਹੀਂ ਹੈਗਾ। ਅਸੀਂ ਰਾਸ਼ਨ ਵੀ ਵੰਡ ਕੇ ਆਏ ਇੱਧਰ ਹੜ੍ਹਾਂ ਦੀ ਮਾਰ ਦੇ ਵਿੱਚ ਜਾਂਦੇ ਰਹੇ ਹਾਂ, ਪਰ ਉਹ ਲੋਕ ਵੀ ਐ ਨਿਕਲੇ ਬੈਠੇ ਸੀਗੇ ਹੜ੍ਹਾਂ ਦੀ ਮਾਰ ਕੱਢੇ ਹੋਏ ਪਿੰਡਾਂ 'ਚੋਂ, ਤੇ ਮਤਲਬ ਬਹੁਤ ਤੰਗ ਹੋਏ ਸੀਗੇ ਲੋਕ। ਤੁਹਾਡਾ ਵੀ ਹੋਇਆ ਬਈ ਨੁਕਸਾਨ? ਨਾ ਜੀ, ਆਪਣਾ ਨਹੀਂ ਹੋਇਆ ਨਹੀਂ ਨਾ ਜੀ। ਬਈ ਇੱਕ ਕਹਿੰਦੇ ਸੀ ਕਾਫੀ ਨੁਕਸਾਨ ਤੁਹਾਡਾ ਹੋਇਆ ਨਾ ਨੁਕਸਾਨ, ਜੀ ਕਿਵੇਂ ਲੱਗਦਾ ਘਰੇ? ਜੀ ਲੱਗਦਾ ਨਹੀਂ ਜੀ, ਪਰ ਗਾਈਆਂ ਮਰ ਗਈਆਂ 2, ਐਕਟੀ ਮੈਸਾਂ ਮਰ ਗਈਆਂ ਜੀ। ਐਕਟੀ ਮੇਰਾ 4 ਲੱਖ ਦਾ ਨੁਕਸਾਨ ਹੋ ਗਿਆ। 4 ਲੱਖ? ਹਾਂ ਜੀ, ਗਰੀਬ ਪਰਿਵਾਰ ਹੈ ਜੀ ਉਹਨਾਂ ਮਸਾਂ ਪਾਲੀਆਂ ਜੀ ਬਸ। ਕਰਕੇ ਮਿਹਨਤ ਕਰਕੇ ਕੰਮ ਕਰਦੇ, ਮਿਹਨਤ ਕਰਕੇ ਟਰੈਕਟਰ ਤੇ ਦਿਹਾੜੀ ਦੂੜੀ ਕਰਕੇ ਟਾਈਮ ਪਾਸ ਕਰਦੇ ਨੇ ਜੀ। ਹਾਂ, ਪਰਿਵਾਰ ਦੇ ਕੋਲੇ ਕੋਈ ਸਾਧਨ ਨਹੀਂ, ਕੋਈ ਜ਼ਮੀਨ ਜਾਇਦਾਦ ਦਾ ਨਹੀਂ ਕੋਈ ਸਾਧਨ। ਪਸ਼ੂਆਂ ਤੇ ਦੁੱਧ ਦਾ ਕੰਮ ਸੀ ਵਿਚਾਰਿਆਂ ਦਾ, ਉਹ ਟਾਈਮ ਪਾਸ ਕਰਦੇ ਸੀ। ਕਿੱਲੇ ਖਾਲੀ ਹੋ ਗਿਆ, ਠੇਕੇ ਤੇ ਜ਼ਮੀਨ ਜਮੂਨ ਲੈ ਕੇ ਮਾੜੀ ਮੋਟੀ ਖੇਤੀ ਕਰਦੇ ਆ। ਬਾਕੀ ਸਰਕਾਰਾਂ ਨਾ ਜ਼ੋਰ ਦੇ ਰਹੀਆਂ ਨੇ ਜੀ ਵੀ ਨਸਲ ਸੁਧਾਰ ਕਰੋ, ਨਸਲ। ਸਾਨੂੰ 50 ਤੋਂ ਲੈ ਕੇ 60 ਸਾਲ ਲੱਗ ਗਏ ਨਸਲ ਸੁਧਾਰ ਕਰਨ ਤੇ। ਅਸੀਂ ਹੁਣ ਤਿਆਰ ਕੀਤੀਆਂ ਨਸਲਾਂ ਸਾਡੇ ਪਿੰਡ ਨੇ, ਚੰਗੇ ਪਸ਼ੂ ਜਿਹੜੇ ਕਿ 2-2, 2.5, 3-3 ਲੱਖ ਦੇ ਨੇ। ਪਰ ਹੁਣ ਸਾਰਿਆਂ ਦਾ ਫੇਰ ਇੰਨਾ ਨੁਕਸਾਨ ਹੋ ਗਿਆ। ਉਹ ਸਰਕਾਰ ਜ਼ੋਰ ਦਿੰਦੀ ਹੈ ਵੀ ਚੰਗੀਆਂ ਨਸਲਾਂ ਤਿਆਰ ਕੀਤੋ। ਹੁਣ ਸਾਡੇ ਆ ਕੇ ਕਿਸੇ ਨੇ ਮਤਲਬ ਨਹੀਂ ਪੁੱਛਿਆ ਕੋਈ ਵੀ ਕਿਉਂ। ਧੰਨਵਾਦ ਕਰਦੇ ਹਾਂ ਤੁਹਾਡਾ, ਜਿਹੜੇ ਤੁਸੀਂ ਦੁੱਖ ਦੀ ਘੜੀ 'ਚ ਸਾਡੇ ਆਏ ਹੋ। ਤੇ ਵੋਟਾਂ ਦੇ ਸੰਬੰਧ ਵਿੱਚ ਸੁਖਬੀਰ ਬਾਦਲ ਨੇ ਰੈਲੀਆਂ ਕੱਢੀਆਂ, ਟਰੈਕਟਰ ਮੰਗ ਲਏ, ਪਰ ਦੁੱਖ ਦੇ ਵੰਡਣ ਵਾਸਤੇ ਨਹੀਂ ਕੋਈ ਵੀ ਆਇਆ। ਮੰਤਰੀ ਸ਼ੰਤਰੀ ਕੋਈ ਨਹੀਂ। ਵੋਟਾਂ ਵੇਲੇ ਬਥੇਰੇ ਸਾਰੇ ਇੱਥੇ ਗੇੜੇ ਦੇਣਗੇ। ਤੇ ਨੁਕਸਾਨ ਹੁਣ ਸਾਡੇ ਮੇਰਾ ਆਪਦਾ ਸੀਗਾ ਜੀ, ਇੱਕ ਕੱਟਾ ਤਿਆਰ ਕੀਤਾ ਸੀ 2-2.5 ਲੱਖ ਰੁਪਏ ਦਾ ਸੀਗਾ। ਉਹਦੀ ਮਾਂ ਦੇ ਥੱਲੇ 18-22 ਕਿਲੋ ਦੁੱਧ ਹੈ, ਸਾਰਾ ਉਹਨੂੰ ਪਿਆ ਕੇ ਤਿਆਰ ਕੀਤਾ, ਉਹ ਨਹੀਂ ਰਿਹਾ। ਇੱਕ ਬੜੀ ਚੰਗੀ ਮੱਝ ਦੀ ਝੋਟੀ ਤਿਆਰ ਕੀਤੀ, ਉਹ ਨਹੀਂ ਰਹੀ। ਹੁਣ ਦੁੱਖ ਬੜਾ ਘਰੇ, ਜੀ ਨਹੀਂ ਲੱਗਦਾ। ਦੁਬਾਰੇ ਮੰਨ ਲਓ ਵੀ ਮਨ ਨਹੀਂ ਵੱਧ ਰਿਹਾ ਪਸ਼ੂਆਂ ਕਰਨੀ ਵੀ ਧਿਆਨ ਦੇ ਕੇ। ਜੇ ਸਰਕਾਰਾਂ ਕੋਈ ਬਾਂਹ ਫੜਨ ਤਾਂ ਕਿ ਫਿਰ ਵੀ ਮਾੜਾ ਮੋਟਾ ਚਲੋ ਮਨ ਨੂੰ ਐ ਹੋ ਜਾਂਦਾ ਵੀ ਇੰਨਾ ਕੁ ਲੜ ਫੜਿਆ, ਪੂਰਾ ਤਾਂ ਨਹੀਂ ਹੁੰਦਾ। ਬਾਕੀ ਠੇਕੇ ਠੱਲੇ ਨਾਲ ਜ਼ਮੀਨਾਂ ਨੇ, ਬਚਦਾ ਕੁਝ ਨਹੀਂ। ਬਿਲਕੁਲ ਮਹਿੰਗਾਈ ਦਾ ਯੁੱਗ ਹੈ। ਤਾਂ ਅਸੀਂ ਜਿਹੜੀ ਗੱਲਬਾਤ ਇਹ ਰੱਖ ਰਹੇ ਹਾਂ ਇੱਥੇ ਬਈ, ਆਪਾਂ ਤੁਸੀਂ ਦੱਸ ਰਹੇ ਸੀ ਕਿ ਜ਼ਮੀਨ ਜਿਵੇਂ ਇਹਨਾਂ ਨੇ ਦੱਸਿਆ ਕਹਿੰਦੇ ਠੇਕੇ ਤੇ ਲੈਣ, ਠੇਕਾ ਵੀ ਕਾਫੀ ਭਰਨਾ ਪੈਂਦਾ ਹੋਊ। 70,000 ਰੁਪਇਆ ਕਿੱਲੇ ਦਾ ਜੀ। 70,000? ਹਾਂ, ਲੱਖ ਵਾਂਗੂ ਆ ਜਾਂਦਾ ਵਿੱਚ ਖਰਚਾ ਪਾ ਕੇ। ਲੱਖ ਰੁਪਏ ਦੀ ਫਸਲ ਨਹੀਂ ਹੁੰਦੀ ਜੀ। 4 ਲੱਖ ਦਾ ਇਹ ਨੁਕਸਾਨ ਹੋ ਗਿਆ। 4 ਲੱਖ ਦਾ ਹੋ ਗਿਆ ਜੀ। 2 ਲੱਖ 2 ਲੱਖ ਦਾ ਪਾਰ ਹੋ ਗਿਆ ਜੀ ਗਾਈਆਂ ਦਾ। ਹਾਂ, ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਜੀ, 2 ਵਾਰੀ ਜੀਰੀ ਲਾਉਣੀ। ਇੱਕ ਮਿੰਟ ਅਸੀਂ ਆ ਗਏ ਜੀ ਤੁਹਾਡੇ ਕੋਲ। ਹਾਂਜੀ। ਜੀਰੀ ਲਾਉਣ ਵੇਲੇ ਮੀਂਹ ਪੈ ਗਿਆ ਸੀਗਾ, 2 ਵਾਰੀ ਜੀਰੀ ਲਾਉਣੀ ਪੈ ਗਈ। ਡਬਲ ਖਰਚਾ ਉਦੋਂ ਪੈ ਗਿਆ ਲਵਾਈ ਰੇਹ ਦਾ ਸਾਰਾ। ਉੱਥੇ ਘੱਟੋ ਘੱਟ 10-10 ਫੁੱਟ ਪਾਣੀ ਜੀ, ਕਿਸੇ ਨੇ ਜਾ ਕੇ ਨਹੀਂ ਕੋਈ ਸਾਡੇ ਕੋਲੇ ਪਹੁੰਚਿਆ। ਅੱਜ ਤਾਂ ਤਿੰਨੇ ਸਰਕਾਰਾਂ ਦੇ ਜ਼ੋਰ ਲਾ ਦੇਖ ਲਿਆ। ਸਾਨੂੰ ਤਾਂ ਕਿਸੇ ਨੇ, ਸਾਨੂੰ ਤਾਂ ਇਹਦੀ ਮਾੜੀ ਮੋਟੀ ਉਮੀਦ ਸੀਗੀ ਵੀ ਚੱਲ ਜ਼ਿਮੀਂਦਾਰ ਭਾਈ ਕੁਛ ਨਾ ਕੁਛ ਕਰੂਗਾ। ਇਹਨੇ ਵੀ ਸਾਡਾ ਝੰਡਾ ਚੜ੍ਹਦਾ ਸੀ ਵੀ ਕਹਿੰਦੇ ਸੱਥਾਂ ਜੋ ਸਰਕਾਰ ਚੱਲੂ, ਇਹ ਤਾਂ ਕਹਿੰਦੇ ਰਹੇ ਆ। ਬਸ ਚੱਲ ਵੀ ਬਸ ਤੁਹਾਨੂੰ ਪਤਾ ਲੱਗ ਹੀ ਰਿਹਾ ਜੀ, ਆਪ ਹੀ ਸਿਆਣੇ ਤੁਸੀਂ। ਸਾਡੇ ਲਵੇ ਤਾਂ ਕੋਈ ਅੱਜ ਤੱਕ ਆਇਆ ਨਹੀਂ ਕੋਈ ਸੱਥਾਂ ਵਾਲਾ, ਨਾ ਇਹ ਆਪ ਆਏ ਨੇ ਕੋਈ। ਤਾਂ ਬਿਲਕੁਲ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਰੱਖ ਰਹੇ ਹਾਂ। ਤੁਹਾਡਾ ਵੀ ਨੁਕਸਾਨ ਹੋਇਆ ਜੀ? ਬਾਹਰੋਂ? ਕਿਹੜੇ ਪਿੰਡ ਤੋਂ ਤੁਸੀਂ? ਭੁੰਦੜ ਤੋਂ। ਉਧਰ ਕੋਈ ਬਚਾਅ ਹੈਗਾ ਉਧਰਲੇ ਪਿੰਡਾਂ 'ਚ? ਉਧਰਲੇ ਪਿੰਡਾਂ 'ਚ ਬਚਾਅ ਹੈ। ਤੁਹਾਡਾ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਕੁਲਵੰਤ ਸਿੰਘ, ਐਕਸ ਸਰਵਿਸ ਆਰਮੀ। ਔਰ ਜੋ ਮੰਦਭਾਗੀ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ, ਖਾਸ ਕਰਕੇ ਸਾਡੇ ਪਿੰਡ ਦੇ ਵਿੱਚ 700 ਦੇ ਕਰੀਬ ਪਸ਼ੂ ਖਤਮ ਹੋ ਚੁੱਕਿਆ ਹੈ। ਜਿਹਦੇ ਵਿੱਚ ਹੁਣ ਤੁਹਾਨੂੰ ਪਹਿਲਾਂ ਹੀ ਲੜਕਾ ਦੱਸ ਕੇ ਹਟਿਆ, ਉਹਦੇ ਕੋਲ ਮੇਰਾ ਵਾਹਣ ਠੇਕੇ 'ਤੇ ਸੀਗਾ, 5-7 ਪਸ਼ੂ ਉਹਦੇ ਵੀ ਖਤਮ ਹੋ ਚੁੱਕਿਆ। ਗਰੀਬ ਬੰਦਾ ਉਹ। ਪਰ ਜੋ ਸਰਕਾਰਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਪਹਿਲਾਂ ਕੋਈ ਦਵਾਈ ਬੂਟੀ ਨਹੀਂ ਹੋਣ ਕਰਕੇ, ਤੇ ਕਰੋਨਾ ਦੀ ਤਰ੍ਹਾਂ ਹੁਣ ਕਹਿੰਦੇ ਵੀ ਟੀਕੇ ਨਹੀਂ ਲੱਗੇ ਜਾਂ ਕੁਛ ਉਹ ਨਹੀਂ ਹੋਇਆ, ਤੇ ਇਸ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਤਾਂ ਜ਼ਿਮੀਂਦਾਰ ਨੂੰ ਖੁਦ ਨੂੰ ਆਪ ਨਹੀਂ ਭਰਨਾ ਪੈ ਰਿਹਾ। ਜੋ ਬੰਦਾ ਦਿਹਾੜੀਦਾਰ ਹੈ ਜਾਂ ਉਹ ਕਿੱਦਾਂ ਆਪਣਾ ਗੁਜ਼ਾਰਾ ਕਰਦਾ, ਉਹ ਉਸ ਨੂੰ ਪਤਾ ਹੈਗਾ। ਤੇ ਜੋ ਹੁਣ ਖੇਤੀ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਪਤਾ ਹੈਗਾ। ਮੌਸਮ ਬਦਲੀ ਹੋ ਜਾਂਦਾ ਹੈ, ਕੋਈ ਸਰਕਾਰਾਂ ਬੀਮਾ ਨਹੀਂ ਕਰਦੀਆਂ ਫਸਲਾਂ ਦਾ, ਜਾਂ ਝੋਨੇ ਵੇਲੇ ਝੋਨੇ ਡੁੱਬ ਜਾਂਦੇ ਨੇਗੇ, ਉਦੋਂ ਫਿਰ ਘੱਟ ਰੇਟ ਦੇ ਉੱਤੇ ਫਸਲਾਂ ਵੀ ਚੁੱਕਦੀਆਂ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਹੈ ਇੱਥੇ ਬਈ, ਤੁਹਾਡਾ ਆਹੀ ਪਿੰਡ ਆ? ਅੱਛਾ, ਤੁਹਾਡਾ ਵੀ ਕਿੰਨਾ ਨੁਕਸਾਨ ਆ ਇੱਥੋਂ ਦਾ? ਇੱਕ ਮੱਝ ਮਰ ਗਈ ਜੀ, 1.25 ਲੱਖ ਦੀ ਸੀਗੀ। ਇੱਕ ਮੱਝ ਮਰ ਗਈ ਸੀਗੀ ਜੀ। ਪਹਿਲਾਂ 2 ਕਟਰੂ ਮਰ ਗਏ ਸੀਗੇ, ਤੇ
ਠੇਕੇ ਡੱਲੇ ਦਾ ਬਾਣ ਹੈ ਜੀ 8 ਕਿੱਲੇ ਠੇਕੇ ਦੇ ਨੇ 75000 ਨੂੰ ਜੀ ਆਪਣੇ ਕੋਲੇ ਠੇਕੇ ਦੇ। ਤੇ ਵੀ ਇਹ ਬਸ ਤੋਂ ਵਾਲਾ ਮਾਰ ਪੈ ਗਈ। 81,000 ਦੀ ਲਿਆਂਦੀ ਸੀਗੀ, ਇਹ 1.5 ਲੱਖ ਦੀ ਇਹ ਮਰ ਗਈ। ਹੁਣ 2 ਲੱਖ ਜੀ 2 ਲੱਖ ਚ ਪੈ ਗਏ, ਦੁਬਾਰੇ ਕਿੱਥੋਂ ਲਈ ਜੂ। ਬਿਲਕੁਲ, ਤਾਂ ਅਸੀਂ ਅਪੀਲ ਵੀ ਕਰਦੇ ਆ ਜਿਹੜੇ ਮਦਦ ਕਰਨੀ ਚਾਹੁੰਦੇ ਆ। ਇਹ ਪਿੰਡ ਕਿਹੜੇ ਰੋਡ ਤੇ ਪੈ ਜਾਂਦਾ ਜੀ? ਇਹ ਦੋਨੇ ਬਰਨਾਲਾ ਰੋਡ ਤੇ ਪੈ ਜਾਂਦਾ ਜੀ, ਇੱਕ ਪਟਿਆਲਾ ਰੋਡ ਤੇ ਪੈ ਜਾਂਦਾ। ਦੋਨੇ ਪਿੰਡਾਂ ਦੇ ਵਿਚਾਲੇ, ਸੜਕਾਂ ਦੇ ਵਿਚਾਲੇ ਆ ਜੀ ਇਹ। ਹਾਂਜੀ, ਇਹ ਜਿਆਦਾ ਪਟਿਆਲਾ ਰੋਡ ਪੈ ਜਾਂਦਾ ਜੀ, ਇਧਰਲਾ ਬਰਨਾਲਾ ਰੋਡ ਪੈ ਜਾਂਦਾ ਦੂਸਰੀ ਸਾਈਡ। ਖਿਆਲਾ ਕਲਾਂ ਪਿੰਡ? ਹਾਂ, ਖਿਆਲਾ ਕਲਾਂ ਜੀ, 3 ਪਿੰਡ ਨੇ ਜੀ। ਖਿਆਲਾ ਕਲਾਂ ਜੀ, ਖਿਆਲਾ ਖੁਰਦ, ਮਲਕਪੁਰ ਖਿਆਲਾ ਜੀ। ਹਾਂਜੀ, ਤਾਂ ਅਸੀਂ ਜਿਹੜੀ ਕਿ ਅਪੀਲ ਆ ਇਹਨਾਂ ਲੋਕਾਂ ਨੂੰ, ਜਿਵੇਂ ਬਾਈ ਨੇ ਦੱਸਿਆ ਕਿ ਇਹ ਪਿੰਡ ਆ ਜਿਹੜਾ ਇਹ ਜ਼ਿਆਦਾ ਪਟਿਆਲਾ ਰੋਡ ਤੋਂ ਸੌਖਾ ਰਹਿੰਦਾ ਗਾ। ਜਦੋਂ ਮਾਨਸਾ ਨੂੰ ਆਉਣੇ ਆ ਤਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਖਿਆਲਾ ਕਲਾਂ। ਤੁਸੀਂ ਨੌਜਵਾਨ ਨੂੰ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਦਾ? ਤੁਰਦੇ ਫਿਰਦੇ ਹੋ, ਬੈਠਦੇ ਕਰਦੇ ਹੋਵੋਗੇ ਬਜ਼ੁਰਗਾਂ ਕੋਲ, ਘਰਾਂ ਦੇ ਵਿੱਚ ਵੀ ਕਈ ਵਾਰ ਕੋਈ ਆਵਾਜ਼ਾਂ ਵੱਜ ਜਾਂਦੀਆਂ ਨੇ, ਜਾਂਦੇ ਕਰਦੇ ਰਹੋਗੇ। 700 ਤੋਂ ਪਲੱਸ ਗਿਣਤੀ ਦੇ ਵਿੱਚ ਆਇਆ ਜੀ। ਤੇ ਬਾਕੀ ਦਾ ਹਲੇ ਕੁਝ ਪਸ਼ੂ ਰਹਿ ਗਏ ਹੋਣੇ ਲਿਖਤੀ ਕਿੰਨੀ ਉਹ। ਤੇ ਹੁਣ ਥੋੜਾ ਜਿਹਾ ਕੁਝ ਫਰਕ ਪਿਆ ਗਿਆ। ਕਿਸੇ ਬੰਨਿਓ ਕੋਈ ਮਦਦ ਦੀ ਅਪੀਲ ਜਾਂ ਗੁਹਾਰ ਕੀਤੀ ਹੈ ਕਿਸੇ ਵੱਲੋਂ, ਕੋਈ ਕਿਹਾ ਹੋਵੇ ਕਿਸੇ ਨੂੰ? ਨਹੀਂ ਜੀ, ਹਾਲੇ ਤੱਕ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਆਪਣੇ ਕੋਲ। ਇੱਕ ਵਾਰੀ ਮਤਲਬ ਪਟਵਾਰੀ ਸਾਹਿਬ ਲਿਖ ਕੇ ਲੈ ਚੁੱਕੇ ਨੇ। ਹਾਲੇ ਦੇਖੋ ਅੱਗੇ ਕੀ ਮਤਲਬ ਕਾਰਵਾਈ ਕਰਦਾ ਪ੍ਰਸ਼ਾਸਨ ਉਹਦੇ ਬਾਰੇ। ਤੁਹਾਡਾ ਵੀ ਜੀ ਨੁਕਸਾਨ ਹੋਇਆ? ਜੀ 2 ਪਸ਼ੂ ਹੋਏ ਜੀ ਮੇਰੇ। 2 ਪਸ਼ੂ? ਹਾਂ, ਇੱਕ ਝੋਟੀ ਸੀ ਅਫਸਰ ਤੇ ਇੱਕ ਤੀਜੇ ਸੂਏ ਝੋਟੀ ਸੀਗੀ। ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ? ਜਿਹੜੀ ਮੰਗ ਆ, ਜਿਹੜੀ ਸਰਕਾਰ ਕਹਿ ਰਹੀ ਸੀ ਅਸੀਂ ਤੁਹਾਡੇ ਆ, ਤੁਹਾਡੇ ਵਿੱਚੋਂ ਆ, ਤੁਹਾਡੀ ਗੱਲ ਕਰਾਂਗੇ। ਨਾ ਜੀ, ਕੋਈ ਲੱਗਦਾ ਨਹੀਂਗਾ ਗੱਲ ਇਹ। ਕਰੀ ਨਹੀਂ ਕਿਸੇ ਨੇ ਗੱਲ? ਨਾ, ਕੋਈ ਨਹੀਂ ਆਇਆ ਇੱਥੇ। ਤੁਹਾਡਾ ਵੀ ਬਈ ਜੀ ਨੁਕਸਾਨ ਕੋਈ ਹੋਇਆ? ਹਾਂ ਵੀਰੇ, ਇੱਕ ਮੱਝ ਤੇ 2 ਝੋਟੀਆਂ। ਤੇ ਅਸੀਂ ਕਹਿੰਦੇ ਵੀ ਇਹਦਾ ਮੁਆਵਜ਼ਾ ਨੂੰ ਮਿਲਣਾ ਚਾਹੀਦਾ, ਜਿਹੜਾ ਸਾਡਾ ਨੁਕਸਾਨ ਹੋਇਆ ਸਰਕਾਰ ਤੋਂ। ਇਹ ਸਾਡੀ ਬੇਨਤੀ ਹੈ। ਜਦੋਂ ਪਹਿਲਾਂ ਕੰਮ ਤੋਂ ਆਉਂਦੇ ਸੀ, ਘਰੇ ਵੜਦੇ ਸੀ, ਤਾਂ ਦਿਲ ਸੀ ਜਿਹੜਾ ਉਹ ਖੁਸ਼ ਹੁੰਦਾ ਉਹ ਵੀ ਆਪਣੇ ਘਰੇ ਪਸ਼ੂ ਇੰਨੇ ਕਦੇ ਹੈਗੇ ਆ, ਇੰਨੀ ਕੁ ਕਬੀਲਦਾਰੀ ਇਹਨਾਂ ਨਾਲ ਸਾਂਭੀ ਜਾਣੀ ਆ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੇ ਕਿੱਲਿਆਂ ਦੇ ਕਿੱਲੇ ਖਾਲੀ ਹੋ ਗਏ ਆ। ਵਾਧੂ ਖੁਸ਼ ਹੁੰਦਾ ਸੀਗਾ ਜੀ ਬਾਈ। ਹੁਣ ਤਾਂ ਮੇਰੇ ਮੁੰਡੇ ਦੇ ਵੀ ਦਿਮਾਗ ਤੇ ਟੈਨਸ਼ਨ ਪਈ ਆ ਇਹ ਕੰਮ 'ਚ। ਆਪਦਾ ਵੀ ਮਨ ਖਰਾਬ ਹੁੰਦਾ। ਘਰੇ ਜਿੰਦਾ ਨਹੀਂ ਕੁਝ ਜੀ ਆਉਂਦਿਆਂ ਨੂੰ। ਅੱਛਾ ਵੀਰੇ, ਤਾਂ ਬਿਲਕੁਲ ਅਸੀਂ ਤੁਹਾਡਾ ਵੀ ਹੋਇਆ ਜੀ ਕੋਈ ਨੁਕਸਾਨ? ਕਿੰਨੇ ਪਸ਼ੂ? ਇੱਕ ਮੱਝ ਦਾ? ਹਾਂ ਜੀ, ਸੂਣ ਵਾਲੀ ਮੱਝ ਸੀ। ਕੰਮ ਕੀ ਕਰਦੇ ਹੋ ਤੁਸੀਂ? ਕੰਮ ਤਾਂ ਖੇਤੀ ਦਾ ਹੀ ਕਰਦੇ ਜੀ। ਠੇਕੇ ਤੇ ਲੈਣੇ ਬਾਹਣ ਕੁਛ ਥੋੜਾ ਜਿਹਾ ਆਉਂਦਾ ਗਾ। ਤਾਂ ਅਸੀਂ ਜਿੰਨੇ ਕੁ ਲੋਕ ਸਾਨੂੰ ਮਿਲ ਰਹੇ ਨੇ, ਅਸੀਂ ਉਨੇ ਕੁ ਲੋਕਾਂ ਨਾਲ ਗੱਲ ਕਰੀ ਹੈ। ਇਸ ਪਿੰਡ ਦੇ ਕਾਫੀ ਲੋਕ ਨੇ ਜਿਹੜੇ ਕੰਮਾਂ ਧੰਦਿਆਂ ਤੇ ਗਏ ਹੋਏ ਨੇ, ਜਿਨ੍ਹਾਂ ਦਾ ਨੁਕਸਾਨ ਹੋਇਆ। ਤੁਹਾਡਾ ਵੀ ਬਾਪੂ ਜੀ ਹੋਇਆ ਨੁਕਸਾਨ? ਕਿੰਨੇ ਪਸ਼ੂ ਸੀਗੇ? ਸਾਡੀ ਇੱਕ ਮੈਸ ਹੋਈ ਹੈ, 14 ਲੀਟਰ ਦੁੱਧ ਸੀ ਥੱਲੇ। ਬਹੁਤ ਵਧੀਆ ਝੋਟੀ ਸੀਗੀ ਜੀ। ਹਾਂ ਜੀ, ਉਹ ਬਸ ਕਈ ਦਿਨ ਖੜੀ ਆ, 7 ਹਫ਼ਤਾ ਤੱਕ, ਹਫ਼ਤੇ 'ਚ ਪੂਰੀ ਹੋ ਗਈ। ਆਸਾਂ ਉਮੀਦਾਂ ਕੀ ਸੀਗੀਆਂ ਵੀ ਚਲੋ ਇੰਨਾ ਕੁ ਦੁੱਧ ਪੈ ਜਾਂਦਾ, ਇੰਨਾ ਕੁ ਖਰਚਾ? 14 ਲੀਟਰ ਦੁੱਧ ਸੀਗਾ ਜੀ, 14-15 ਲੀਟਰ ਦੁੱਧ ਬਹੁਤ ਸੀਗਾ ਜੀ। ਵਧੀਆ ਦੁੱਧ ਦਿੰਦੀ ਸੀ। ਤੁਹਾਡਾ ਵੀ ਹੋਇਆ ਜੀ ਨੁਕਸਾਨ? ਜੀ 2 ਪਸ਼ੂ ਹੋਏ। ਇੱਕ ਤਾਂ ਸੱਜਰ ਝੋਟੀ ਮਰ ਗਈ ਜੀ, 20 ਦਿਨ ਹੋਏ ਸੀ ਸੂਈ ਨੂੰ। ਇੱਕ ਅਫਸਰ ਝੋਟੀ ਮਰ ਗਈ, ਬਸ 2 ਦਿਨ ਢਿੱਲੇ ਹੋਏ ਨੇ। ਬਸ ਉਹਦੀ ਟੀਕੇ ਲਵਾਤੇ, ਬਸ 1 ਦਿਨ ਪਹਿਲੇ ਮਰ ਗਈ ਕੱਟੀ ਦੀ, ਮਗਰ 20 ਦਿਨਾਂ ਦੀ ਸੂਈ ਸੀ। ਉਹ ਦੂਜੇ ਦਿਨ ਹੀ ਮਰ ਗਈ। 2 ਦੀ ਮੌਤ ਹੋ ਗਈ। ਤਾਂ ਬੜੀਆਂ ਆਸਾਂ ਹੁੰਦੀਆਂ ਨੇ ਕਿਸਾਨਾਂ ਨੂੰ ਕਿ ਸਾਡੇ ਸਹਾਇਕ ਕਿੱਤੇ ਦੇ ਨਾਲ ਅਸੀਂ ਚੱਲੇ ਹਾਂ ਤੇ ਸਹਾਇਕ ਕਿੱਤਾ ਸਾਡੇ ਲਈ ਫਾਇਦੇਮੰਦ ਰਹੂਗਾ। ਪਰ ਜਦੋਂ ਸਹਾਇਕ ਕਿੱਤਿਆਂ ਨੂੰ ਮਾਰ ਪੈਂਦੀ ਆ ਤਾਂ ਉਦੋਂ ਕਿਸਾਨ ਦੇ ਗਲ ਦਾ ਰੱਸਾ ਬਣਦੀ ਆ, ਕਿਸਾਨ ਦੇ ਸਿਰ ਦੀ ਪੱਗ। ਖੁਦਕੁਸ਼ੀਆਂ ਦੇ ਰਾਹ ਪੈਂਦਾ ਕਿਸਾਨ। ਪਰ ਅਸੀਂ ਅੱਜ ਜਿਹੜੀ ਇਹ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ, ਇਸ ਤਸਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਲੋਕਾਂ ਦੀ ਜਿਹੜੀ ਮਦਦ ਆ ਉਹ ਹੋ ਸਕੇ। ਤੇ ਅਸੀਂ ਅਪੀਲ ਵੀ ਕਰ ਰਹੇ ਹਾਂ ਬਾਰ-ਬਾਰ ਕਿ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਕੋਈ ਤਾਂ ਸਮਾਜ ਸੇਵੀ ਅੱਗੇ ਆਵੇ, ਕੋਈ ਤਾਂ ਇਹਨਾਂ ਦੀ ਬਾਂਹ ਫੜੇ ਆ ਕੇ। ਬਈ ਤੁਹਾਡਾ ਕਿੰਨਾ ਨੁਕਸਾਨ ਹੋਇਆ? ਸਾਡਾ ਇੱਕ ਝੋਟੀ ਸੀਗੀ ਜੀ, 8 ਮਹੀਨੇ ਦੀ ਗੱਭਣ ਸੀਗੀ। ਤੇ ਮੰਨ ਲਾ ਵੀ ਹੁਣ ਉਹਨੇ ਸੂਣੇ ਸੀ, 20 ਦਿਨਾਂ ਦਾ ਰਹਿੰਦੀ ਸੀ। ਤੇ ਉਹਦੀ ਜਦੋਂ ਭਰਾ ਦੂਜਾ ਇੱਕ ਦਿਨ ਹੀ ਮੌਤ ਹੋਈ ਦੋਨਾਂ ਦੀ, ਜਿਹੜੀ 15 ਲੀਟਰ ਵਾਲੀ ਸੀਗੀ। ਤੇ ਮੰਨ ਲਾ ਵੀ ਪਸ਼ੂਆਂ 'ਤੇ ਹੀ ਚੱਲਦਾ ਸੀਗਾ ਜ਼ਿਆਦਾ ਜੀ। ਵੱਧ ਤੋਂ ਵੱਧ 2000 ਕਿੱਲੇ ਠੇਕੇ 'ਤੇ ਲੈ ਕੇ ਦੁੱਧ ਦਾ ਡੰਗਾ ਆਪਦਾ ਲਾਈ ਜਾਂਦੇ ਸੀ, ਟਾਈਮ ਪਾਸ ਕਰਦਾ ਸੀ। ਬਿਲਕੁਲ। ਹਾਂ,
ਹੋਰ ਤਾਂ ਕਿਸੇ ਦੀਆਂ ਆਸਾਂ ਸੀ ਕਿ ਅਸੀਂ ਮੱਝਾਂ ਦੇ ਦੁੱਧ ਵੇਚ ਕੇ ਆਪਣਾ ਜਿਹੜਾ ਗੁਜ਼ਾਰਾ ਗਾ ਉਹ ਚਲਾਵਾਂਗੇ। ਕਿਸੇ ਦੀ ਆਸ ਇਹ ਸੀ ਕਿ ਆਹ ਮੱਝ ਸਾਡੀ ਸੂਣ ਵਾਲੀ ਹੈ, ਇਸ ਨੂੰ ਵੇਚ ਕੇ ਅਸੀਂ ਜਵਾਕਾਂ ਦੀ ਫੀਸ ਭਰਾਂਗੇ। ਤੇ ਕਿਸੇ ਦੀ ਇਹ ਵੀ ਆਸ ਸੀ ਕਿ ਆਪਣੇ ਘਰ ਵਾਲੀ ਨੂੰ ਕੱਪੜੇ ਲੈ ਕੇ ਦੇਣੇ ਆ, ਕਿਉਂਕਿ ਬਰੇ ਛਮਾਹੀ ਜਿਹੜੀਆਂ ਡਿਮਾਂਡਾਂ ਹੁੰਦੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਹੁੰਦੀਆਂ। ਬਈ ਕਿੰਨੀਆਂ ਕੁ ਆਸਾਂ ਸੀ ਨਾ ਪਸ਼ੂਆਂ ਤੋਂ, ਅੱਜ ਘਰਾਂ ਦੇ ਘਰ ਖਾਲੀ ਹੋ ਗਏ ਕਹਿੰਦੇ? ਬਾਲੀਆਂ ਸੀ ਬਈ 4 ਪਸ਼ੂ ਮਰ ਗਏ। 3 ਮੈਸਾਂ ਤੇ ਇੱਕ ਝੋਟੀ ਸੀ ਅਫਸਰ। 15 16 ਕਿਲੋ ਵਾਲੀਆਂ ਮਈਆਂ ਰੱਖੀਆਂ ਹੋਈਆਂ ਚੰਗੀਆਂ। ਠੇਕੇ ਠੁਕੇ ਤੇ ਬਾਣ ਲੈ ਕੇ ਗੁਜ਼ਾਰਾ ਕਰਦੇ ਸੀਗੇ। ਹੁਣ ਫਿਰ ਕੀ ਦਿੰਦਾ ਮੂਰੇ? ਕੁਛ ਨਹੀਂ ਬਈ, ਹੁਣ ਟਾਈਮ ਪਾਸ ਆ ਬਸ। ਕਿਸੇ ਤੱਕ ਕੋਈ ਪਹੁੰਚ ਕੀਤੀ ਵੀ ਭਾਈ ਸਾਡਾ ਨੁਕਸਾਨ ਹੋਇਆ? ਪਹੁੰਚ ਆਈ ਨਹੀਂ ਜੀ ਕੋਈ ਸਾਡੇ ਕੋਲ, ਫੇਰ ਹੀ ਕਰੀਏ। ਤੁਸੀਂ ਆਏ ਹੋ ਜੀ ਤਾਂ ਤੁਹਾਡਾ ਧੰਨਵਾਦ ਹੈ, ਜਿਹੜੇ ਆ ਗਏ ਸਾਡੇ ਕੋਲ। ਕੋਈ ਆਈ ਨਹੀਂ ਸਾਡੇ ਕੋਲ। ਤੁਹਾਡਾ ਵੀ ਹੋਇਆ ਬਾਈ ਪਿੰਡ ਦਾ ਨੁਕਸਾਨ? ਬੜਾ ਨੁਕਸਾਨ ਹੋਇਆ ਜੀ। ਪਿੰਡ ਦਾ ਜ਼ਿਆਦਾ? ਹਾਂ ਪਿੰਡ ਦਾ ਵੱਧ ਹੋਇਆ ਜੀ ਸਾਰਾ। ਤੁਹਾਡਾ ਵੀ ਨੁਕਸਾਨ ਹੋਇਆ ਬਾਈ? ਹਾਂ, ਮੋਹਰਾ ਨਸਲ ਦੀ ਝੋਟੀ ਸੀ ਬਾਈ ਜੀ ਆਪਣੀ। ਮੰਨ ਲਓ ਉਹਦੀ ਮਾਂ ਥੱਲੇ ਹੈਗਾ ਸੀ 18-20 ਲੀਟਰ ਦੁੱਧ, ਤੇ ਵਧੀਆ ਨਸਲ ਦੀ ਤਿਆਰ ਕਰੀ ਹੋਈ ਸੀ, ਸੁਰਗਵਾਸ ਹੋ ਗਈ। ਤੇ ਬਹੁਤ ਔਖਾ ਬਾਈ ਜੀ, ਹੁਣ ਆਪਾਂ ਦੁੱਧ ਬਾਅਦ ਨਾਲ ਹੀ ਗੁਜ਼ਾਰਾ ਕਰਦੇ, ਟਾਈਮ ਪਾਸ ਕਰਦੇ ਆ, ਤੇ ਬਹੁਤ ਔਖਾ ਹੋ ਜਾਂਦਾ। ਤਾਂ ਬਿਲਕੁਲ ਇਹ ਸਾਰੇ ਲੋਕ ਨੇ ਜਿਹੜੇ ਲੋਕਾਂ ਦਾ ਜਿਹੜਾ ਗੁਜ਼ਾਰਾ ਸੀ ਜ਼ਿਆਦਾਤਰ, ਕਿਉਂਕਿ ਪਿੰਡਾਂ ਨੂੰ ਬੈਕਵਰਡ ਪਿੰਡ ਕਿਹਾ ਜਾਂਦਾ, ਬੈਕਵਰਡ ਇਲਾਕਾ ਕਿਹਾ ਜਾਂਦਾ, ਪਰ ਇਹ ਲੋਕ ਮਿਹਨਤੀ ਨੇ। ਇਹ ਲੋਕ ਮਿਹਨਤੀ ਨੇ, ਮਿਹਨਤ ਕਰਕੇ ਆਪਣਾ ਜਿਹੜਾ ਘਰਾਂ ਦਾ ਗੁਜ਼ਾਰਾ ਹੈਗਾ ਉਹ ਕਰਦੇ ਨੇ। ਤੇ ਇਹ ਜਿਹੜਾ ਇਲਾਕਾ ਹੈਗਾ ਇਹ ਇਲਾਕਾ ਟਿੱਬਿਆਂ ਦਾ ਇਲਾਕਾ। ਇੱਥੇ ਪਹਿਲੀ ਗੱਲ ਤਾਂ ਫਸਲਾਂ ਜੇਕਰ ਹੁੰਦੀਆਂ ਨੇ ਤਾਂ ਉਹਨਾਂ ਫਸਲਾਂ ਨੂੰ ਕੋਈ ਨਾ ਕੋਈ ਮਾਰ ਪੈ ਜਾਂਦੀ ਹੈ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਪਿਛਲੇ ਸਾਲਾਂ ਦੇ ਦੌਰਾਨ ਚਿੱਟੀ ਮੱਖੀ ਆਈ, ਗੁਲਾਬੀ ਸੁੰਡੀ ਆਈ, ਜਿਸ ਨੇ ਫਸਲਾਂ ਤਬਾਹ ਕਰਤੀਆਂ। ਤੇ ਇਸ ਵਾਰ ਜੇਕਰ ਇਹ ਲੋਕ ਆਪਣੇ ਪੈਰਾਂ ਸਿਰ ਖੜੇ ਹੋਏ ਤਾਂ ਇਹਨਾਂ ਲੋਕਾਂ ਦੇ ਇੱਕ ਐਸੀ ਮਾਰ ਪਈ ਕੁਦਰਤ